ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਸ਼ਨੀਚਰਵਾਰ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ ਤੇ ਮੇਰੇ ਨਾਲ ਅੱਜ ਸ਼ਨੀਚਰਵਾਰ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ US ਇਮੀਗ੍ਰੇਸ਼ਨ ਦੀ ਗੱਲਬਾਤ ਕਰਨ ਦੇ ਲਈ US ਇਮੀਗ੍ਰੇਸ਼ਨ ਦੇ ਬਿਹਤਰੀਨ ਲਾਇਰ ਅਟਾਰਨੀ ਜੇ ਟੇਰਕੀਆਣਾ ਜੀ ਆਪਣੇ ਨਾਲ ਜੁੜ ਚੁੱਕੇ ਨੇ। ਅਟਾਰਨੀ ਟੇਰਕੀਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਣਾ 415 909 0503 4159090503। ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸਤਪਾਲ ਸਿੰਘ ਟ੍ਰੇਸੀ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਸਰੋਤਿਓ, ਅੱਜ ਜਿੱਦਾਂ ਹਰ ਵਾਰ ਦੀ ਤਰ੍ਹਾਂ ਆਪਾਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਜਿਹੜੀਆਂ ਕਰਾਂਗੇ। ਸੋ ਅਟਾਰਨੀ ਟੇਰਕੀਆਣਾ ਜੀ, ਅੱਜ ਆਪਾਂ ਕਿਸ ਮੁੱਦੇ ਦੇ ਉੱਤੇ, ਕਿਸ ਚੀਜ਼ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ? ਅੱਜ ਜੀ ਆਪਾਂ ਲੇਟੈਸਟ ਜਿਹੜਾ ਕੇਸ ਲਾਅ ਹੈਗਾ 9th ਸਰਕਟ ਦਾ, ਉਹਦੇ ਬਾਰੇ ਡਿਸਕਸ ਕਰਾਂਗੇ। ਵਰਿੰਦਰ ਸਿੰਘ ਵਰਸਸ ਗਾਰਲੈਂਡ, ਤੇ ਹੁਣੇ ਇਹਦਾ ਡਿਸੀਜਨ ਆਇਆ ਤੇ ਕਾਫੀ ਇੰਪੋਰਟੈਂਟ ਡਿਸੀਜਨ, ਇਹਦੇ ਬਾਰੇ ਡਿਸਕਸ਼ਨ ਕਰਾਂਗੇ ਜੀ। ਸੋ ਫਿਰ ਬਹੁਤਾ ਸਮਾਂ ਨਾ ਆਪਾਂ ਲੈਂਦੇ ਹੋਏ ਫਿਰ ਦੱਸੋ ਜੀ, ਕੀ ਹੈਗਾ ਇਹ ਵਰਿੰਦਰ ਸਿੰਘ ਤੇ ਗਾਰਲੈਂਡ ਹੋਣਾ ਦਾ ਇਹ ਜਿਹੜਾ ਕੇਸ 9th ਸਰਕਟ ਦਾ ਇਹ ਜਿਹੜਾ ਹੈ ਜੀ। ਸੋ ਪਹਿਲਾਂ ਤਾਂ ਇਹ ਹੈ ਕਿ ਜਿਹੜਾ ਸਾਡਾ ਹੁਣ ਪ੍ਰੋਗਰਾਮ ਹੈ ਹਨਾ, ਕਾਫੀ ਇਹਦੇ ਵਿੱਚ ਹੁਣ ਇਹ ਅੱਗੇ ਟੈਕਨੀਕਲ ਹੋ ਜਾਣਾ, ਕਿਉਂਕਿ ਜਿਹੜੀਆਂ ਆਲਰੇਡੀ ਆਪਾਂ ਕਾਫੀ ਸਾਰੇ ਕਨਸੈਪਟ ਜਿਹੜੇ ਆਲਰੇਡੀ ਡਿਸਕਸ ਕਰ ਲਏ ਆ। ਸੋ ਜਿਹੜੇ ਨਵੇਂ ਸਾਡੇ ਨਾਲ ਜੁੜਨ ਵਾਲੇ ਦਰਸ਼ਕ ਹੈਗੇ ਆ, ਉਹਨਾਂ ਨੂੰ ਜਾ ਕੇ ਪਹਿਲਾਂ ਤਾਂ ਜਾਂ ਤਾਂ ਪਿਛਲੀਆਂ ਐਪੀਸੋਡ ਸੁਣਨੀਆਂ ਪੈਣੀਆਂ, ਜਾਂ ਉਹਨਾਂ ਨੂੰ ਆਪੇ ਅਪ ਟੂ ਸਪੀਡ ਆਉਣਾ ਪੈਣਾ। ਕਿਉਂਕਿ ਜਿੱਦਾਂ ਹੁਣ ਜਿਹੜੇ ਕੇਸ ਲਾਅ ਜਿਹੜੇ ਡਿਸੀਜਨ ਆਉਂਦੇ ਆ, ਕੀ ਹੁੰਦਾ ਕਿ ਇੱਕ ਤੋਂ ਇੱਕ ਦੇ ਉੱਤੇ ਦੂਜਾ ਬਿਲਡਅਪ ਹੁੰਦਾ ਹੈ ਕਿ ਉਹਨੇ ਇਹਨੂੰ ਓਵਰਰੂਲ ਕਰਤਾ, ਉਹਨੇ ਇਹਨੂੰ ਓਵਰਰੂਲ ਕਰਤਾ। ਸੋ ਇੱਕ ਛੋਟੀ ਜਿਹੀ ਬੈਕਗਰਾਉਂਡ ਦੇਵਾਂਗੇ, ਪਰ ਇਹ ਹੈ ਕਿ ਜਿਹੜੇ ਡਿਸਕਸ਼ਨ ਥੋੜੀ ਅੱਜ ਦੀ ਬੇਸਿਕਲੀ ਟੈਕਨੀਕਲ ਹੋ ਗਈ, ਹੋ ਸਕਦਾ ਕਈਆਂ ਨੂੰ ਸਮਝ ਆ ਜਾਵੇ, ਕਈਆਂ ਨੂੰ ਨਾ ਆਵੇ। ਸੋ ਕੀ ਸੀਗਾ ਕਿ ਜਿਹੜਾ ਵਰਿੰਦਰ ਸਿੰਘ ਨੇ ਪਟੀਸ਼ਨ ਪਾਈ 9th ਸਰਕਟ ਦੇ ਮੂਹਰੇ, ਕਿਉਂਕਿ ਇਹਦਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਡਿਸੀਜਨ ਜਿਹੜਾ ਸੀਗਾ, ਇਹਦਾ ਕੇਸ ਜਿਹੜਾ ਸੀਗਾ ਜੱਜ ਨੇ ਡਿਨਾਈ ਕਰਤਾ, ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਡਿਨਾਈ ਕਰਤਾ, ਤੇ 9th ਸਰਕਟ ਦੇ ਇਹਨਾਂ ਨੇ ਪਟੀਸ਼ਨ ਪਾਈ ਹੈ। ਬੇਸਿਕਲੀ ਜਿਹੜੀ ਪਟੀਸ਼ਨ ਆ, ਇਹਦੇ ਵਿੱਚ ਜਿਹੜਾ ਮੁੱਦਾ ਹੈਗਾ ਉਹ ਸਾਰਾ ਇਹ ਮੁੱਦਾ ਹੈਗਾ ਕਿ ਜਿਹੜਾ ਨੋਟਿਸ ਟੂ ਅਪੀਅਰ, ਜਿਹੜਾ NTA ਹੁੰਦਾ, ਜਿਹਦੇ ਬਾਰੇ ਆਪਾਂ ਕਈ ਵਾਰੀ ਡਿਸਕਸ ਕੀਤਾ, ਦੋ ਆਪਾਂ ਇੰਪੋਰਟੈਂਟ ਕੇਸ ਉਹਦੇ ਰਿਲੇਟਡ ਡਿਸਕਸ ਕੀਤੇ ਸੀਗੇ, ਇੱਕ ਪ੍ਰੇਰਾ ਵਰਸਸ ਸੈਸ਼ਨ ਤੇ ਇੱਕ ਨੀਸ਼ ਚਾਵੇਜ਼ ਵਾਲਾ ਜਿਹੜਾ ਸੁਪਰੀਮ ਕੋਰਟ ਦਾ ਕੇਸ ਸੀਗਾ। ਸੋ ਇਹਦੇ ਉੱਤੇ ਆਪਾਂ 2 ਇੰਡੀਪੈਂਡੈਂਟ ਐਪੀਸੋਡ ਕੀਤੇ ਸੀਗੇ, ਉਹਨੂੰ ਪਹਿਲਾਂ ਸੁਣੋ ਜਾ ਕੇ, ਤੁਹਾਨੂੰ ਪਤਾ ਲੱਗੂਗਾ ਕਿ ਉਹਦੇ ਵਿੱਚ ਕੰਟੈਕਸਟ ਕੀ ਸੀਗਾ। ਸੋ ਇਨ ਸ਼ਾਰਟ ਉਹਦੇ ਵਿੱਚ ਗੱਲਬਾਤ ਇਹ ਸੀਗੀ ਕਿ ਨੀਸ਼ ਚਾਵੇਜ਼ ਜਿਹੜਾ ਕੇਸ ਸੀਗਾ ਸੁਪਰੀਮ ਕੋਰਟ ਦੇ ਕੋਲ ਜਦੋਂ ਗਿਆ, ਸੁਪਰੀਮ ਕੋਰਟ ਨੇ ਉਹਦੇ ਵਿੱਚ ਇਹ ਕਹਿ ਦਿੱਤਾ ਕਿ ਜਿਹੜਾ ਨੋਟਿਸ ਟੂ ਅਪੀਅਰ ਹੁੰਦਾ, ਉਹ ਇੱਕ ਸਿੰਗਲ ਡਾਕੂਮੈਂਟ ਹੋਣਾ ਚਾਹੀਦਾ, ਜਿਹਦੇ ਵਿੱਚ ਕਿ ਤੁਹਾਡੀ ਡੇਟ ਤੇ ਟਾਈਮ ਆਫ ਹੀਅਰਿੰਗ ਆ ਇਮੀਗ੍ਰੇਸ਼ਨ ਨੇ ਮੈਂਸ਼ਨ ਕੀਤੀ ਹੋਣੀ ਚਾਹੀਦੀ ਹੈ। ਜਿਹੜੇ ਵੀ ਇਦਾਂ ਦੇ NTA ਸੀਗੇ ਜਿਹਦੇ ਵਿੱਚ ਟੂ ਬੀ ਡਿਸਾਈਡਡ ਲਿਖਿਆ ਜਾਂ ਸਪੈਸੀਫਿਕਲੀ ਡੇਟ ਜਾਂ ਟਾਈਮ ਆਫ ਹੀਅਰਿੰਗ ਮੈਂਸ਼ਨ ਨਹੀਂ ਕੀਤੀ, ਉਹਨੂੰ ਉਹ ਕਹਿੰਦੇ ਕਿ ਉਹ ਸਟਾਪ ਟਾਈਮ ਰੂਲ ਟ੍ਰਿਗਰ ਨਹੀਂ ਕਰਦਾ। ਸਟਾਪ ਟਾਈਮ ਰੂਲ ਹੁੰਦਾ ਸੀਗਾ ਜਿਹੜਾ 10 ਸਾਲ ਬੰਦਾ ਰਹਿ ਗਿਆ ਬਿਨਾਂ NTA ਦੇ, ਤੇ ਉਹ ਜਿਹੜੇ ਵੀ ਫਿਰ ਫੈਮਿਲੀ ਸੀਗੀਆਂ, ਉਹਨਾਂ ਦੇ ਜਦੋਂ ਬੱਚੇ ਇੱਥੇ ਹੋ ਗਏ, ਉਹਨਾਂ ਨੇ ਵਿਆਹ ਕਰਾ ਲਿਆ, ਉਹਨਾਂ ਨੂੰ ਕੈਂਸਲੇਸ਼ਨ ਆਫ ਰਿਮੂਵਲ ਦਾ ਰਿਲੀਫ ਜਿਹੜਾ ਸੀਗਾ ਉਹ ਮਿਲ ਜਾਂਦਾ ਸੀਗਾ, ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਸੀਗੀ। ਸੋ ਨੀਸ਼ ਚਾਵੇਜ਼ ਦਾ ਇੱਕ ਜਿਹੜਾ ਕੇਸ ਸੀਗਾ, ਇਹਦੀ ਡਿਟੇਲ ਤੁਸੀਂ ਪਿੱਛੇ ਜਾ ਕੇ ਸੁਣ ਸਕਦੇ ਆ। ਸੋ ਗੱਲ ਇਹ ਸੀਗੀ ਕਿ ਸੁਪਰੀਮ ਕੋਰਟ ਨੇ ਜਿਹੜਾ ਇਹ ਕੇਸ ਹੈਗਾ, ਇਹ ਸਿਰਫ ਸਟਾਪ ਟਾਈਮ ਰੂਲ ਦੇ ਕੰਟੈਕਸਟ ਦੇ ਵਿੱਚ ਡਿਸਾਈਡ ਕੀਤਾ ਸੀਗਾ, ਕਿਉਂਕਿ ਸੁਪਰੀਮ ਕੋਰਟ ਬਿਜ਼ੀ ਆ, ਕੋਈ ਇਦਾਂ ਨਹੀਂ ਕਿ ਉਹਨੇ ਹਰੇਕ ਹੀ ਪੂਰਾ ਇਮੀਗ੍ਰੇਸ਼ਨ ਲਾਅ ਤੁਹਾਨੂੰ ਇੰਟਰਪ੍ਰੇਟ ਕਰਕੇ ਦੱਸ ਦੇਣਾ। ਜਿਹੜਾ ਮੁੱਦਾ ਉਹਦੇ ਸਾਹਮਣੇ ਬਣਿਆ ਹੋਊਗਾ, ਜਿਹੜਾ ਮੁੱਦਾ ਪਿਛਲੇ ਉਹਦੇ ਵਕੀਲਾਂ ਨੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਪ੍ਰੀਜ਼ਰਵ ਕੀਤਾ ਹੁੰਦਾ, ਉਹੀ ਸੁਪਰੀਮ ਕੋਰਟ ਮੂਹਰੇ ਜਾਂਦਾ। ਸੋ ਉਹਦੀ ਇੱਕ ਨੈਰੋ ਰੂਲਿੰਗ ਸੀਗੀ ਸੁਪਰੀਮ ਕੋਰਟ ਦੀ ਨੀਸ਼ ਚਾਵੇਜ਼ ਦੇ ਵਿੱਚ ਕਿ ਜਿਹੜਾ NTA ਜਿਹੜਾ ਹੈਗਾ ਉਹ ਜੇ ਡਿਫੈਕਟਿਵ ਆ, ਤੇ ਸਟਾਪ ਟਾਈਮ ਰੂਲ ਜਿਹੜੀ 10 ਸਾਲ ਵਾਲੀ ਤੁਹਾਡੀ ਕਲੌਕ ਆ, ਉਹ
ਟੁੱਟਦੀ ਨਹੀਂ ਹੈਗੀ, ਤੁਸੀਂ ਕੈਂਸਲੇਸ਼ਨ ਕਰ ਸਕਦੇ ਆ। ਸੋ ਇਹ ਕਾਫੀ ਵੱਡੀ ਖਬਰ ਸੀਗੀ ਉਦੋਂ। ਸੋ ਹੁਣ ਇਹਦੇ ਬਾਅਦ ਕੀ ਹੋਇਆ ਕਿ ਇਹ ਜਿਹੜਾ ਕੇਸ ਹੈਗਾ, ਇਸ ਕੇਸ ਦੇ ਵਿੱਚ ਬੰਦੇ ਦੀ ਇਨ ਐਬਸੈਂਟੀਆ ਨੋਟਿਸ ਮਿਲ ਗਿਆ, ਮਤਲਬ ਕਿ ਉਹਦੀ ਗੈਰ ਹਾਜ਼ਰੀ ਦੇ ਉਹਨੂੰ ਨੋਟਿਸ ਨਹੀਂ ਮਿਲਿਆ, ਤਰੀਕ ਦਾ ਪਤਾ ਨਹੀਂ ਸੀਗਾ, ਤਰੀਕ ਤੇ ਗਿਆ ਨਹੀਂ, ਤੇ ਜੱਜ ਨੇ ਉਹਨੂੰ ਇਨ ਐਬਸੈਂਟੀਆ ਨੋਟਿਸ ਹੁੰਦਾ ਕਿ ਬਿਨਾਂ ਤੁਹਾਡੇ ਪੇਸ਼ ਹੋਏ ਜਦੋਂ ਤੁਹਾਡਾ ਕੇਸ ਡਿਨਾਈ ਕਰ ਦਿੱਤਾ ਜਾਂਦਾ। ਸੋ ਇਹ ਕੇਸ ਜਿਹੜਾ ਹੈਗਾ ਉਸ ਬਾਰੇ ਹੈਗਾ, ਇਨ ਐਬਸੈਂਟੀਆ ਨੋਟਿਸ ਦੇ ਬਾਰੇ ਹੈਗਾ। ਬੇਸਿਕਲੀ ਇਹਨੇ ਚੈਲੰਜ ਕੀਤੀ, ਸੋ ਦਾ ਇਮੀਗ੍ਰੇਸ਼ਨ ਜੱਜ ਨੇ ਡਿਨਾਈ ਕਰਤਾ, ਬੋਰਡ ਨੇ ਡਿਨਾਈ ਕਰਤਾ, 9th ਸਰਕਿਟ ਕੋ ਇਹ ਗਿਆ ਕਿ ਜਿਹੜਾ ਨੋਟਿਸ ਟੂ ਅਪੀਅਰ ਸੀਗਾ ਮੇਰਾ, ਜਿਹੜਾ ਐਨਟੀਏ ਸੀਗਾ ਉਹ ਡਿਫੈਕਟਿਵ ਸੀਗਾ। ਉਹਦੇ ਵਿੱਚ ਡੇਟ, ਟਾਈਮ ਤੇ ਪਲੇਸ ਆਫ ਹੀਅਰਿੰਗ ਨਹੀਂ ਮੈਂਸ਼ਨ ਕੀਤੀ, ਕਿਉਂਕਿ ਡੇਟ, ਟਾਈਮ, ਪਲੇਸ ਆਫ ਹੀਅਰਿੰਗ ਮੈਂਸ਼ਨ ਨਹੀਂ ਕੀਤੀ, ਇਸ ਲਈ ਉਹਨੂੰ ਇੱਕ ਪ੍ਰੋਪਰ ਨੋਟਿਸ ਨਾ ਸਮਝਿਆ ਜਾਵੇ ਤੇ ਮੈਨੂੰ ਇੱਕ ਦੁਬਾਰਾ ਮੌਕਾ ਦਿੱਤਾ ਜਾਵੇ ਆਪਣੀ ਜਿਹੜੀ ਹੀਅਰਿੰਗ ਦਾ। ਸੋ ਅੱਜ ਦੀ ਡਿਸਕਸ਼ਨ ਟੈਕਨੀਕਲ ਇਸ ਲਈ ਹੋਣੀ ਹੈ ਕਿਉਂਕਿ ਜਿਹੜਾ ਸਾਰਾ 9th ਸਰਕਿਟ ਨੇ ਹੈਗਾ, ਇਹਨੇ ਡਿਸਕਸ ਕੀਤਾ ਬੇਸਿਕਲੀ ਕਿ ਲਾਅ ਨੂੰ ਆਪਾਂ ਸਮਝਣਾ ਕਿੱਦਾਂ, ਉਹਨੂੰ ਇੰਟਰਪ੍ਰੈਟ ਕਿੱਦਾਂ ਕਰਨਾ। ਸੋ ਇਹਦੇ ਵਿੱਚ ਜਿਹੜਾ ਮੇਨ ਚੀਜ਼ ਉਹਨਾਂ ਨੇ ਡਿਸਕਸ ਕੀਤੀ ਉਹ ਕੀਤੀ ਕਿ ਸੈਕਸ਼ਨ 1229 AB5C2, ਸੋ ਇਹ ਜਿਹੜਾ 1229 ਜਿਹੜਾ ਇਹ ਸੈਕਸ਼ਨ ਹੈਗਾ ਜੀ 5, ਇਹ ਜਿਹੜਾ ਹੈਗਾ ਇਨ ਐਬਸੈਂਟੀਆ ਨੋਟਿਸ ਦੇ ਬਾਰੇ ਸੰਬੰਧ ਰੱਖਦਾ ਹੈ, ਡਿਫਾਈਨ ਕਰਦਾ ਕਿ ਕਦੋਂ ਉਹਨੂੰ ਤੁਸੀਂ ਕੈਂਸਲ ਕਰ ਸਕਦੇ ਹੋ। ਸੋ ਇਹਦੇ ਵਿੱਚ ਅੱਗੇ ਫਿਰ ਹੋਰ ਆ ਜਾਂਦਾ ਕਿ ਦੋ ਜਿਹੜੀਆਂ ਇਹਦੇ ਵਿੱਚ ਮੇਨ ਚੀਜ਼ਾਂ ਆਉਂਦੀਆਂ, ਇੱਕ ਹੈਗੀਆਂ 1229A ਸੈਕਸ਼ਨ ਜਿਹੜਾ ਹੈਗਾ, ਇਹਦੇ ਵਿੱਚ ਦੋ ਪਾਰਟਸ ਹੈਗੇ, ਪਾਰਟ 1 ਤੇ ਪਾਰਟ 2। ਜਿਹੜਾ ਪਾਰਟ 1 ਹੈਗਾ ਉਹਦਾ, ਉਹ ਸਾਨੂੰ ਐਕਸਪਲੇਨ ਕਰਦਾ ਕਿ ਨੋਟਿਸ ਟੂ ਅਪੀਅਰ ਕੀ ਹੁੰਦਾ, ਕਿ ਉਹਦੇ ਵਿੱਚ ਕਿਹੜੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਸਪੈਸ਼ਲੀ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਜਿਹੜੀ ਟਾਈਮ ਐਂਡ ਪਲੇਸ ਆਫ ਹੀਅਰਿੰਗ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ। ਤੇ ਜਿਹੜਾ ਇਹਦਾ ਪਾਰਟ 2 ਹੈਗਾ, ਉਹ ਸਾਨੂੰ ਇਹ ਐਕਸਪਲੇਨ ਕਰਦਾ ਕਿ ਜੇ ਸਰਕਾਰ ਨੇ ਬਾਅਦ 'ਚ ਟਾਈਮ ਤੇ ਪਲੇਸ ਆਫ ਹੀਅਰਿੰਗ ਚੇਂਜ ਕਰਨੀ ਆ, ਉਹਨੂੰ ਕੀ ਕਰਨਾ ਪਊਗਾ, ਕਿੱਦਾਂ ਦਾ ਨੋਟਿਸ ਉਹਨੂੰ ਦੇਣਾ ਪਊਗਾ। ਸੋ ਇਨ ਸ਼ਾਰਟ ਹੈਗਾ ਕਿ ਇਹਦੇ ਦੋ ਪਾਰਟਸ ਸੈਕਸ਼ਨ ਦੇ ਹੈਗੇ 1229A ਦੇ। ਉਹਦੇ ਵਿੱਚ ਪਹਿਲੇ ਪਾਰਟ ਦੇ ਵਿੱਚ ਇਹ ਲਿਖਿਆ ਕਿ ਐਨਟੀਏ ਦੇ ਵਿੱਚ ਕੰਟੈਂਟ ਕੀ ਹੋਣਾ ਚਾਹੀਦਾ, ਡੇਟ, ਟਾਈਮ, ਪਲੇਸ ਆਫ ਹੀਅਰਿੰਗ ਜ਼ਰੂਰ ਹੋਣੀ ਚਾਹੀਦੀ ਹੈ। ਤੇ ਦੂਜੇ ਦੇ ਵਿੱਚ ਇਹ ਲਿਖਿਆ ਕਿ ਜਦੋਂ ਸਰਕਾਰ ਨੇ ਬਾਅਦ 'ਚ ਉਹਨਾਂ ਨੂੰ ਤਰੀਕ ਬਦਲਣੀ ਪਵੇ ਤੇ ਨਵਾਂ ਨੋਟਿਸ ਉਹਨਾਂ ਨੇ ਕਿਸ ਤਰੀਕੇ ਨਾਲ ਦੇਣਾ। ਸੋ ਅੱਜ ਦਾ ਜਿਹੜਾ ਸਾਰਾ ਕੇਸ ਹੈ, ਸਾਰੇ ਜਿਹੜੇ ਕੇਸ ਹੈਗੇ ਇਹਦੇ ਵਿੱਚ ਸਾਰੀ ਜਿਹੜੀ ਬਹਿਸ ਉਹਨਾਂ ਦੀ ਹੈਗੀ ਆ, ਉਹ ਆ ਜਿਹੜੇ ਦੋ ਸੈਕਸ਼ਨ ਹੈਗੇ ਇਹਨਾਂ ਦੇ ਉੱਤੇ ਚੱਲਦੀ ਆ। ਤੁਹਾਨੂੰ ਹੁਣ ਜਿੱਥੇ ਕੋਸ਼ਿਸ਼ ਤਾਂ ਇਹ ਹੁੰਦੀ ਹੈ ਕਿ ਤੁਹਾਨੂੰ ਬੋਰ ਨਾ ਕਰੀਏ, ਇਦਾਂ ਦੇ ਟੈਕਨੀਕਲ ਨਾ ਦੱਸੀਏ, ਪਰ ਅੱਜ ਦੀ ਜਿਹੜੀ ਡਿਸਕਸ਼ਨ ਆ ਉਹ ਹੈਗੀ ਸਾਰੀ ਇਹਦੇ ਰਿਲੇਟਡ ਹੈ। ਸੋ ਤੁਹਾਨੂੰ ਇਹਦੇ ਵਿੱਚੋਂ ਦੀ ਕੀ ਸਿੱਖਣ ਨੂੰ ਮਿਲੂਗਾ? ਤੁਹਾਨੂੰ ਇਹਦੇ ਵਿੱਚੋਂ ਦੀ ਸਿੱਖਣ ਨੂੰ ਇਹ ਮਿਲੂਗਾ ਕਿ ਇੱਕ ਛੋਟਾ ਜਿਹਾ ਅੱਖਰ ਔਰ ਤੇ ਇੱਕ ਛੋਟਾ ਜਿਹਾ ਅੱਖਰ ਦ, ਇਹ ਬੰਦੇ ਦੀ ਜ਼ਿੰਦਗੀ, ਜਿਹੜਾ ਬੰਦਾ ਕੇਸ ਕਰ ਰਿਹਾ ਉਹਦੀ, ਤੇ ਜਿਹੜੇ ਆਉਣ ਵਾਲੇ ਅੱਗੋਂ ਹਜ਼ਾਰਾਂ ਕੇਸ ਆਣੇ ਆ, ਇੱਕ ਛੋਟੀ ਜਿਹੀ ਇੰਟਰਪ੍ਰੀਟੇਸ਼ਨ ਕਿ ਉਹਨੂੰ ਕਿੱਦਾਂ ਤਰਕ ਵਕੀਲ ਪੇਸ਼ ਕਰਦਾ, ਕਿੱਦਾਂ ਉਹਨੂੰ ਸਰਕਿਟ ਕੋਰਟ ਇੰਟਰਪ੍ਰੀਟ ਕਰਦਾ, ਉਹ ਕਾਫੀ ਲੋਕਾਂ ਦੀ ਜਿਹੜੀ ਲਾਈਫ ਇੱਕ ਛੋਟੀ ਜਿਹੀ ਇੰਨੀ ਛੋਟੀ ਪ੍ਰੋਵੀਜ਼ਨਾਂ ਤੇ, ਦੋ ਅੱਖਰਾਂ ਤੇ ਜਿਹੜੀ ਆ ਉਹ ਡਿਪੈਂਡ ਕਰਦੀ ਆ। ਤੇ ਜਿਹੜਾ ਸਿੰਘ ਸੀਗਾ, ਜਿਹੜਾ ਕੇਸ ਵਰਿੰਦਰ ਸਿੰਘ ਨੇ ਪ੍ਰੇਰਾ ਵਰਸਸ ਸੈਸ਼ਨ ਜਿਹੜਾ ਸੀਗਾ, ਜਿਹਦੇ ਵਿੱਚ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਐਨਟੀਏ ਜਿਹੜਾ ਡਿਫੈਕਟਿਵ ਆ ਉਹ ਸਟਾਪ ਟਾਈਮ ਰੂਲ ਟ੍ਰਿਗਰ ਨਹੀਂ ਕਰਦਾ। ਇਹਨੇ ਸਿੰਘ ਨੇ ਵੀ ਕਿਹਾ ਕਿ ਮੇਰਾ ਵੀ ਪ੍ਰੇਰਾ ਵਰਸਸ ਸੈਸ਼ਨ ਮੇਰੇ ਤੇ ਅਪਲਾਈ ਕਰੋ, ਭਾਵੇਂ ਉਹ ਸਿਰਫ ਸਟਾਪ ਟਾਈਮ ਰੂਲ ਕੈਂਸਲੇਸ਼ਨ ਤੇ ਸੀਗਾ, ਪਰ ਤੁਸੀਂ ਉਹਨੂੰ ਆ ਜਿਹੜਾ ਇਨ ਐਬਸੈਂਟੀਆ ਨੋਟਿਸ ਹੈਗੇ ਇਹਦੇ ਉੱਤੇ ਵੀ ਅਪਲਾਈ ਕਰੋ, ਇਹ ਵੀ ਸੇਮ ਹੀ ਚੀਜ਼ ਆ, ਇਹਦੇ ਵਾਸਤੇ ਵੀ ਡਿਫੈਕਟਿਵ ਮੰਨਿਆ ਜਾਵੇ। ਸੋ ਜਿਹੜਾ ਸਿੰਘ ਸੀਗਾ ਉਹ ਕਹਿੰਦਾ ਕਿ ਮੈਨੂੰ ਤਾਂ ਨੋਟਿਸ ਕੋਈ ਮਿਲਿਆ ਨਹੀਂ, ਤੇ ਨਾ ਹੀ ਮੈਨੂੰ ਕੋਈ ਉਹਨਾਂ ਨੇ ਡਿਪਾਰਟਮੈਂਟ ਆਫ ਹੋਮਲੈਂਡ DHS ਨੇ ਡੇਟ ਐਂਡ ਟਾਈਮ ਆਫ ਹੀਅਰਿੰਗ ਕੋਈ ਸਪੈਸੀਫਾਈ ਕੀਤੀ। ਹੁਣ ਹੋਇਆ ਕਿ ਜਦੋਂ ਇਹ ਕੇਸ ਚੱਲਦੇ ਸੀਗੇ ਸਾਰੇ ਪ੍ਰੇਰਾ ਵਰਸਸ ਸੈਸ਼ਨ, ਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ, ਸੋ ਜਦੋਂ ਇਹਦਾ ਸਿੰਘ ਦਾ ਕੇਸ ਇਮੀਗ੍ਰੇਸ਼ਨ ਜੱਜ ਨੇ ਡਿਨਾਈ ਕਰਤਾ ਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਕੋ ਆਲਰੇਡੀ ਪੈਂਡਿੰਗ ਸੀਗਾ, ਉਹਦੇ ਵਿੱਚ ਹੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਇੱਕ ਕੇਸ ਦੇ ਉੱਤੇ ਫੈਸਲਾ ਕੀਤਾ ਸੀਗਾ, ਮੈਟਰ ਆਫ ਪੀਨਾ ਮੀਜਾ, ਇਹ ਵੀ ਆਪਾਂ ਡਿਸਕਸ ਕੀਤਾ ਸੀਗਾ। ਇਹਦੇ ਵਿੱਚ ਬੇਸਿਕਲੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਕੀ ਕਿਹਾ ਕਿ ਮੁੱਦੇ ਉਹਦੇ ਵਿੱਚ ਵੀ ਸੇਮ ਹੀ ਸੀਗੇ। ਇਹ ਮੈਟਰ ਆਫ ਪੀਨਾ ਮੀਜਾ ਦੇ ਵਿੱਚ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਇਹ ਕਿਹਾ ਕਿ ਆਪਾਂ ਇਹ ਫੈਸਲਾ ਲੈਂਦੇ ਹਾਂ ਕਿ ਜਿਹੜਾ ਆਹ ਪ੍ਰੇਰਾ ਹੈਗਾ ਇਹ ਸਿਰਫ ਤੇ ਸਿਰਫ ਸਟਾਪ ਟਾਈਮ ਰੂਲ ਤੇ ਐਪਲੀਕੇਬਲ ਹੈਗਾ, ਇਹ ਇਨ ਐਬਸਟੈਂਟੀਆ ਜਿਹੜੇ ਬੰਦੇ ਦੀ ਗੈਰ ਹਾਜ਼ਰੀ ਦੇ ਬਾਅਦ ਨੋਟਿਸ ਜਿਹੜੇ ਮਿਲਦੇ ਆ ਉੱਤੇ ਇਹ ਐਪਲੀਕੇਬਲ ਨਹੀਂ ਹੈਗਾ। ਸੋ ਬੋਰਡ ਆਫ ਇਮੀਗ੍ਰੇਸ਼ਨ ਦਾ ਆਲਰੇਡੀ ਮੈਟਰ ਆਫ ਪੀਨਾ ਮੀਜਾ ਆ ਗਿਆ, ਜਿਹਦੇ ਕਰਕੇ ਕਿ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ BIA ਨੇ ਇਹਦਾ ਕੇਸ ਡਿਨਾਈ ਕਰਤਾ, ਕਹਿੰਦੇ ਕਿ ਸਿੱਧੇ ਤੇਰਾ ਆਪਾਂ ਆਲਰੇਡੀ ਡਿਸੀਜਨ ਕਰ ਚੁੱਕੇ ਹਾਂ ਇਹਦੇ ਉੱਤੇ। ਸੋ ਫਿਰ ਇਹ 9th ਸਰਕਿਟ ਕੋਲ ਚਲ ਗਿਆ। ਜਿਹੜਾ 9th ਸਰਕਿਟ ਸੀਗਾ, ਹੁਣ ਉਹਨੇ ਇਸ ਚੀਜ਼ ਤੇ ਡਿਸਾਈਡ ਕਰਨਾ ਕਿ ਜਿਹੜਾ ਨੀਸ਼ ਚਾਵੇਜ਼ ਹੈਗਾ, ਨੀਸ਼ ਚਾਵੇਜ਼ ਵਾਲਾ ਤੇ ਪ੍ਰੇਰਾ ਵਾਲੇ ਜਿਹੜੇ ਡਿਸੀਜਨ ਹੈਗੇ ਆ, ਕੀ ਉਹ ਸਿਰਫ ਸਟਾਪ ਟਾਈਮ ਰੂਲ ਤੇ ਐਪਲੀਕੇਬਲ ਹੁੰਦੇ ਆ ਕਿ ਕੀ ਉਹ ਉਸ ਤੋਂ ਬਾਵਜੂਦ ਵੀ, ਉਸ ਤੋਂ ਬਿਯੋਂਡ ਵੀ ਜਿਹੜੇ ਆਹ ਗੈਰ ਮੌਜੂਦਗੀ ਵਾਲੇ ਡਿਸੀਜਨ ਆ ਉੱਤੇ ਵੀ ਐਪਲੀਕੇਬਲ ਹੁੰਦੇ ਆ। ਸੋ ਕਿਉਂ ਇਹ ਇੰਨਾ ਇੰਪੋਰਟੈਂਟ ਹੈ? ਇੰਪੋਰਟੈਂਟ ਇੰਨਾ ਇਸ ਲਈ ਹੈ ਕਿਉਂਕਿ ਕਾਫੀ ਲੋਕਾਂ ਨੂੰ
ਉਹਨਾਂ ਦੇ ਡਿਸੀਜਨ ਕਈ ਵਾਰੀ ਜਿਹੜੇ ਹੀਅਰਿੰਗ ਨੋਟਿਸ ਵਗੈਰਾ ਨਹੀਂ ਮਿਲਦੇ, ਉਹ ਮਿਸ ਕਰ ਜਾਂਦੇ ਆ, ਫਿਰ ਉਹਨਾਂ ਤੇ ਡੀਪੋਟੇਸ਼ਨ ਲੱਗ ਜਾਂਦੀ ਹੈ। ਜੇ ਹੁਣ ਇਹਨੂੰ 9th ਸਰਕਟ ਅੱਜ ਇਸ ਫੈਸਲੇ ਨੂੰ ਇਹ ਕਹਿ ਦੇਵੇ ਕਿ ਨਹੀਂ ਤੇ ਤੁਹਾਡਾ ਨੋਟਿਸ ਡਿਫੈਕਟਿਵ ਸੀਗਾ, ਟ੍ਰਿਗਰ ਨਹੀਂ ਕਰਦਾ, ਤੇ ਉਹ ਸਾਰੇ ਜਿਹੜੇ ਹਜ਼ਾਰਾਂ ਕੇਸ ਆ ਉਹ ਬਚ ਜਾਊਗੇ। ਉਹ ਕਹੋਗੇ ਕਿ ਤੁਸੀਂ ਵਧੀਆ ਨੂੰ ਨੋਟਿਸ ਨਹੀਂ ਦਿੱਤਾ, ਪਹਿਲਾ ਨੋਟਿਸ ਤੁਹਾਡਾ ਗਲਤ ਸੀਗਾ, ਤੇ ਦੂਜੇ ਨੋਟਿਸ ਨਾਲ ਤੁਸੀਂ ਆਪਣਾ ਡਿਫੈਕਟ ਜਿਹੜਾ ਕਿਉਰ ਨਹੀਂ ਕਰ ਸਕਦੇ। ਸੋ ਤਾਂ ਕਰਕੇ ਜਿਹੜਾ ਨੋਟਿਸ ਹੈ ਇੰਪੋਰਟੈਂਟ ਸੀਗਾ। ਸੋ ਆਬਵੀਅਸਲੀ ਜਿਹੜੀ ਸਰਕਾਰ ਆ ਉਹ ਕੀ ਚਾਹੁੰਦੀ ਹੈ, ਸਰਕਾਰ, ਕਿਉਂਕਿ ਸਰਕਾਰ ਵੀ ਬਿਜ਼ੀ ਆ, ਉਹਨਾਂ ਨੂੰ ਜਿੱਦਾਂ ਹੁਣ ਕਾਫੀ ਜ਼ਿਆਦਾ ਲੋਕ ਥੱਲੇ ਬਾਰਡਰ ਤੇ ਆ ਜਾਂਦੇ ਆ ਜੀ, ਉਹ ਕਈ ਵਾਰੀ ਵਾਕਈ ਹੀ ਨੋਟਿਸ ਟੂ ਅਪੀਅਰ ਨਹੀਂ ਦੇ ਪਾਉਂਦੇ, ਡੇਟ ਟਾਈਮ ਨਹੀਂ ਸੈੱਟ ਕਰ ਪਾਉਂਦੇ। ਉਹ ਕਹਿੰਦੇ ਕਿ ਸਾਨੂੰ 2 ਚਾਂਸ ਦਿਓ, ਕਿ ਪਹਿਲਾਂ ਆਪਾਂ ਤੁਹਾਨੂੰ ਇੱਕ ਡਿਫੈਕਟਿਵ ਨੋਟਿਸ ਭੇਜੀਏ, ਬਾਅਦ ਚ ਆਪਾਂ ਤੁਹਾਨੂੰ ਇੱਕ ਸਹੀ ਨੋਟਿਸ ਭੇਜੀਏ ਡੇਟ ਟਾਈਮ ਲਿਖ ਕੇ, ਤੇ ਸਾਨੂੰ 2 ਚਾਂਸ ਦਿਓ। ਸੋ ਜਿਹੜਾ ਹੁਣ ਨੀਸ਼ ਚਾਵੇਜ਼ ਵਾਲਾ ਕੇਸ ਸੀਗਾ, ਉਹਦੇ ਵਿੱਚ ਸੁਪਰੀਮ ਕੋਰਟ ਨੇ ਉਹਨਾਂ ਨੂੰ ਡਾਂਟਿਆ, ਸਰਕਾਰ ਨੂੰ ਕਿਹਾ ਕਿ ਜਦੋਂ ਲੋਕੀ ਜਾਂਦੇ ਆ ਕੋਰਟ 'ਚ ਤੁਸੀਂ ਉਹਨਾਂ ਕੋਲ ਬਹੁਤ ਕੁਝ ਐਕਸਪੈਕਟ ਕਰਦੇ ਆ, ਜਦੋਂ ਹੁਣ ਸਰਕਾਰ ਨੂੰ ਆਪ ਆਪਣੀ ਜਿਹੜੀ ਪ੍ਰੈਕਟਿਸ ਸੁਧਾਰਨ ਲਈ 2 ਚਾਂਸ ਚਾਹੀਦੇ ਆ, ਉਹ ਕਹਿੰਦੇ ਕਿ ਆਪਾਂ ਤੁਹਾਨੂੰ ਕੈਂਸਲੇਸ਼ਨ, ਰਿਮੂਵਲ, ਸਟਾਪ ਟਾਈਮ ਰੂਲ ਵਾਸਤੇ 2 ਚਾਂਸ ਨਹੀਂ ਦੇਣੇ। ਤੇ ਇਹ ਸੀਗਾ ਜਿਹੜਾ ਨੀਸ਼ ਚਾਵੇਜ਼ ਦਾ ਜਿਹੜਾ ਮੇਨ ਮੁੱਦਾ। ਤੇ ਹੁਣ ਉਹੀ ਗੱਲ ਆ ਗਈ ਕਿ ਕੀ ਉਹ ਕੈਂਸਲੇਸ਼ਨ ਤੋਂ ਬਿਯੋਂਡ ਵੀ ਲਾਇਰ ਆਰਗਿਊ ਕਰ ਸਕਦੇ ਆ ਕਿ ਨੋਟਿਸ ਡਿਫੈਕਟਿਵ ਹੈਗਾ, ਆਪਾਂ ਨਹੀਂ ਇਹਨੂੰ ਨੋਟਿਸ ਮੰਨਦੇ। ਸੋ ਜਿਹੜਾ 9th ਸਰਕਟ ਸੀਗਾ ਉਹਨੇ ਬੇਸਿਕਲੀ ਇਹ ਕਨਕਲੂਡ ਕੀਤਾ ਕਿ ਬਿਲਕੁਲ ਜਿਹੜਾ ਇਨ ਐਬਸੈਂਟੀਆ ਨੋਟਿਸ ਆ ਉਹਦੇ ਵਿੱਚ ਵੀ ਜਿਹੜੀ ਹੈਗੀ ਆ ਸੇਮ ਜਿਹੜਾ ਕਨਸੈਪਟ ਆ ਨੀਸ਼ ਚਾਵੇਜ਼ ਵਾਲਾ ਅਪਲਾਈ ਕਰਦਾ। ਤੇ ਪਹਿਲਾਂ ਆਪਾਂ ਇੱਕ ਵਾਰੀ ਡਿਸਕਸ ਕੀਤਾ ਸੀਗਾ ਕਿ 5th ਸਰਕਟ ਨੇ ਆਲਰੇਡੀ ਕਹਿ ਦਿੱਤਾ ਹੈਗਾ, ਤੇ ਉਹ ਕਹਿੰਦੇ ਕਿ ਆਪਾਂ 5th ਸਰਕਟ ਦੇ ਨਾਲ ਆਪਾਂ ਅਗਰੀ ਕਰਦੇ ਹਾਂ ਕਿ ਇਹ ਇਨ ਐਬਸੈਂਟੀਆ ਕੰਟੈਕਸਟ ਦੇ ਵਿੱਚ ਐਪਲੀਕੇਬਲ ਹੈਗਾ। ਸੋ ਰਾਜਗੁਰੂ ਜੀ, ਪਿਛਲੇ ਹਫਤੇ ਆਪਾਂ ਜਿੱਦਾਂ ਮੈਟਰ ਆਫ ਲਪਾਰ ਡਿਸਕਸ ਕੀਤਾ ਸੀਗਾ, ਜਿਹਦੇ ਵਿੱਚ ਇੱਕ ਸਰਕਟ ਨੇ ਕਿਹਾ ਸੀਗਾ ਕਿ ਨਹੀਂ ਇਹ ਸਿਰਫ ਕੈਂਸਲੇਸ਼ਨ ਲਈ ਸੰਬੰਧ ਰੱਖਦਾ, ਪਰ ਹੁਣ ਤੁਸੀਂ ਇਹ ਦੇਖੋ ਕਿ ਸੁਪਰੀਮ ਕੋਰਟ ਨੇ ਇੱਕ ਨੈਰੋ ਜੀ ਰੂਲਿੰਗ ਦਿੱਤੀ, ਉਸ ਤੋਂ ਬਾਅਦ ਅਲੱਗ-ਅਲੱਗ ਸਰਕਟ ਅਲੱਗ-ਅਲੱਗ ਤਰੀਕੇ ਨਾਲ ਜਾ ਰਹੇ ਆ। ਇਸ ਵੇਲੇ ਜਿਹੜਾ 9th ਸਰਕਟ ਤੇ 5th ਸਰਕਟ ਹੈਗਾ, ਮਤਲਬ ਹੁਣ ਤੁਹਾਡਾ ਜਿਹੜਾ ਹੀਅਰਿੰਗ ਕਿਹੜੇ ਸਰਕਟ ਦੇ ਵਿੱਚ ਲੱਗੀ ਸੀ, ਸਾਡੇ ਕੋਲ ਜਦੋਂ ਲੋਕੀ ਪੁੱਛਦੇ ਆ ਕਿ ਕਿਹੜਾ ਇਮੀਗ੍ਰੇਸ਼ਨ ਕੋਰਟ ਬਈ ਵਧੀਆ ਹੁੰਦਾ, ਨਿਊਯਾਰਕ ਵਾਲਾ ਕਿ ਫਲਾਣੇ ਵਾਲਾ। ਸੋ ਇਦਾਂ ਤੁਸੀਂ ਡਿਸੀਜਨ ਦੇਖੋ ਕਿ ਜਿਹੜਾ 9th ਸਰਕਟ ਹੈਗਾ, ਜ਼ਿਆਦਾਤਰ ਉਹਦੇ ਜਿਹੜੇ ਡਿਸੀਜਨ ਹੈਗੇ ਆ ਪ੍ਰੋ ਇਮੀਗ੍ਰੈਂਟ ਜਿਹੜੇ ਹੁੰਦੇ ਆ, ਉਹਨਾਂ ਦੇ ਵੱਲ ਨੂੰ ਆਪਾਂ ਕਹਿ ਨਹੀਂ ਸਕਦੇ, ਪਰ ਇਹ ਹੈ ਕਿ ਜਿਹੜੇ ਅੱਜ ਦੀ ਡੇਟ ਦੇ ਵਿੱਚ ਇਹ ਨਹੀਂ ਕਿ ਹਰੇਕ ਬੰਦੇ ਦੇ ਵਿੱਚ ਬਚ ਜਾਊਗਾ। 5th ਸਰਕਟ ਵਾਲੇ ਤੇ 9th ਸਰਕਟ ਵਾਲੇ ਉਹਨਾਂ ਦੇ ਫੇਵਰ 'ਚ ਇਹ ਡਿਸੀਜਨ ਜਾਂਦਾ। ਜਿਹੜੇ ਦੂਜੇ ਸਰਕਟ ਹੈਗੇ ਆ, 2nd ਸਰਕਟ ਜਾਂ ਉਹਨਾਂ ਨੇ ਇਹਦੇ ਉੱਤੇ ਕੋਈ ਫੈਸਲਾ ਨਹੀਂ ਕੀਤਾ। ਸੋ ਦੇਖਦੇ ਆ ਉਹ ਸਾਰੇ ਸਰਕਟ ਦਾ ਆਪਣਾ ਲਾਅ, ਦੇਖਦੇ ਆ ਉਹ ਇਹਨੂੰ ਕਿੱਦਾਂ ਡਿਸਾਈਡ ਕਰਦੇ ਆ। ਜੀ, ਸੋ ਬਿਲਕੁਲ ਅਟਾਰਨੀ ਟਿਰਕਿਆਣਾ ਜੀ, ਸੋ ਇਨਸਾਫ ਦੀ ਜਿਹੜੀ ਇੱਕ ਕਹਿੰਦੇ ਵੀ ਕਿਰਨ ਹੁੰਦੀ ਆ ਅਮਰੀਕਾ 'ਚ, ਇਸੇ ਲਈ ਜਾਗਦੀ ਆ ਵੀ ਅਦਾਲਤਾਂ ਇਹ ਸਾਰੀਆਂ ਚੀਜ਼ਾਂ ਨੂੰ ਵਹਿੰਦੀ ਆ। ਇਹ ਨਹੀਂ ਆ ਵੀ ਹਮੇਸ਼ਾ ਹੀ ਸਰਕਾਰ ਦਾ ਹੀ ਪਲੜਾ ਜਿਹੜਾ ਉਹ ਭਾਰੀ ਕਰਕੇ ਸ਼ੋਅ ਕਰਦੇ ਆ। ਬਾਕੀ ਜਿਹੜੇ ਲੋਕ ਆ ਉਹਨਾਂ ਦੀ ਵੀ ਜਿਹੜੀ ਆ ਉਹ ਸੁਣੀ ਜਾਂਦੀ ਹੈਗੀ ਆ, ਉਹ ਜਿਹੜੀ ਚੀਜ਼ ਆਪਾਂ ਦੇਖ ਰਹੇ ਹੈਗੇ ਆ। ਸੋ ਬਹੁਤ ਮੈਂ ਕਹੂੰਗਾ ਵੀ ਤਗੜਾ ਇੱਕ ਜਿਹੜੇ ਉਹ ਫੈਸਲੇ ਹੈਗੇ ਆ, ਵੀ ਇੱਕ ਝਾੜ ਪਾਉਣ ਵਾਲੀ ਗੱਲ ਇਹ ਆ ਵੀ ਭਾਈ ਦੂਜਿਆਂ ਨੂੰ ਕੋਈ ਮੌਕਾ ਨਹੀਂ ਤਾਂ ਤੁਹਾਨੂੰ ਅਸੀਂ 2-2 ਦੇਈਏ, ਇਹ ਗੱਲ ਠੀਕ ਨਹੀਂ ਹੈਗੀ, ਬਰਾਬਰਤਾ ਇੱਦਾਂ ਬਣਦੀ ਨਹੀਂ ਹੈਗੀ। ਸੋ ਇਹ 9th ਸਰਕਟ ਦਾ ਜਿਹੜਾ ਇਹ ਫੈਸਲਾ ਆ, ਸੋ ਉਹਦੇ ਬਾਰੇ ਅੱਜ ਆਪਾਂ ਤੁਹਾਡੇ ਨਾਲ ਜਿਹੜੀ ਇਹ ਕਰ ਰਹੇ ਹਾਂ। ਤੇ ਵੱਡਾ ਕੇਸ ਇਹ ਆ ਵੀ ਚਲੋ ਇੱਕ ਆਪਣਾ ਪੰਜਾਬੀ ਵੀਰ ਹੈ ਇਸ ਦੇ ਵਿੱਚ, ਵਰਿੰਦਰ ਸਿੰਘ, ਉਸ ਦਾ ਜਿਹੜਾ ਇਹ ਮਸਲਾ ਇਸ ਟਾਈਮ ਜਿਹੜਾ ਇਹ ਸੀਗਾ ਡਿਪਾਰਟਮੈਂਟ ਆਫ ਜਸਟਿਸ ਨਾਲ ਸਿੱਧੀ ਜਿਹੜੇ ਸਿੰਘ ਇਸ ਦੇ ਜਿਹੜੇ ਉਹ ਫਸੇ ਸੀਗੇ। ਸੋ ਹੁਣ ਇਸ ਕੇਸ ਦੇ ਬਾਰੇ ਦੱਸਿਓ ਜੀ, ਬੈਕਗਰਾਊਂਡ ਕੀ ਸੀਗਾ, ਕੀ ਇਹਨਾਂ ਦਾ ਪੂਰਾ ਮੁੱਦਾ ਜਿਹੜਾ ਇਸ ਦੇ ਬਾਬਤ ਰਿਹਾ ਵਰਿੰਦਰ ਹੁਣਾਂ ਦਾ, ਇਨ ਐਬਸੈਂਟੀਆ ਤੋਂ ਲੈ ਕੇ ਤੇ ਇਸ ਸਰਕਟ ਕੋਰਟ ਤੱਕ ਆਏ, ਤੇ ਫਿਰ ਬਾਅਦ ਦੇ ਵਿੱਚ ਕਿੱਦਾਂ ਇਹ ਫੈਸਲਾ ਆਇਆ? ਜੀ, ਸੋ ਥੋੜਾ ਜਿਹਾ ਹੋਰ ਇਹਨੂੰ ਕਿ ਜਦੋਂ ਇੱਕ ਵਾਰੀ ਆਪਾਂ ਬੰਦੇ ਦੇ ਸਟੋਰੀ, ਉਹਦੇ ਫੈਕਟ ਪੈਟਰਨ ਸ਼ੁਰੂ ਕਰ ਲਏ, ਤਾਂ ਫਿਰ ਆਪਾਂ ਥੋੜਾ ਜਿਹਾ ਮੈਂ ਲਾਅ ਪੁਆਇੰਟ ਹੋਰ ਰੱਖਣਾ ਚਾਹੁੰਦਾ ਵੀਰ ਦੇ ਸਾਹਮਣੇ, ਤਾਂ ਕਿ ਅਗੇਨ ਅਪੋਲੋਜੀ ਆ, ਕਈ ਥੋੜਾ ਜਿਹਾ ਟੈਕਨੀਕਲ ਆ, ਸਾਰੇ ਬੰਦੇ ਨਹੀਂ ਸ਼ਾਇਦ ਸਮਝ ਸਕਦੇ, ਪਰ ਇਦਾਂ ਕਿ ਜਿਹੜੇ ਇਹਨਾਂ ਰਾਹਾਂ ਤੇ ਆਲਰੇਡੀ ਤੁਰੇ ਹੋਏ, ਉਹਨਾਂ ਨੂੰ ਪਤਾ ਕਿ ਕਿਸ ਚੀਜ਼ ਦੀ ਗੱਲ ਹੋ ਰਹੀ ਹੈ, ਹਨਾ। ਠੀਕ ਹੈ। ਸੋ ਕਈ ਵਾਰੀ ਪ੍ਰੋਗਰਾਮ ਸਾਡਾ ਸਿੰਪਲ ਰਹੂਗਾ, ਕਈ ਵਾਰੀ ਟੈਕਨੀਕਲ ਹੋਊਗਾ। ਸੋ ਹੁਣ ਕੀ ਹੈ ਕਿ ਇਹਦੇ ਵਿੱਚ ਸਰਕਾਰ ਜਿਹੜੀ ਸੀਗੀ, ਸਰਕਾਰ ਨੇ ਇਨ ਐਬਸੈਂਟੀਆ ਜਿਹੜੇ ਨੋਟਿਸ ਸੀਗੇ, ਉਹਦਾ ਸੈਕਸ਼ਨ 1229 A-B-5A ਜਿਹਦੇ ਬਾਰੇ ਆਪਾਂ ਗੱਲ ਕੀਤੀ ਸੀ, ਉਹ ਕਹਿੰਦੇ ਕਿ ਇਹਦੇ ਵਿੱਚ ਇਹ ਜਿਹੜਾ ਸੈਕਸ਼ਨ ਹੈਗਾ, ਇਹ ਤੁਹਾਡੇ ਦੂਜੇ ਜਿਹੜੇ ਸੈਕਸ਼ਨ ਦੇ ਨਾਲ ਨਹੀਂ ਲਿਖਿਆ ਹੋਇਆ, 29A ਦੇ ਨਾਲ ਨਹੀਂ ਲਿਖਿਆ ਹੋਇਆ, ਇਹ ਇੱਕ ਅਲੱਗ ਸੈਕਸ਼ਨ ਆ। ਇਸ ਲਈ ਜਿਹੜਾ ਆਪਾਂ ਗੱਲ ਕੀਤੀ ਸੀ 2 ਸੈਕਸ਼ਨਾਂ ਦੀ, ਪੈਰਾਗ੍ਰਾਫ 1 ਤੇ ਪੈਰਾਗ੍ਰਾਫ 2, ਉਹ ਕਹਿੰਦੇ ਕਿ ਉਹਦੇ ਵਿੱਚ ਵਰਡ ਔਰ ਆਉਂਦਾ ਹੈਗਾ, ਕਿ ਪੈਰਾਗ੍ਰਾਫ 1 ਕਹਿੰਦਾ ਹੈਗਾ ਕਿ ਨੋਟਿਸ ਕਿੱਦਾਂ ਦਾ ਹੋਣਾ ਚਾਹੀਦਾ, ਕੀ ਕੰਟੈਂਟ ਹੋਣੇ ਚਾਹੀਦੇ ਆ, ਤੇ ਉਸ ਤੋਂ ਬਾਅਦ ਉਹਨਾਂ ਨੇ, ਸਰਕਾਰ ਨੇ ਔਰ ਲਿਖਿਆ ਕਿ ਪੈਰਾਗ੍ਰਾਫ 2 'ਚ ਇਹ ਲਿਖਿਆ ਕਿ ਤੁਸੀਂ ਨਵਾਂ ਨੋਟਿਸ, ਨਵੀਂ ਟਾਈਮ ਆਫ
ਡੇਟ ਆਫ ਹੀਅਰਿੰਗ ਕਿੱਦਾਂ ਦੇਣੀ ਆ। ਇਸ ਕਰਕੇ ਸਰਕਾਰ ਕਹਿੰਦੀ ਕਿ ਗਵਰਨਮੈਂਟ ਨੂੰ ਇਜਾਜ਼ਤ ਹੋਣੀ ਚਾਹੀਦੀ ਕਿ ਉਹਨਾਂ ਨੂੰ ਇਹ 2 ਚਾਂਸ ਹੋਣੇ ਚਾਹੀਦੇ ਕਿ ਜਾਂ ਤਾਂ ਪਹਿਲਾ ਵਾਲਾ ਜਾਂ ਤਾਂ ਦੂਜਾ ਵਾਲਾ। ਤੇ ਇਸ ਚੀਜ਼ ਦੇ ਉੱਤੇ ਜਿਹੜਾ ਵਰਡ ਔਰ ਦੇ ਉੱਤੇ ਜਿਹੜੀ ਬਹਿਸ ਉਹ ਚੱਲਣੀ ਆ। ਹੁਣ BIA ਨੇ ਤਾਂ ਆਲਰੇਡੀ ਮੈਟਰ ਆਫ ਲਪਾਰਾ ਜਿਹੜਾ ਸੀਗਾ 2022 ਚ ਹੀ ਉਹਦਾ ਫੈਸਲਾ ਆਇਆ। ਉਹ ਉਹਨਾਂ ਨੇ ਬੇਸਿਕਲੀ ਕਿਹਾ ਕਿ ਇਨ ਐਬਸਟੈਂਟੀਆ ਤੇ ਇਹ ਨਹੀਂ ਲੱਗੂਗਾ। ਸੋ BIA ਦੀ ਆਪਣੀ ਜਿਹੜੀ ਪੋਜੀਸ਼ਨ ਸੀਗੀ ਉਹ ਬੜੀ ਕਲੀਅਰ ਸੀਗੀ। ਉਹਨਾਂ ਨੇ ਆਪਣੇ ਫੈਸਲਿਆਂ ਦੇ ਹਿਸਾਬ ਨਾਲ ਜਾਣਾ ਹੁੰਦਾ। ਸੋ ਸੁਪਰੀਮ ਕੋਰਟ ਹਾਈਐਸਟ ਜਿਹੜਾ ਕਹਿ ਲਓ ਕੋਰਟ ਆ ਉਹਦੀ, ਪਰ ਹੁਣ ਸੁਪਰੀਮ ਕੋਰਟ ਨੈਰੋ ਇਸ਼ੂ ਦਿੰਦਾ। ਸੁਪਰੀਮ ਕੋਰਟ ਤੁਹਾਡਾ ਲਾਅ ਨਹੀਂ ਲਿਖਦਾ, ਉਹ ਸਿਰਫ ਜਿਹੜਾ ਲੀਗਲ ਮੁੱਦਾ ਉਹ ਜਿਹੜਾ ਸੋਲਵ ਕਰਦਾ। ਸੋ ਤਾਂ ਕਰਕੇ ਹੁਣ ਜਿਹੜੀ ਇਹ ਸਰਕਿਟ ਕੋਰਟ ਆ, ਕਿਉਂਕਿ ਇਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਤੋਂ ਵੱਡਾ ਹੁੰਦਾ ਵਾ, ਤੇ ਸਰਕਿਟ ਕੋਰਟ ਦੇ ਹੱਥ ਜਿਹੜੀ ਇਹ ਪਾਵਰ ਆ ਗਈ ਹੁਣ ਕਿ ਇਸ ਮੁੱਦੇ ਉੱਤੇ ਡਿਸਾਈਡ ਕਰੇ ਕਿ BIA ਜੱਜ ਨੇ ਆਪਣੀ ਪੋਜੀਸ਼ਨ ਦੇ ਦਿੱਤੀ, BIA ਨੇ ਆਪਣੀ ਪੋਜੀਸ਼ਨ ਦੇ ਦਿੱਤੀ, ਸੁਪਰੀਮ ਕੋਰਟ ਨੇ ਅਜੇ ਇਹਦੇ ਉੱਤੇ ਪੋਜੀਸ਼ਨ ਨਹੀਂ ਦਿੱਤੀ। ਸੁਪਰੀਮ ਕੋਰਟ ਨੇ ਨੀਸ਼ ਚਾਵੇਜ਼ ਦੇ ਵਿੱਚ ਕੈਂਸਲੇਸ਼ਨ ਦੇ ਉੱਤੇ ਕਿਹਾ। ਤੇ ਹੁਣ ਜਿਹੜਾ ਆਹ ਲਾਅ ਸੀਗਾ 1 ਤੇ 2 ਸੈਕਸ਼ਨ ਸੀਗਾ, ਇਹਦੇ ਵਿੱਚ ਵਰਡ ਔਰ ਆਂਦਾ ਹੈਗਾ। ਸਰਕਾਰ ਕਹਿੰਦੀ ਕਿ ਸਾਨੂੰ ਦੋ ਮੌਕੇ ਚਾਹੀਦੇ ਆ। ਸੋ ਜਿਹੜੀ ਹੁਣ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਜਿਹੜੀ ਸਰਕਾਰ ਹੈਗੀ ਆ, ਜਿਹੜੀ 1229 AB5 ਜਿਹੜਾ ਸੈਕਸ਼ਨ ਇਨ ਐਬਸਟੈਂਟੀਆ ਦੇ ਉੱਤੇ ਲਾਗੂ ਹੁੰਦਾ, ਉਹ ਬੇਸਿਕਲੀ ਕੀ ਕਹਿੰਦਾ ਕਿ ਜਦੋਂ ਤੁਹਾਨੂੰ ਇਨ ਐਬਸਟੈਂਟੀਆ ਨੋਟਿਸ ਮਿਲ ਜਾਂਦਾ, ਜਿਹਦਾ ਮਤਲਬ ਇਹ ਹੈ ਕਿ ਬੰਦਾ ਮੌਜੂਦ ਨਹੀਂ ਸੀਗਾ ਉੱਥੇ ਕੋਰਟ ਦੇ ਵਿੱਚ, ਤਾਂ ਉਹ ਕਹਿੰਦਾ ਕਿ ਤੁਹਾਡੇ ਕੋਲ 2 ਤਰੀਕੇ ਹੁੰਦੇ ਆ ਜਿਹਦੇ ਨਾਲ ਕਿ ਤੁਸੀਂ ਆਪਣਾ ਜਿਹੜਾ ਡਿਨਾਇਲ ਦਾ ਡਿਸੀਜਨ ਹੈਗਾ ਉਹਨੂੰ ਰੀਓਪਨ ਕਰ ਸਕਦੇ ਆ। ਸੋ ਪਹਿਲਾ ਤਰੀਕਾ ਤਾਂ ਤੁਹਾਡਾ ਇਹ ਆ ਗਿਆ ਕਿ 180 ਦਿਨ ਦੇ ਵਿੱਚ ਜਦੋਂ ਤੁਹਾਨੂੰ ਇਹ ਇਨ ਐਬਸਟੈਂਟੀਆ ਮਿਲਦਾ, ਤੁਸੀਂ ਉਹਨੂੰ ਜੱਜ ਨੂੰ ਸ਼ੋਅ ਕਰੋ ਕਿ ਐਕਸੈਪਸ਼ਨਲ ਸਰਕਮਸਟੈਂਸਿਸ ਸੀਗੇ, ਇਦਾਂ ਦੇ ਹਾਲਾਤ ਸੀਗੇ ਕਿ ਤੁਹਾਡੀ ਬਹੁਤ ਵੱਡੀ ਮਜਬੂਰੀ ਸੀ ਕਿ ਤੁਸੀਂ ਕੋਰਟ ਦੇ ਵਿੱਚ ਪੇਸ਼ ਹੀ ਨਹੀਂ ਹੋ ਸਕਦੇ ਸੀਗੇ। ਸੋ ਇਹ ਬਹੁਤ ਵੱਡੀ ਮਜਬੂਰੀ ਕੀ ਹੈ ਕਿ ਇਹ ਡਿਪੈਂਡ ਕਰਦਾ ਕਿੱਦਾਂ ਕਿ ਹੁਣ ਬੰਦਾ ਮੰਨ ਲਓ ਕਿ ਟਰਮੀਨਲੀ ਇਲ ਹੋ ਗਿਆ, ਕੋਈ ਜੇਲ੍ਹ ਹੋ ਗਈ, ਬੰਦੇ ਨੂੰ ਜਾ ਨਹੀਂ ਸਕਦਾ ਸੀਗਾ, ਕੋਈ ਵੀ ਇਦਾਂ ਦੀ ਚੀਜ਼ਾਂ ਜਿਹਦੇ ਵਿੱਚ ਉਹ ਇਹ ਸ਼ੋਅ ਕਰ ਸਕੇ ਕਿ ਉਹਦੇ ਹੱਥੋਂ ਬਾਹਰ ਸੀਗੀਆਂ ਚੀਜ਼ਾਂ, ਉਹਨੂੰ ਕਹਿੰਦੇ ਐਕਸੈਪਸ਼ਨਲ ਸਰਕਮਸਟੈਂਸਿਸ। ਸੋ ਪਹਿਲਾ ਤਾਂ ਹੋ ਗਿਆ ਕਿ ਐਕਸੈਪਸ਼ਨਲ ਸਰਕਮਸਟੈਂਸਿਸ ਥੱਲੇ ਤੁਸੀਂ ਇਨ ਐਬਸਟੈਂਟੀਆ ਆਪਣਾ ਜਿਹੜਾ ਡਿਸੀਜਨ ਆ ਉਹਨੂੰ ਕੈਂਸਲ ਕਰਾ ਸਕਦੇ ਆ। ਜਿਹੜਾ ਦੂਜਾ ਤੇ ਮੋਸਟ ਇੰਪੋਰਟੈਂਟ ਜਿਹਦੇ ਬਾਰੇ ਆਪਾਂ ਡਿਸਕਸ਼ਨ ਕਰਨੀ ਉਹ ਇਹ ਹੈਗਾ ਕਿ ਮੋਸ਼ਨ ਟੂ ਰੀਓਪਨ, ਜੇ ਤੁਸੀਂ ਇਹ ਸ਼ੋਅ ਕਰੋ ਕਿ ਤੁਹਾਨੂੰ ਜਿਹੜਾ ਨੋਟਿਸ ਸੀ ਕਦੀ ਮਿਲਿਆ ਹੀ ਨਹੀਂ ਸੀਗਾ, ਤੇ ਨੋਟਿਸ ਤੁਹਾਡਾ ਜਿਹੜਾ ਪੈਰਾਗ੍ਰਾਫ 1 ਜਾਂ ਪੈਰਾਗ੍ਰਾਫ 2 ਦੇ ਥੱਲੇ ਤੁਹਾਨੂੰ ਕਦੀ ਨੋਟਿਸ ਨਹੀਂ ਮਿਲਿਆ, ਤੇ ਤਾਂ ਵੀ ਤੁਸੀਂ ਜਿਹੜਾ ਆਪਣਾ ਇਹ ਇਨ ਐਬਸੈਂਟੀਆ ਨੋਟਿਸ ਇਹਨੂੰ ਕੈਂਸਲ ਕਰਾ ਸਕਦੇ ਆ। ਹੁਣ ਜਿਹੜਾ ਸਿੰਘ ਸੀਗਾ, ਓਬਵੀਅਸਲੀ ਵਰਿੰਦਰ ਸਿੰਘ ਸੀਗਾ, ਇਹਨੇ ਦੋਨੋਂ ਧਾਰਾਵਾਂ ਦੇ ਥੱਲੇ ਪਹਿਲਾਂ ਇਹ ਕਿ ਮੈਨੂੰ ਨੋਟਿਸ ਮਿਲਿਆ ਨਹੀਂ ਪ੍ਰੋਪਰ ਪੈਰਾਗ੍ਰਾਫ 1 ਤੇ 2 ਦੇ ਥੱਲੇ, ਤੇ ਦੂਜਾ ਉਹ ਕਹਿੰਦਾ ਕਿ ਐਕਸੈਪਸ਼ਨਲ ਸਰਕਮਸਟੈਂਸਿਸ ਮੇਰੇ ਕੰਟਰੋਲ ਤੋਂ ਬਾਹਰ ਸੀਗੇ। ਇਹ ਦੋਨੋਂ ਹੀ ਉਹਨੇ ਅਲੈਜ ਕੀਤੇ ਕਿ ਇਹਦੇ ਬੇਸ ਤੇ ਮੇਰਾ ਜਿਹੜਾ ਕੇਸ ਆ ਮੈਨੂੰ ਦੁਬਾਰਾ ਆਪਣਾ ਜਿਹੜਾ ਮੌਕਾ ਦਿੱਤਾ ਜਾਵੇ। ਹੁਣ ਬੈਕਗ੍ਰਾਉਂਡ ਤੇ ਆਈਏ, ਇਹ ਓਬਵੀਅਸਲੀ ਇੰਡੀਆ ਦਾ, ਪੰਜਾਬ ਦਾ ਸਿਟੀਜ਼ਨ ਸੀਗਾ ਜੀ। ਦੇ ਵਿੱਚ 2016 ਦੇ ਵਿੱਚ ਬਾਰਡਰ ਟੱਪ ਕੇ ਬਿਨਾਂ ਇੰਸਪੈਕਸ਼ਨ ਤੋਂ ਆਇਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿੱਦਾਂ ਸਾਰਿਆਂ ਨੂੰ ਨੋਟਿਸ ਦਿੰਦੇ ਆ, ਜਿਹੜੇ ਵੀ ਹੁਣ ਆ ਰਹੇ ਆ, ਪਹਿਲੀ ਗੱਲ ਇਹ ਹੈ ਕਿ ਆਪਣੇ ਨੋਟਿਸ ਦੇਖੋ ਤੇ ਦੇਖੋ ਕਿ ਤਰੀਕ ਪਾਈ ਹੈ ਕਿ ਟੂ ਬੀ ਡਿਸਾਈਡਡ ਲਿਖਿਆ। ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹਦੀ ਫਿਰ ਰਿਮੂਵਲ ਪ੍ਰੋਸੀਡਿੰਗ ਸ਼ੁਰੂ ਕਰਤੀ ਹੈ, ਤੈਨੂੰ NTA ਦੇ ਦਿੱਤਾ। ਜਿਹੜਾ NTA ਸੀਗਾ ਉਹਦੇ ਵਿੱਚ ਡੇਟ ਤੇ ਟਾਈਮ ਨਹੀਂ ਲਿਖੀ ਗਈ ਸੀਗੀ, ਟੂ ਬੀ ਡਿਸਾਈਡਡ TBD ਲਿਖਿਆ ਸੀਗਾ ਜੀ। ਸੋ ਸਿੰਘ ਨੂੰ ਫਿਰ ਬੌਂਡ ਪਿਆ, ਤੇ ਬੌਂਡ ਇਹਦੇ ਦੋਸਤ ਫੈਮਿਲੀ ਫਰੈਂਡ ਨੇ ਕਿਸੇ ਨੇ ਦੇ ਦਿੱਤਾ। ਇਹ ਹੁਣ ਮੇਰੇ ਖਿਆਲ ਤੋਂ ਕੈਲੀਫੋਰਨੀਆ 'ਚ ਹੋਣਾ, ਇਹਦੀ ਮੈਨੂੰ ਇਨਫੋਰਮੇਸ਼ਨ ਨਹੀਂ ਕਿੱਥੇ ਇਹ ਸੀਗਾ। ਇਸ ਤੋਂ ਬਾਅਦ ਇਹ ਇੰਡੀਆਨਾ ਚਲਾ ਗਿਆ ਰਹਿਣ ਲਈ, ਉੱਥੇ ਕੰਮ-ਕੁਮ ਕਰਦਾ ਹੋਣਾ, ਤੇ ਇੰਡੀਆਨਾ ਦੇ ਵਿੱਚ ਸੋ ਇਹਨੇ ਆਪਣਾ ਜਿਹੜਾ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਆਪਣੇ ਇੱਕ ਸੱਜਣ ਮਿੱਤਰ ਦਾ ਐਡਰੈਸ ਦੇ ਦਿੱਤਾ ਕਿ ਆਹ ਮੇਰਾ ਮੇਲਿੰਗ ਐਡਰੈਸ ਇਹ ਆ, ਤੇ ਆਪ ਇਹ ਇੰਡੀਆਨਾ ਚਲਾ ਗਿਆ। ਹੁਣ ਕੀ ਸੀਗਾ ਕਿ ਇਹਦੇ ਜਾਣ ਤੋਂ ਬਾਅਦ ਕੋਰਟ ਨੇ ਕਾਫੀ ਜ਼ਿਆਦਾ ਨੋਟਿਸ ਜਿਹੜੇ ਸੀਗੇ ਸਿੰਘ ਦੇ ਦੋਸਤ ਦੇ ਐਡਰੈਸ ਤੇ ਜਿਹੜਾ ਇਹਨੇ ਦਿੱਤਾ ਸੀਗਾ ਮੇਲਿੰਗ ਐਡਰੈਸ ਉੱਤੇ ਭੇਜਣੇ ਸ਼ੁਰੂ ਕਰਤੇ। ਪਰ ਇਹਦੀ ਦੋਸਤ ਨਾਲ ਕੋਈ ਜੋ ਵੀ ਸੀਗਾ ਇਹਨਾਂ ਦਾ ਅੰਦਰੂਨੀ ਮਸਲਾ ਸੀਗਾ, ਇਹਦੇ ਦੋਸਤ ਨੇ ਕੋਈ ਵੀ ਜਿਹੜਾ ਨੋਟਿਸ ਸੀਗਾ ਇਹਨੂੰ ਫਾਰਵਰਡ ਨਹੀਂ ਕੀਤਾ 2019 ਤੱਕ। ਤੇ ਇਹਦੀ ਜਿਹੜੀ ਹੀਅਰਿੰਗ ਸੀਗੀ ਉਹ ਦਸੰਬਰ 2018 ਚ ਸੀਗੀ, ਤੇ ਉਹਦੇ ਵਿੱਚ ਕਿਉਂਕਿ ਇਹ ਪੇਸ਼ ਨਹੀਂ ਹੋਇਆ, ਇਹਦੇ ਦੋਸਤ ਨੇ ਇਹਨੂੰ ਨੋਟਿਸ ਭੇਜੇ ਨਹੀਂ, ਤੇ ਇਮੀਗ੍ਰੇਸ਼ਨ ਜੱਜ ਨੇ ਇਹਨੂੰ ਇਨ ਐਬਸਟੈਂਟੀਆ ਨੋਟਿਸ ਰਿਮੂਵਲ ਦੇ ਦਿੱਤਾ। ਤੇ ਉਸ ਤੋਂ ਬਾਅਦ ਬੇਸਿਕਲੀ ਇਹਦੀ ਗੇਮ ਸ਼ੁਰੂ ਹੋਣ ਤੋਂ ਪਹਿਲਾਂ ਓਵਰ ਹੋ ਗਈ, ਇਹਨੂੰ ਕਦੀ ਮੌਕਾ ਹੀ ਨਹੀਂ ਮਿਲਿਆ ਜੱਜ ਮੂਹਰੇ ਜਾਣ ਦਾ। ਇਹ ਇੰਡੀਆਨਾ ਚੱਲ ਗਿਆ, ਦੋਸਤ ਨੇ ਨੋਟਿਸ ਨਹੀਂ ਦਿੱਤੇ, ਤੇ ਹੁਣ ਇਹਨੇ ਫਿਰ ਮੋਸ਼ਨ ਟੂ ਰੀਓਪਨ ਜਿਹੜੀ ਸੀਗੀ ਉਹ ਫਾਈਲ ਕੀਤੀ। ਪਹਿਲਾਂ ਇਹਨੇ ਆਹੀ ਕਿਹਾ ਕਿ ਪਹਿਲਾਂ ਇਹਦਾ ਮੁੱਦਾ ਇਹੀ ਸੀਗਾ ਕਿ ਜਿਹੜੇ ਆਪਾਂ ਸੈਕਸ਼ਨ ਜਿਹੜੇ ਡਿਸਕਸ ਕੀਤੇ ਆ ਕਿ ਸਾਨੂੰ, ਕਿਉਂਕਿ ਮੈਨੂੰ ਕਦੀ ਇੱਕ ਪ੍ਰੋਪਰ ਜਿਹੜਾ ਸੀਗਾ NTA ਨਹੀਂ ਮਿਲਿਆ, ਤਾਂ ਕਰਕੇ ਜਿਹੜਾ ਪ੍ਰੇਰਾ ਵਰਸਸ ਸੈਸ਼ਨ ਜਿਹੜਾ ਸੁਪਰੀਮ ਕੋਰਟ ਦਾ ਡਿਸੀਜਨ ਆ ਤੇ ਨੀਸ਼ ਚਾਵੇਸ ਵਾਲਾ, ਉਹਦੀ ਰਿਕੁਆਇਰਮੈਂਟ ਪੂਰੀ ਨਹੀਂ ਹੁੰਦੀ, ਤੇ ਮੇਰਾ ਕੇਸ ਜਿਹੜਾ ਦੁਬਾਰਾ ਰੀਓਪਨ ਕੀਤਾ ਜਾਵੇ। ਤੇ ਇਹਦੀ ਬੇਸਿਕਲੀ ਆਰਗੂਮੈਂਟ ਇਹੀ ਸੀਗੀ ਕਿ ਜਿਹੜਾ ਮੁੱਖ ਮੇਰਾ ਮੁੱਦਾ ਹੈਗਾ ਉਹ ਇਹ ਹੈ ਕਿ ਨੋਟਿਸ ਜਿਹੜਾ ਹੈਗਾ ਤੁਸੀਂ ਜਿਹੜਾ ਲੀਗਲ ਪ੍ਰੋਵੀਜ਼ਨਸ ਹੈਗੀਆਂ ਉਹਨੂੰ ਇਸ ਹਿਸਾਬ ਨਾਲ ਇੰਟਰਪ੍ਰੇਟ ਕਰੋ ਕਿ
ਉਹ ਕੈਂਸਲੇਸ਼ਨ ਆਫ ਰਿਮੂਵਲ ਤੋਂ ਇਲਾਵਾ ਵੀ ਜਿਹੜਾ ਹੈਗਾ ਸਾਡੇ ਵਾਲੇ ਕੇਸਾਂ ਉੱਤੇ ਉਹ ਲਾਗੂ ਹੋਊਗਾ। ਠੀਕ ਹੈ। ਫਿਰ ਦੂਜੀ ਇਹਨੇ ਆਹੀ ਕਿ ਐਕਸੈਪਸ਼ਨਲ ਸਰਕਮਸਟੈਂਸਿਸ ਗਏ ਕਿ ਮੇਰੀ ਕੀ ਗਲਤੀ, ਮੇਰੇ ਦੋਸਤ ਨੇ ਦਿੱਤੇ ਨਹੀਂ, ਮੈਂ ਤਾਂ ਉਹਨੂੰ ਦਿੱਤਾ, ਪਰ ਮੇਰਾ ਦੋਸਤ ਉਹਦੀ ਜ਼ਿੰਮੇਵਾਰੀ ਸੀ ਪਰ ਉਹਨੇ ਮੈਨੂੰ ਫਾਰਵਰਡ ਨਹੀਂ ਕੀਤੇ, ਤੇ ਤਾਂ ਕਰਕੇ ਮੈਂ ਐਕਸੈਪਸ਼ਨਲ ਸਰਕਮਸਟੈਂਸਿਸ ਲਈ ਕੁਆਲੀਫਾਈ ਕਰਦਾ। ਇਮੀਗ੍ਰੇਸ਼ਨ ਜੱਜ ਨੇ ਇਹਦੀ ਜਿਹੜੀ ਮੋਸ਼ਨ ਸੀਗੀ ਡਿਨਾਈ ਕਰਤੀ। ਉਹਨੇ ਇਮੀਗ੍ਰੇਸ਼ਨ ਜੱਜ ਨੇ ਇਹ ਕਿਹਾ ਕਿ ਜਿਹੜਾ ਡਿਫੈਕਟ ਸੀਗਾ ਪਹਿਲੇ ਨੋਟਿਸ 'ਚ, ਉਹ ਤੇਰਾ ਦੂਜੇ ਨੋਟਿਸ 'ਚ ਸਰਕਾਰ ਨੇ ਆਲਰੇਡੀ ਕਿਉਰ ਕਰ ਲਿਆ ਦੂਜੇ ਮੌਕੇ ਤੇ। ਠੀਕ ਕਰ ਲਿਆ। ਤੇ ਇਮੀਗ੍ਰੇਸ਼ਨ ਜੱਜ ਕਹਿੰਦਾ ਕਿ ਕਿਉਂਕਿ ਹੁਣ ਇਮੀਗ੍ਰੇਸ਼ਨ ਜੱਜ ਆ, ਉਹਨਾਂ ਕੋਲ ਪਾਵਰ ਹੈਗੀ ਆ, ਪਰ ਇੰਨੀ ਪਾਵਰ ਨਹੀਂ ਹੈਗੀ ਜਿੰਨੀ BIA ਦੇ ਕੋਲ ਹੈਗੀ, ਤੇ BIA ਦੇ ਕੋਲ ਇੰਨੀ ਪਾਵਰ ਨਹੀਂ ਜਿੰਨੀ ਸਰਕਿਟ ਕੋਰਟ ਕੋ ਆ, ਸਰਕਿਟ ਕੋਰਟ ਕੋ ਇੰਨੀ ਪਾਵਰ ਨਹੀਂ ਹੈਗੀ ਜਿੰਨੀ ਸੁਪਰੀਮ ਕੋਰਟ ਕੋ ਆ। ਸੋ ਇਦਾਂ ਇਹ ਚੱਲਦਾ। ਸੋ ਜੱਜ ਨੇ ਕਿਹਾ ਕਿ ਪਰੇਰਾ ਵਰਸਸ ਸੈਸ਼ਨ ਜਿਹੜਾ ਹੈਗਾ ਉਹ ਆਲਰੇਡੀ ਹੈਗਾ, ਤੇ ਜਦੋਂ ਮੈਂ ਪਰੇਰਾ ਵਰਸਸ ਸੈਸ਼ਨ ਦੀ ਪੜ੍ਹਾਈ ਕਰਦਾ, ਜੋ ਵੀ ਇਹਦੇ ਵਕੀਲ ਨੇ ਤਰਕ ਪੇਸ਼ ਕੀਤੀ, ਉਹਨੇ ਇਹ ਕਿਹਾ ਕਿ ਪਰੇਰਾ ਜਿਹੜਾ ਹੈਗਾ ਉਹ ਇੱਕ ਬਹੁਤ ਨੈਰੋ ਇੰਟਰਪ੍ਰੀਟੇਸ਼ਨ ਉਹਦੀ ਸਿਰਫ ਸਟਾਪ ਟਾਈਮ ਰੂਲ ਦੇ ਰਿਲੇਟਡ ਹੈਗਾ, ਕੈਂਸਲੇਸ਼ਨ ਆਫ ਰਿਮੂਵਲ ਦੇ ਰਿਲੇਟਡ ਹੈਗਾ, ਤੇ ਉਹ ਤੇਰੇ ਕੇਸ 'ਚ ਲਾਗੂ ਨਹੀਂ ਹੁੰਦਾ। ਤੇ ਦੂਜੀ ਗੱਲ ਇਮੀਗ੍ਰੇਸ਼ਨ ਜੱਜ ਨੇ ਇਹ ਕਹੀ ਕਿ ਜਿਹੜੀ ਸਰਕਾਰ ਸੀਗੀ ਉਹਨੇ ਤੈਨੂੰ ਕਿਉਂਕਿ ਦੂਜਾ ਨੋਟਿਸ ਭੇਜਤਾ, ਤੇ ਉਹਨਾਂ ਨੇ ਆਪਣਾ ਜਿਹੜਾ ਐਰਰ ਸੀਗਾ ਉਹ ਕਿਉਰ ਕਰ ਲਿਆ, ਤੇ ਇਸ ਲਈ ਇਹ ਹਾਰਮਲੈਸ ਇੱਕ ਐਰਰ ਹੈਗਾ, ਇਸ ਲਈ ਤੈਨੂੰ ਆਪਾਂ ਦੁਬਾਰਾ ਮੌਕਾ ਨਹੀਂ ਦੇ ਸਕਦੇ। ਜੱਜ ਨੇ ਫਿਰ ਇਹ ਵੀ ਕਿਹਾ ਕਿ ਜਿਹੜਾ ਤੇਰਾ ਐਕਸੈਪਸ਼ਨਲ ਸਰਕਮਸਟੈਂਸਿਸ ਤੂੰ ਆਰਗਿਊ ਕਰਦਾ ਕਿ ਤੇਰੇ ਦੋਸਤ ਨੇ ਤੈਨੂੰ ਮੌਕਾ ਨਹੀਂ ਦਿੱਤਾ, ਤੈਨੂੰ ਨੋਟਿਸ ਨਹੀਂ ਦਿੱਤੇ, ਉਹ ਤੇਰੀ ਤੇ ਤੇਰੀ ਫਰੈਂਡ ਦੀ ਪ੍ਰੋਬਲਮ ਆ, ਤੁਹਾਡੀ ਇਨਰ ਵਰਕਿੰਗ ਦੀ ਪ੍ਰੋਬਲਮ ਆ। ਉਹ ਕੋਈ ਐਕਸੈਪਸ਼ਨਲ ਸਰਕਮਸਟੈਂਸਿਸ ਤੇਰੇ ਕੰਟਰੋਲ ਤੋਂ ਬਾਹਰ ਨਹੀਂ ਸੀਗੇ। ਤੂੰ ਚੱਜ ਦਾ ਦੋਸਤ ਪਿਕ ਕਰਦਾ ਜਿਹੜਾ ਤੈਨੂੰ ਨੋਟਿਸ ਦਿੰਦਾ, ਸੋ ਤੇਰੀ ਜ਼ਿੰਮੇਵਾਰੀ ਸੀਗੀ। ਸੋ ਹੁਣ ਕੀ ਹੋਇਆ ਕਿ ਜਿੱਦਾਂ ਦੱਸਿਆ ਕਿ ਜਦੋਂ ਇਹ ਕੇਸ BIA ਦੇ ਕੋਲ ਚਲ ਗਿਆ, ਉਸ ਤੋਂ ਬਾਅਦ BIA ਨੇ ਆਲਰੇਡੀ ਜਿਹੜਾ ਸੀਗਾ ਮੈਟਰ ਆਫ ਪੀਨਾ ਮੀਜਾ, ਜਿਹੜਾ ਇੱਕ ਹੋਰ ਕੇਸ ਸੀਗਾ ਇਹਦੇ ਨਾਲ ਸੰਬੰਧ ਨਹੀਂ ਰੱਖਦਾ ਸੀਗਾ, ਉੱਤੇ ਉਹਨਾਂ ਨੇ ਆਲਰੇਡੀ ਫੈਸਲਾ ਸੁਣਾਤਾ ਕਿ ਇਨ ਐਬਸੈਂਸ਼ੀਆ ਜਿਹੜੇ ਆਰਡਰ ਹੈਗੇ ਆ ਉਹਦੇ ਉੱਤੇ ਆਪਣਾ ਇਹ ਜਿਹੜੇ ਐਂਟੀ ਡਿਫੈਕਟਿਵ ਨਹੀਂ ਲੱਗਦਾ, ਸਿਰਫ ਕੈਂਸਲੇਸ਼ਨ ਤੇ ਲੱਗਦਾ। ਸੋ BIA ਨੇ ਕਿਹਾ ਕਿ ਕਿਉਂਕਿ ਸਾਡਾ ਆਲਰੇਡੀ ਇੱਕ ਫੈਸਲਾ ਆ ਗਿਆ, ਇਸ ਲਈ ਆਪਾਂ ਉੱਤੇ ਰਿਲਾਈ ਕਰਨਾ ਮੈਟਰ ਆਫ ਪੀਨਾ ਤੇ ਤਾਂ ਕਰਕੇ ਆਪਾਂ ਵੀ ਤੇਰਾ ਕੇਸ ਆ ਜਿਹੜਾ ਉਹਨੂੰ ਰਿਜੈਕਟ ਕਰਦੇ ਆ। ਤੇ BIA ਨੇ ਵੀ ਇਹੀ ਕਿਹਾ ਕਿ ਜਿਹੜਾ ਐਕਸੈਪਸ਼ਨਲ ਸਰਕਮਸਟੈਂਸਿਸ ਦੀ ਤੂੰ ਗੱਲ ਕਰਦਾ, ਉਹ ਆਪਾਂ ਜੱਜ ਦੇ ਨਾਲ ਐਗਰੀ ਕਰਦੇ ਕਿ ਤੈਨੂੰ ਜੱਜ ਦਾ ਦੋਸਤ ਲੱਭਣਾ ਚਾਹੀਦਾ ਸੀਗਾ। ਹੁਣ ਕੇਸ ਪਹੁੰਚ ਗਿਆ 9th ਸਰਕਟ ਦੇ ਮੂਹਰੇ। ਜਿਹੜਾ 9th ਸਰਕਟ ਆ ਉਹ ਬੇਸਿਕਲੀ ਕਹਿੰਦਾ ਕਿ ਆਪਾਂ ਇਹਨੂੰ ਅਬਿਊਜ਼ ਆਫ ਡਿਸਕ੍ਰੈਸ਼ਨ, ਕਿ ਜੱਜਾਂ ਨੇ ਤੇ BIA ਨੇ ਚੰਗਾ ਫੈਸਲਾ ਨਹੀਂ ਲਿਆ, ਆਪਾਂ ਉਹਦੇ ਬੇਸ ਤੇ ਵੀ ਇਹਨੂੰ ਸੁਣ ਸਕਦੇ ਹਾਂ ਕੇਸ ਨੂੰ। ਤੇ ਦੂਜੀ ਚੀਜ਼ ਇਹ ਹੈਗੀ ਕਿ ਇਹਦੇ ਵਿੱਚ ਪਿਓਰ ਲੀਗਲ ਕੁਐਸਚਨ ਹੈਗੇ ਆ, ਤੇ ਤਾਂ ਕਰਕੇ ਆਪਾਂ ਇਹਨੂੰ ਸੁਣਨਾ ਚਾਹੁੰਦੇ ਆ। ਤੇ ਉਹਨਾਂ ਨੇ ਜਿਹੜੀ ਸਿੰਘ ਦੀ ਪਟੀਸ਼ਨ ਟੂ ਰਿਵਿਊ ਸੀ ਉਹਨੂੰ ਗ੍ਰਾਂਟ ਕੀਤਾ, ਤੇ ਹੁਣ ਉਹਦੇ ਉੱਤੇ ਜਿਹੜੀ ਇਹਨਾਂ ਨੇ ਡਿਸਕਸ਼ਨ ਆ ਉਹ ਸਾਰੀ ਕਰਨੀ ਆ ਸੈਕਸ਼ਨ 1229 AB5C2 ਦੇ ਉੱਤੇ। ਜੀ। ਸੋ ਹੁਣ ਦੇਖੋ ਇਹਨਾਂ ਨੇ ਅਲਾਓ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਇਹਦੇ ਵਿੱਚ ਇੱਦਾਂ ਅੱਜ ਸਰੋਤਿਓ ਵੀ ਸਵਾਲ ਤਾਂ ਕਿਉਂਕਿ ਇਹ ਹੁਣ ਕੇਸ ਦੇ ਵਿੱਚ ਜੋ ਕੁਛ ਵਾਪਰਿਆ ਆ ਉਹੀ ਕੁਛ ਉਹਨਾਂ ਨੇ ਦੱਸਣਾ ਆ। ਸੋ ਬਾਅਦ ਦੇ ਵਿੱਚ ਜੇ ਤੁਹਾਡਾ ਕੋਈ ਇਸ ਦੇ ਸੰਬੰਧਿਤ ਤੁਹਾਨੂੰ ਕੋਈ ਹੋਵੇ ਵੀ ਤੁਹਾਨੂੰ ਲੱਗਦਾ ਵੀ ਤੁਹਾਡੇ ਨਾਲ ਕੋਈ ਮੇਲ ਖਾਂਦਾ, ਬਾਅਦ ਦੇ ਵਿੱਚ ਜਦੋਂ ਕਾਲਸ ਲਵਾਂਗੇ ਉਦੋਂ ਤੁਸੀਂ ਜਿਹੜਾ ਉਹ ਪੁੱਛ ਸਕਦੇ ਆ। ਸੋ ਇਹ ਸਾਰੀਆਂ ਚੀਜ਼ਾਂ ਤਾਂ ਤੁਸੀਂ ਬੈਕਗਰਾਊਂਡ ਦੱਸ ਦਿੱਤਾ ਵੀ ਇਹ ਸਾਰਾ ਕੁਛ ਜਿਹੜਾ ਉਹ ਫਿਰ ਵਾਪਰਿਆ। ਸੋ ਫਿਰ ਉੱਧਰੋਂ ਕੀ ਵਕੀਲ ਆਖਦੇ ਆ, ਇੱਧਰੋਂ ਇਸ ਬੰਦੇ ਦੇ ਵਕੀਲ ਕੀ ਆਖਦੇ ਆ, ਫਿਰ ਡਿਸਕਸ਼ਨ ਜਿਹੜੀ ਆ ਉਹ ਕਿਸ ਲਿਹਾਜ਼ ਦੇ ਨਾਲ ਹੋਈ ਜੀ? ਸੋ ਜੀ ਸਿੱਧੇ ਡਿਸਕਸ਼ਨ ਤੇ ਜੰਪ ਕਰਾਂਗੇ। ਵਕੀਲਾਂ ਨੇ ਦੋਨੋਂ ਸਾਈਡਾਂ ਨੇ ਆਪਣੇ ਆਪਣੇ ਆਰਗੂਮੈਂਟਸ ਪੇਸ਼ ਕੀਤੀਆਂ, ਜਿੱਦਾਂ ਦੱਸਿਆ ਕਿ ਸਰਕਾਰ ਦੀ ਬੇਸਿਕਲੀ ਸਟੋਰੀ ਸੀਗੀ। ਸੋ ਇਹਦਾ ਵਕੀਲ ਇਹ ਆਖਦਾ ਕਿ ਸਿਰਫ ਕੈਂਸਲੇਸ਼ਨ ਤੇ ਨਹੀਂ, ਇਹਨੂੰ ਇਨ ਐਬਸੈਂਟੀਆ ਉੱਤੇ ਵੀ ਲਾਓ। ਜਿਹੜੀ ਸਰਕਾਰ ਸੀਗੀ ਉਹ ਕਹਿੰਦੀ ਕਿਉਂਕਿ ਵਰਡ ਔਰ ਆਉਂਦਾ ਤਾਂ ਕਰਕੇ ਸਾਨੂੰ 2 ਮੌਕੇ ਦਿੱਤੇ ਜਾਣੇ ਚਾਹੀਦੇ ਆ। ਸਾਨੂੰ ਦੋ ਵਾਰੀਆਂ, ਇੱਕ ਵਾਰੀ ਆਪਾਂ ਜੇ ਗਲਤ ਦੇ ਦਿੱਤਾ ਤੇ ਦੂਜੀ ਵਾਰੀ ਸਹੀ ਉਹਨੂੰ ਹੀਅਰਿੰਗ ਦੇ ਦਿੱਤੀ, ਤੇ ਬੰਦਾ ਉਹਨੂੰ ਇਗਨੋਰ ਨਹੀਂ ਕਰ ਸਕਦਾ। ਮਤਲਬ ਗੱਲ ਇਹ ਹੋ ਗਈ ਕਿ ਇਸ ਹਿਸਾਬ ਨਾਲ ਹੁਣ ਇਹਦਾ ਰਾਜਕਰਨ ਜੀ, ਇਹਦਾ ਦੇਖੋ ਇਫੈਕਟ ਕੀ ਇਹਦਾ ਹੋ ਸਕਦਾ। ਇਹਦਾ ਇਫੈਕਟ ਇਹ ਹੋ ਸਕਦਾ ਕਿ ਕੋਈ ਵਕੀਲ, ਮੈਂ ਨਹੀਂ ਏਦਾਂ ਹੁਣ ਕਹਿ ਰਿਹਾ, ਪਰ ਏਦਾਂ ਕਿ ਜਿੱਦਾਂ ਮੈਨੂੰ ਕੋਈ ਬੰਦਾ ਆ ਕੇ ਮੇਰੇ ਆਫਿਸ 'ਚ ਆਇਆ ਹੈ ਨਾ, ਉਹਨੇ ਕਿਹਾ ਕਿ ਜੀ ਆਹ ਨੋਟਿਸ ਪਹਿਲਾ ਵਾਲਾ ਮੇਰਾ ਡਿਫੈਕਟਿਵ ਸੀਗਾ, ਦੂਜਾ ਵਾਲਾ ਮੇਰਾ ਸਹੀ ਸੀਗਾ। ਤੇ ਜੇ ਉਹ ਬੰਦਾ ਹੁਣ ਗੈਰ ਹਾਜ਼ਰ ਹੋ ਗਿਆ, ਆਪਣੀ ਤਰੀਕ 'ਚ ਨਹੀਂ ਆਇਆ, ਮਤਲਬ ਭਗੌੜਾ ਹੋ ਗਿਆ ਵਿੱਚ, ਹੈ ਨਾ। ਜੇ ਉਹ ਇਹ ਡਿਸਾਈਡ ਕਰ ਲੈਂਦਾ ਤੇ 10 ਸਾਲ ਬਾਅਦ ਜੇ ਸਰਕਾਰ ਉਹਨੂੰ ਫੜਦੀ ਹੈ ਜਾਂ ਕਿੱਦਾਂ, ਉਹ ਇਹ ਕਹਿ ਸਕਦਾ ਕਿ ਦੇਖੋ ਭਾਈ ਤੁਸੀਂ ਮੈਨੂੰ ਨੋਟਿਸ ਹੀ ਪਹਿਲਾਂ ਵਾਲਾ ਗਲਤ ਦਿੱਤਾ, ਮੈਂ ਤੁਹਾਡੇ ਨੋਟਿਸ ਨੂੰ ਨੋਟਿਸ ਨਹੀਂ ਮੰਨਦਾ, ਇਸ ਲਈ ਮੈਨੂੰ ਤੁਹਾਡੇ ਇਮੀਗ੍ਰੇਸ਼ਨ ਕੋਰਟ ਵੀ ਜਾਣ ਦੀ ਲੋੜ ਨਹੀਂ ਹੈਗੀ, ਹੈ ਨਾ। ਇਹਦੇ ਜਿਹੜੇ ਇਹ ਫੈਸਲੇ ਦੇ ਜਿਹੜੇ ਰਿਜ਼ਲਟ ਆ ਉਹ ਕਾਫੀ ਫਾਰ ਰੀਚਿੰਗ ਹੋ ਸਕਦੇ ਆ। ਹੁਣ ਜਿਹੜੇ ਆਪਣੇ ਪੰਜਾਬੀ ਬੰਦੇ ਆ ਉਹ ਗ੍ਰੀਨ ਕਾਰਡ ਭਾਲਦੇ ਆ, ਪਰ ਜਿਹੜੇ ਸਾਊਥ ਅਮਰੀਕਾ, ਮੈਕਸੀਕੋ ਤੋਂ ਹੋਰ ਕੰਟਰੀਆਂ ਤੋਂ ਆਉਂਦੇ ਆ, ਉਹਨਾਂ ਨੂੰ ਗ੍ਰੀਨ ਕਾਰਡ ਦੀ ਵੀ ਨਹੀਂ ਚਾਹ ਇੰਨੀ ਹੈਗੀ। ਉਹ ਕਹਿੰਦੇ ਕਿ ਸਾਨੂੰ ਰਹਿਣ ਦਿਓ, ਸਾਨੂੰ ਕੰਮ ਕਰਨ ਦਿਓ, ਸਾਨੂੰ
ਈਡੀ ਮਿਲ ਜਾਵੇ ਇੱਥੇ, ਸਾਨੂੰ ਗਵਰਨਮੈਂਟ ਡਿਪੋਰਟ ਨਾ ਕਰੇ, ਸਾਡਾ ਉਹਨਾਂ ਸਰ ਜਾਂਦਾ। ਸੋ ਇਹ ਇੱਕ ਭਾਵੇਂ ਇਹ ਇੱਕ ਪੰਜਾਬੀ ਦਾ ਕੇਸ ਆ, ਪਰ ਇਹਦਾ ਜਿਹੜਾ ਫਾਇਦਾ ਵਾ ਉਹ ਜਿੱਦਾਂ ਆਪਾਂ ਕਹਿੰਦੇ ਕਿ ਦੂਜਿਆਂ ਦੇ ਕੇਸ ਸਾਨੂੰ ਫਾਇਦਾ ਕਰਦੇ ਪੰਜਾਬੀਆਂ ਨੂੰ, ਅੱਜ ਇਹ ਇਦਾਂ ਦਾ ਕੇਸ ਹੈ, ਇਹਨੇ ਦੂਜਿਆਂ ਨੂੰ ਫਾਇਦਾ ਕਰਨਾ ਬਹੁਤ ਦੂਜਿਆਂ ਨੂੰ ਵੱਡੇ ਫਾਇਦਾ ਲੈਵਲ ਤੇ। ਸੋ ਕੀ ਸੀਗਾ ਕਿ ਸੋ 9th ਸਰਕਟ ਦੀ ਡਿਸਕਸ਼ਨ ਤੇ ਜਾਈਏ। ਸੋ ਉਹ ਸਿੱਧੇ ਪੈ ਗਏ ਸੈਕਸ਼ਨ ਡਿਸਕਸ ਕਰਨ ਦੇ ਵਿੱਚ, ਤੇ ਬੇਸਿਕਲੀ ਉਹ ਇਹ ਕਹਿੰਦੇ ਕਿ ਜਿਹੜਾ ਇਨ ਐਬਸੈਂਸ਼ੀਆ ਰਿਮੂਵਲ ਆਰਡਰ ਆ ਇਹ ਕੈਂਸਲ ਹੋ ਸਕਦਾ ਜੇ ਤੁਹਾਡਾ ਜਿਹੜਾ ਨੋਟਿਸ ਸੀਗਾ ਪੈਰਾਗ੍ਰਾਫ 1 ਤੇ 2 1229 ਸੈਕਸ਼ਨ ਏ ਦੇ ਥੱਲੇ ਕੰਪਲਾਈ ਨਹੀਂ ਕਰਦਾ। ਸੋ ਉਹ ਅੱਗੇ ਡਿਸਕਸ਼ਨ 'ਚ ਪੈਂਦੇ ਆ, ਉਹ ਇਹ ਕਹਿੰਦੇ ਆ ਕਿ 1229 ਏ ਦਾ ਜਿਹੜਾ ਸੈਕਸ਼ਨ 1 ਆ ਉਹ ਨੋਟਿਸ ਟੂ ਅਪੀਅਰ ਐਕਸਪਲੇਨ ਕਰਦਾ ਕਿ ਇਹ ਕੀ ਹੈਗਾ ਨੋਟਿਸ ਟੂ ਅਪੀਅਰ, ਤੇ ਇਹਦੇ ਵਿੱਚ ਦੱਸਦਾ ਕਿ ਇਹਦਾ ਕੰਟੈਂਟ ਕੀ ਹੋਣਾ ਚਾਹੀਦਾ, ਤੇ ਟਾਈਮ ਐਂਡ ਪਲੇਸ ਆਫ ਹੀਅਰਿੰਗ ਜਿਹੜਾ ਹੈਗਾ ਉਹ ਕਾਫੀ ਇੰਪੋਰਟੈਂਟ ਚੀਜ਼ ਆ। ਸੋ ਬੇਸਿਕਲੀ 9th ਸਰਕਟ ਕਹਿੰਦਾ ਕਿ ਜਿਹੜਾ ਪੈਰਾਗ੍ਰਾਫ 1 ਹੈਗਾ ਉਹ ਕਲੀਅਰਲੀ ਟਾਈਮ ਐਂਡ ਪਲੇਸ ਤੇ ਬਹੁਤ ਐਮਫਸਾਈਜ਼ ਕਰਦਾ ਹੈਗਾ। 9th ਸਰਕਟ ਕਹਿੰਦਾ ਕਿ ਜਿਹੜਾ ਪੈਰਾਗ੍ਰਾਫ 2 ਆ ਬੇਸਿਕਲੀ ਉਹਦੀ ਜਿਹੜੀ ਲੈਂਗੁਏਜ ਹੈਗੀ ਆ, ਜਿਹੜਾ ਉਹਦਾ ਟਾਈਟਲ ਆ ਉਹ ਹੈਗਾ ਕਿ ਨੋਟਿਸ ਆਫ ਚੇਂਜ ਇਨ ਟਾਈਮ ਐਂਡ ਪਲੇਸ ਆਫ ਪ੍ਰੋਸੀਡਿੰਗ। ਸੋ ਬੇਸਿਕਲੀ 9th ਸਰਕਟ ਕਹਿੰਦਾ ਕਿ ਜਿਹੜਾ ਸੈਕੰਡ ਪੈਰਾਗ੍ਰਾਫ ਆ ਉਹ ਕੋਈ ਦੁਬਾਰਾ ਐਨਟੀਏ ਦੀ ਡੈਫੀਨੇਸ਼ਨ ਨਹੀਂ ਦਿੰਦਾ, ਉਹ ਸਿਰਫ ਇਹ ਕਹਿੰਦਾ ਕਿ ਜੇ ਤੁਹਾਡਾ ਪਹਿਲਾ ਵਾਲਾ ਜਿਹੜਾ ਪੈਰਾਗ੍ਰਾਫ 1 ਦੇ ਅੰਡਰ ਤੁਸੀਂ ਐਨਟੀਏ ਜਿਹੜਾ ਇੱਕ ਸਹੀ ਤਰੀਕੇ ਨਾਲ ਆਲਰੇਡੀ ਇਸ਼ੂ ਕੀਤਾ ਸੀਗਾ, ਤੇ ਇਹ ਉਹਦੇ ਨਾਲ ਸੰਬੰਧ ਰੱਖਦਾ ਪੈਰਾਗ੍ਰਾਫ 2 ਕਿ ਤੁਸੀਂ ਉਹਨੂੰ ਚੇਂਜ ਕਿੱਦਾਂ ਕਰਨਾ, ਕਿ ਤੁਸੀਂ ਰਿਟਨ ਨੋਟਿਸ ਦੇਣਾ, ਤੇ ਜੇ ਤੁਸੀਂ ਆਪਣੀ ਹੀਅਰਿੰਗ ਤੇ ਨਹੀਂ ਆਉਂਦੇ ਤੇ ਉਹਦੇ ਕਨਸੀਕੁਐਂਸਿਸ ਕੀ ਹੈਗੇ ਆ। ਜਿਹੜੀ ਸਰਕਾਰ ਸੀਗੀ ਉਹ ਕਹਿੰਦੀ ਕਿ ਸਿੰਘ ਆਪਾਂ ਮੰਨਦੇ ਹਾਂ ਕਿ ਪਹਿਲਾ ਵਾਲਾ ਸਾਡਾ ਡਿਫੈਕਟਿਵ ਸੀਗਾ, ਪਰ ਦੂਜੇ ਵਾਲੇ ਨੇ ਸਾਡਾ ਜਿਹੜਾ ਸੀਗਾ ਡਿਫੈਕਟ ਕਿਉਰ ਕਰ ਲਿਆ। ਹੁਣ ਸਾਰੀ ਡਿਸਕਸ਼ਨ ਜਿਹੜੀ ਸੀਗੀ ਉਹ ਇੱਥੇ ਪਹੁੰਚ ਗਈ। 9th ਸਰਕਟ ਕਹਿੰਦਾ ਕਿ ਆਪਾਂ ਸਰਕਾਰ ਨਾਲ ਡਿਸਐਗਰੀ ਕਰਦੇ ਹਾਂ, ਕਿਉਂਕਿ ਜਿਹੜੀ ਸਰਕਾਰ ਦੀ ਆਰਗੂਮੈਂਟ ਆ ਉਹ ਨੀਸ਼ ਚਾਵੇਜ਼ ਵਾਲੇ ਕੇਸ ਦੇ ਸਿੱਧੇ ਅਗੇਂਸਟ ਆ। ਉਹ ਬੇਸਿਕਲੀ ਇਹ ਕਹਿੰਦੇ ਆ ਕਿ ਜਿਹੜਾ ਪ੍ਰੇਰਾ ਵਰਸਸ ਸੈਸ਼ਨ ਜਿਹੜਾ ਕੇਸ ਪਹਿਲਾਂ ਹੋਇਆ ਉਹਦੇ ਵਿੱਚ ਸੋ ਹੁਣ ਉਹ ਸਟੈਪ ਬਾਏ ਸਟੈਪ ਆਪਣਾ ਐਨਾਲਿਸਿਸ ਦੇ ਰਹੇ ਹੋਏ ਕਹਿ ਰਹੇ ਕਿ ਸਭ ਤੋਂ ਪਹਿਲਾਂ ਹੋਇਆ ਪ੍ਰੇਰਾ ਵਰਸਸ ਸੈਸ਼ਨ। ਸੁਪਰੀਮ ਕੋਰਟ ਨੇ ਕਿਹਾ ਕਿ ਜੇ ਐਨਟੀਏ ਡਿਫੈਕਟਿਵ ਆ ਤੇ ਸਟਾਪ ਟਾਈਮ ਰੂਲ ਟ੍ਰਿਗਰ ਨਹੀਂ ਹੁੰਦਾ, ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਪ੍ਰੇਰਾ ਤੋਂ ਬਾਅਦ 9th ਸਰਕਟ ਕਹਿੰਦਾ ਕਿ ਪ੍ਰੇਰਾ ਤੋਂ ਬਾਅਦ ਸਰਕਾਰ ਨੂੰ ਅਕਲ ਆ ਜਾਣੀ ਚਾਹੀਦੀ ਸੀਗੀ ਕਿ ਗਲਤ ਨੋਟਿਸ ਨਾ ਭੇਜੋ ਲੋਕਾਂ ਨੂੰ, ਪਰ ਉਹ ਕਹਿੰਦੇ ਕਿ ਸਰਕਾਰ ਨੇ ਅਕਲ ਨਹੀਂ ਲਈ ਤੇ ਉਹਨਾਂ ਨੇ ਅਜੇ ਵੀ ਲੋਕਾਂ ਨੂੰ ਡਿਫੈਕਟਿਵ ਨੋਟਿਸ ਭੇਜੇ ਆ। ਸੋ ਕਹਿੰਦੇ ਕਿ ਇਹ ਬੰਦੇ ਦੀ ਗਲਤੀ ਨਹੀਂ, ਸਰਕਾਰ ਦੀ ਗਲਤੀ ਆ। ਪ੍ਰੇਰਾ ਤੋਂ ਬਾਅਦ ਤੁਹਾਨੂੰ ਇੱਕ ਮੌਕਾ ਮਿਲ ਗਿਆ ਸੀਗਾ ਕਿ ਤੁਸੀਂ ਡਿਫੈਕਟ ਸੁਧਾਰ ਲਓ, ਤੇ ਸਰਕਾਰ ਉਹਨਾਂ ਨੇ 9th ਸਰਕਟ ਨੇ ਕਿਹਾ ਕਿ ਸਰਕਾਰ ਸਾਨੂੰ ਇਹ ਕਹਿਣਾ ਚਾਹੁੰਦੀ ਹੈ ਕਿ ਤੁਸੀਂ ਸਿਰਫ ਇਹਨੂੰ ਕੈਂਸਲੇਸ਼ਨ ਤੇ ਰੱਖੋ, ਤੁਸੀਂ ਇਹਨੂੰ ਅੱਗੇ ਹੋਰ ਐਕਸਟੈਂਡ ਨਾ ਕਰੋ। ਉਹ ਕਹਿੰਦੇ ਕਿ ਆਪਾਂ ਚਲੋ ਸਰਕਾਰ ਦੀ ਆਰਗੂਮੈਂਟ ਮੰਨ ਵੀ ਲੈਣੀ ਸੀ, ਪਰ ਪ੍ਰੋਬਲਮ ਇਹ ਹੋ ਗਈ ਕਿ ਪ੍ਰੇਰਾ ਤੋਂ ਬਾਅਦ ਇੱਕ ਹੋਰ ਕੇਸ ਹੋ ਗਿਆ ਨੀਸ਼ ਚਾਵੇਜ਼, ਤੇ ਨੀਸ਼ ਚਾਵੇਜ਼ ਦੇ ਆਉਣ ਤੋਂ ਬਾਅਦ ਸਾਡੇ ਹੱਥ ਬੰਨੇ ਆ। ਆਪਾਂ ਹੁਣ ਜਿਹੜਾ ਹੈਗਾ ਉਹਨੂੰ ਸਰਕਾਰ ਦੀ ਇਹ ਆਰਗੂਮੈਂਟ ਨਹੀਂ ਮੰਨ ਸਕਦੇ ਕਿ ਉਹਨੂੰ 2 ਮੌਕੇ ਜਿਹੜੇ ਆ ਉਹ ਦਿੱਤੇ ਜਾਣੇ ਚਾਹੀਦੇ ਆ, ਤੇ ਉਹ ਕਹਿੰਦੇ ਕਿ ਸਰਕਾਰ ਜਿਹੜੀ ਹੈਗੀ ਆ ਲੋਕਾਂ ਨੂੰ ਕੋਈ ਰਿਆਇਤ ਨਹੀਂ ਦਿੰਦੀ, ਲੋਕਾਂ ਨੂੰ ਕੋਈ ਛੋਟ ਨਹੀਂ ਦਿੰਦੀ, ਉਹਨਾਂ ਨੂੰ ਕਹਿੰਦੀ ਤੁਹਾਨੂੰ ਰਿਪੋਰਟ ਕਰ ਦੇਣਾ, ਤੁਸੀਂ ਨਹੀਂ ਪਹੁੰਚੇ, ਤੇ ਆਪ ਉਹ ਟਾਈਮ ਮੰਗਦੀ ਹੈ ਹਨਾ, ਤੇ ਸੇਮ ਰੂਲ ਆਪਣੇ ਆਪ ਤੇ ਡਿਫਰੈਂਟ ਲਗਾਉਂਦੀ ਹੈ, ਲੋਕਾਂ ਤੋਂ ਡਿਫਰੈਂਟ ਐਕਸਪੈਕਟੇਸ਼ਨ ਕਰਦੀ ਹੈ। ਹੁਣ ਸਾਰੀ ਗੱਲ ਇਹ ਆ ਗਈ ਕਿ ਜਿਹੜੀ ਇਹ ਸੀਗਾ 9th ਸਰਕਟ ਦੇ ਮੋਰੇ ਹੁਣ ਫੈਸਲਾ ਇਹ ਆ ਗਿਆ ਕਿ ਇਹਨੂੰ ਇਨ ਐਬਸੈਂਟੀਆ ਨੋਟਿਸ ਦੇ ਵਿੱਚ ਉਹਨਾਂ ਨੇ, ਜੇ ਉਹ ਕਹਿੰਦੇ ਕਿ ਇਹ ਲਾਗੂ ਹੁੰਦਾ ਇਨ ਐਬਸੈਂਟੀਆ ਤੇ ਸਰਕਾਰ ਜਿਹੜੀ 9th ਸਰਕਟ ਆ ਉਹਨੂੰ ਵੀ ਕੋਈ ਤਰਕ ਦੇਣਾ ਪੈਣਾ। ਉਹ ਇਦਾਂ ਨਹੀਂ ਸਿੱਧੇ ਕਿ ਆਪਾਂ ਇਦਾਂ ਸਮਝਦੇ ਉਹਨਾਂ ਨੂੰ ਪ੍ਰੋਪਰ ਜਿਹੜਾ ਲੀਗਲ ਰੂਲ ਰੈਗੂਲੇਸ਼ਨ ਦੇ ਹਿਸਾਬ ਨਾਲ ਜਿਹੜਾ ਇਹ ਕੇਸ ਆ ਉਹ ਡਿਸਾਈਡ ਕਰਨਾ ਪੈਣਾ। ਸੋ ਬੇਸਿਕਲੀ ਉਹ ਸਰਕਾਰ ਇਹ ਕਹਿੰਦੀ 9th ਸਰਕਟ ਨੇ ਕਿਹਾ ਕਿ ਜਿਹੜਾ ਮੈਟਰ ਆਫ ਪੀਨਾ ਮੇਜਾ ਹੈਗਾ, ਸਾਨੂੰ ਨਹੀਂ ਲੱਗਦਾ ਕਿ ਉਹਦੇ ਵਿੱਚ ਕੋਈ ਵੀ ਕਾਮਨ ਸੈਂਸ ਵਰਤੀ ਗਈ ਹੈ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਵੱਲੋਂ। ਤੇ ਜਿਹੜਾ ਨੀਸ਼ ਚਾਵੇਜ਼ ਵਾਲਾ ਜਿਹੜਾ ਕੇਸ ਸੀਗਾ ਉਹਦੇ ਵਿੱਚ ਉਹਨਾਂ ਨੇ ਵਰਡ ਯੂਜ਼ ਕੀਤਾ ਹੈਗਾ ਕਿ ਨੋਟਿਸ ਟੂ ਅਪੀਅਰ ਜੀ। ਉਹ ਕਹਿੰਦੇ ਕਿ ਜਿਹੜੇ ਇਹ ਤੇ ਜਿਹੜੇ ਵਰਡਸ ਜਿਹੜੇ ਹੈਗੇ ਆ ਇੱਕ ਸਪੈਸੀਫਿਕ ਨੋਟਿਸ ਟੂ ਅਪੀਅਰ ਨੂੰ ਮੈਂਸ਼ਨ ਕਰਦੇ ਆ, ਜਿਹੜਾ ਕਿ ਇੱਕ ਸਿੰਗੂਲਰ ਡਾਕੂਮੈਂਟ ਹੁੰਦਾ, ਮਤਲਬ ਕਿ ਇੱਕੋ ਪੇਜ ਦੇ ਉੱਤੇ ਸਾਰਾ ਕੁਝ ਲਿਖਿਆ ਹੋਇਆ, ਨਾ ਕਿ 2 ਜਾਂ 3 ਜਾਂ 4 ਅਲੱਗ-ਅਲੱਗ ਨੋਟਿਸਾਂ ਨੂੰ ਲੈ ਕੇ ਤੁਸੀਂ ਕਹੋ ਕਿ ਇਹ ਮੈਂ ਰਿਕੁਆਇਰਮੈਂਟ ਪੂਰੀ ਕਰਤੀ। ਉਹ ਇਹ ਕਹਿੰਦੇ ਆ ਕਿ ਜਿਹੜਾ ਨੀਸ਼ ਚਾਵੇਜ਼ ਸੀਗਾ ਉਹਨੇ ਕਲੀਅਰਲੀ ਐਕਸਪਲੇਨ ਕਰਤਾ ਕਿ ਤੁਸੀਂ ਇੱਕੋ ਡਾਕੂਮੈਂਟ ਦੇ ਵਿੱਚ ਸਾਰੀ ਇਨਫੋਰਮੇਸ਼ਨ ਦੇਣੀ ਹੈ। ਜੇ ਤੁਸੀਂ ਇੱਕੋ ਡਾਕੂਮੈਂਟ ਦੇ ਵਿੱਚ ਸਾਰੀ ਸਰਕਾਰ ਇਨਫੋਰਮੇਸ਼ਨ ਨਹੀਂ ਦੇ ਪਾਈ, ਡੇਟ, ਟਾਈਮ, ਪਲੇਸ ਆਫ ਹੀਅਰਿੰਗ, ਆਪਾਂ ਜਿਹੜਾ ਨੋਟਿਸ ਨਹੀਂ ਮੰਨਦੇ। ਤੇ ਉਹ ਬੇਸਿਕਲੀ ਉਹਨਾਂ ਨੇ ਇਹਦਾ ਫੈਸਲਾ ਜਿਹੜਾ ਇਦਾਂ ਕੀਤਾ ਕਿ ਸਿੰਗੂਲਰ ਆਰਟੀਕਲ ਜਿਹੜਾ ਹੁੰਦਾ, ਜਿਹੜਾ ਦ ਅੱਖਰ ਹੈਗਾ ਤੇ ਨੋਟਿਸ, ਉਹ ਕਹਿੰਦੇ ਕਿ ਇਹ ਸਿੰਗੂਲਰ ਨਾਊਨ ਇਹ ਸਿੰਬਲਾਈਜ਼ ਕਰਦਾ ਕਿ ਇੱਕੋ ਡਾਕੂਮੈਂਟ ਹੋਣਾ ਚਾਹੀਦਾ, ਮਲਟੀਪਲ ਡਾਕੂਮੈਂਟ ਜਿਹੜੇ ਨਹੀਂ ਹੋਣੇ ਚਾਹੀਦੇ ਆ। ਨੀਸ਼ ਚਾਵੇਜ਼ ਨੇ ਆਲਰੇਡੀ
ਸੁਪਰੀਮ ਕੋਰਟ ਨੇ ਕਲੀਅਰ ਕਰਤਾ ਕਿ ਜੇ ਤੁਸੀਂ ਇਦਾਂ ਦੇ ਡਿਫੈਕਟਿਵ ਨੋਟਿਸ ਦਿਓਗੇ ਤੇ ਉਹਨੂੰ ਆਪਾਂ ਕੈਂਸਲੇਸ਼ਨ ਵਾਸਤੇ ਨਹੀਂ ਮੰਨਦੇ। ਸੋ ਇਹ ਕਹਿੰਦੇ ਕਿ ਇਸੇ ਲੌਜਿਕ ਨਾਲ ਜਿਹੜਾ, ਕਿਉਂਕਿ ਨੀਸ਼ ਚਾਵੇਸ ਨੇ ਕਲੀਅਰਲੀ ਕਰਤਾ ਤੇ ਲਾਅ ਇਸ ਹਿਸਾਬ ਨਾਲ ਲਿਖਿਆ ਗਿਆ, ਤੇ ਆਪਾਂ ਵੀ ਜਿਹੜਾ 5th ਸਰਕਿਟ ਦਾ ਜਿਹੜਾ ਫੈਸਲਾ ਆਇਆ ਆਪਾਂ ਉਹਦੇ ਨਾਲ ਐਗਰੀ ਕਰਦੇ ਹਾਂ ਕਿ ਜਿਹੜੇ ਇਨਸਟੈਂਟ ਆ ਜਿਹੜੇ ਨੋਟਿਸ ਆ ਉਹਦੇ ਉੱਤੇ ਵੀ ਜਿਹੜਾ ਹੈਗਾ ਸੇਮ ਜਿਹੜਾ ਕਨਸੈਪਟ ਹੈਗਾ ਪ੍ਰੇਰਾ ਵਾਲਾ ਤੇ ਨੀਸ਼ ਚਾਵੇਸ ਵਾਲਾ ਇਹ ਅਪਲਾਈ ਹੁੰਦਾ। ਤੇ ਇਸ ਕਰਕੇ ਜਿਹੜੀ ਆਪਾਂ ਸਿੰਘ ਦੀ ਆਰਗੂਮੈਂਟ ਆਪਾਂ ਜਿਹੜੀ ਉਹਨੂੰ ਆਪਾਂ ਮੰਨਦੇ ਹਾਂ। ਜਿਹੜੇ ਸਰਕਾਰ ਨੇ ਆਪਣੀ ਆਰਗੂਮੈਂਟ ਪੇਸ਼ ਕੀਤੀ ਕਿ ਵਰਡ ਜਿਹੜਾ ਹੈਗਾ ਔਰ ਹੈਗਾ ਹਨਾ। ਸੋ ਹੁਣ ਇਹਨਾਂ ਨੂੰ ਸਰਕਾਰ ਦੀ ਵੀ ਆਰਗੂਮੈਂਟ ਜਿਹੜੀ ਹੈ ਐਡਰੈਸ ਕਰਨੀ ਪੈਣੀ ਹੈ। ਸਰਕਾਰ ਕੀ ਕਹਿੰਦੀ ਹੈ ਕਿ ਜਿਹੜਾ ਅੱਖਰ ਉਹਦੇ ਵਿੱਚ ਲਿਖਿਆ ਹੋਇਆ ਉਹ ਔਰ ਲਿਖਿਆ ਹੋਇਆ ਕਿ ਭਾਵੇਂ ਪੈਰਾਗ੍ਰਾਫ 1 ਹੋਵੇ ਜਾਂ ਪੈਰਾਗ੍ਰਾਫ 2 ਹੋਵੇ। ਸੋ ਇਹਦੇ ਉੱਤੇ ਜਿਹੜਾ 9th ਸਰਕਿਟ ਨੇ ਕਾਫੀ ਵਧੀਆ ਇੰਟਰਪ੍ਰੀਟੇਸ਼ਨ ਕੀਤੀ। ਉਹ ਇਹ ਕਹਿੰਦੀ ਕਿ ਪੈਰਾਗ੍ਰਾਫ 1 ਕਿਉਂਕਿ ਨੋਟਿਸ ਦੇ ਬਾਰੇ ਤੁਹਾਨੂੰ ਦੱਸਦਾ। ਸੋ ਪਹਿਲੀ ਜੀ ਚੀਜ਼ ਇਹ ਹੈਗੀ ਕਿ ਪੈਰਾਗ੍ਰਾਫ 1 ਦੇ ਹਿਸਾਬ ਨਾਲ ਸਹੀ ਨੋਟਿਸ ਹੋਣਾ ਚਾਹੀਦਾ। ਪੈਰਾਗ੍ਰਾਫ 2 ਤੁਹਾਨੂੰ ਸਿੰਪਲੀ ਇਹ ਦੱਸਦਾ ਕਿ ਤੁਸੀਂ ਉਹਨੂੰ ਚੇਂਜ ਕਿੱਦਾਂ ਕਰਨਾ ਡੇਟ ਤੇ ਪਲੇਸ ਆਫ ਹੀਅਰਿੰਗ ਨੂੰ। ਕਹਿਣ ਦਾ ਮਤਲਬ ਇਹ ਹੈਗਾ ਕਿ ਜੇ ਤੁਹਾਡਾ ਪਹਿਲੇ ਪੈਰਾਗ੍ਰਾਫ ਦੇ ਵਿੱਚ ਨੋਟਿਸ ਪ੍ਰੋਪਰ ਨਹੀਂ ਹੈਗਾ, ਤੁਸੀਂ ਉਹਨੂੰ ਚੇਂਜ ਨਹੀਂ ਕਰ ਸਕਦੇ। ਜਿਹੜੀ ਚੀਜ਼ ਪਹਿਲਾਂ ਹੀ ਨਹੀਂ ਪ੍ਰੋਪਰ ਹੈਗੀ ਤੁਸੀਂ ਉਹਨੂੰ ਚੇਂਜ ਕਿੱਦਾਂ ਕਰੋਗੇ? ਉਹ ਕਹਿੰਦੇ ਤੁਸੀਂ ਚੇਂਜ ਤਾਂ ਹੀ ਕਰਨਾ ਜੇ ਪਹਿਲੇ ਪੈਰਾਗ੍ਰਾਫ ਦੇ ਵਿੱਚ ਪ੍ਰੋਪਰ ਨੋਟਿਸ ਆ, ਆਲਰੇਡੀ ਡੇਟ ਟਾਈਮ ਪਲੇਸ ਹੀਅਰਿੰਗ ਸੀਗੀ, ਉਹਨੂੰ ਸਰਕਾਰ ਚੇਂਜ ਕਰ ਸਕਦੀ ਹੈ। ਜੇ ਪਹਿਲਾਂ ਆਲਰੇਡੀ ਡਿਫੈਕਟਿਵ ਸੀਗਾ ਉਹਨੂੰ ਸਰਕਾਰ ਚੇਂਜ ਨਹੀਂ ਕਰ ਸਕਦੀ, ਉਹ ਸ਼ੁਰੂ ਤੋਂ ਹੀ ਡਿਫੈਕਟਿਵ ਸੀਗਾ। ਆਪਾਂ ਸਰਕਾਰ ਨੂੰ ਇਹ ਵਰਡ ਔਰ ਦੇ ਉੱਤੇ ਆਪਾਂ ਇਦਾਂ ਦਾ ਕੋਈ ਮੌਕਾ ਨਹੀਂ ਦੇਣਾ ਚਾਹੁੰਦੇ ਜਿਹਦੇ ਵਿੱਚ ਕਿ ਸਰਕਾਰ ਇਹਨੂੰ ਇੱਕ ਐਜ਼ ਅ ਬੈਕਡੋਰ ਯੂਜ਼ ਕਰ ਲਵੇ ਤੇ ਪਹਿਲਾਂ ਗਲਤ ਨੋਟਿਸ ਲੋਕਾਂ ਨੂੰ ਭੁਲੇਖੇ ਪਾਈ ਜਾਵੇ ਤੇ ਬਾਅਦ ਚ ਉਹਨੂੰ ਕਹੇ ਕਿ ਆਪਾਂ ਸਹੀ ਨੋਟਿਸ ਕਰ ਲਿਆ ਤੇ ਸਾਡੀ ਰਿਕੁਆਇਰਮੈਂਟ ਪੂਰੀ ਹੋ ਗਈ ਆ। ਉਹ ਕਹਿੰਦੇ ਕਿ ਜਿਹੜੀ ਸਰਕਾਰ ਦੀ ਜਿਹੜੀ ਇੰਟਰਪ੍ਰੀਟੇਸ਼ਨ ਆ ਔਰ ਵਾਲੀ, ਭਾਵੇਂ ਸਰਕਾਰ ਨੇ ਆਪਣੇ ਵੱਲੋਂ ਵਧੀਆ ਆਰਗੂਮੈਂਟ ਪੇਸ਼ ਕੀਤੇ ਪਰ ਉਹ ਜਿਹੜੇ ਆਰਗੂਮੈਂਟ ਆ ਉਹ ਫਜ਼ੂਲ ਆ, ਕਿਉਂਕਿ ਰਿਕੁਆਇਰਮੈਂਟ ਇਹ ਹੈ ਕਿ ਕਿਸੇ ਚੀਜ਼ ਨੂੰ ਤੁਸੀਂ ਚੇਂਜ ਤਾਂ ਹੀ ਕਰ ਸਕਦੇ ਆ ਜੇ ਪਹਿਲਾਂ ਤੁਸੀਂ ਕੋਈ ਤਰੀਕ ਸੈੱਟ ਕੀਤੀ ਹੋਈ ਹੈ। ਜੇ ਤੁਸੀਂ ਪਹਿਲਾਂ ਹੀ ਨਹੀਂ ਕੋਈ ਤਰੀਕ ਸੈੱਟ ਕੀਤੀ ਹੋਈ ਉਹਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ। ਜਿਹੜਾ ਸੈਕਸ਼ਨ 2 ਹੈਗਾ ਉਹ ਤੁਹਾਨੂੰ ਨਵਾਂ ਨੋਟਿਸ ਟੂ ਅਪੀਅਰ ਇਸ਼ੂ ਕਰਨ ਦਾ ਮੌਕਾ ਨਹੀਂ ਦਿੰਦਾ। ਸੈਕਸ਼ਨ ਜਿਹੜਾ 2 ਹੈਗਾ ਉਹ ਸਿਰਫ ਤੁਹਾਨੂੰ ਇਹ ਕਹਿੰਦਾ ਕਿ ਜਿਹੜਾ ਤੁਹਾਡਾ ਪਹਿਲੇ ਸੈਕਸ਼ਨ ਦੇ ਵਿੱਚ ਜਿਹੜਾ ਨੋਟਿਸ ਟੂ ਅਪੀਅਰ ਸੀਗਾ ਉਹਦੀ ਤੁਸੀਂ ਡੇਟ ਕਿੱਦਾਂ ਚੇਂਜ ਕਰਨੀ ਹੈ। ਸੋ ਸਰਕਾਰ ਇਹ ਨਹੀਂ ਕਹਿ ਸਕਦੀ ਕਿ ਪੈਰਾਗ੍ਰਾਫ 2 ਸਾਨੂੰ ਇੱਕ ਨਵਾਂ ਐਨਟੀਏ ਇਸ਼ੂ ਕਰਨ ਦਾ ਮੌਕਾ ਦਿੰਦਾ। ਸੋ ਉਹਨਾਂ ਨੇ ਬੇਸਿਕਲੀ ਇਹ ਕਿਹਾ ਕਿ ਸਿਰਫ ਜਿਹੜਾ ਸੈਕਸ਼ਨ 1 ਹੈਗਾ ਉਹ ਤੁਹਾਨੂੰ ਐਨਟੀਏ ਦੇ ਬਾਰੇ ਦੱਸਦਾ ਤੇ ਉਹਦੇ ਹਿਸਾਬ ਨਾਲ ਤੁਹਾਡਾ ਜਿਹੜਾ ਪ੍ਰੋਪਰ ਹੋਣਾ ਚਾਹੀਦਾ। ਜਿਹੜਾ ਵਰਡ ਔਰ ਹੈਗਾ ਤੇ ਜਿਹੜਾ ਪੈਰਾਗ੍ਰਾਫ 2 ਹੈਗਾ ਉਹ ਤੁਹਾਨੂੰ ਇੱਕ ਨਵਾਂ ਐਨਟੀਏ ਇਸ਼ੂ ਕਰਨ ਦਾ ਮੌਕਾ ਨਹੀਂ ਦਿੰਦਾ, ਉਹ ਸਿਰਫ ਤੁਹਾਨੂੰ ਟਾਈਮ ਤੇ ਪਲੇਸ ਚੇਂਜ ਕਰਨ ਦਾ ਮੌਕਾ ਦਿੰਦਾ। ਇਸ ਕਰਕੇ ਜਿਹੜੀ ਸਰਕਾਰ ਦੀ ਆਰਗੂਮੈਂਟ ਉਹ ਗਲਤ ਹੈਗੀ ਆ ਤੇ ਜਿਹੜੀ ਸਿੰਘ ਦੀ ਆਰਗੂਮੈਂਟ ਹੈਗੀ ਆ ਉਹ ਸਹੀ ਹੈਗੀ ਆ। ਇਸ ਲਈ ਜਿਹੜਾ ਇਹਨਾਂ ਦਾ ਡਿਸੀਜਨ ਸੀਗਾ ਉਹ ਇਹ ਕਹਿੰਦੇ ਕਿ ਇਹ ਵਾਪਸ ਥੱਲੇ ਕੇਸ ਜਿਹੜਾ ਭੇਜਿਆ ਜਾਊਗਾ ਤੇ ਸਿੰਘ ਦਾ ਕੇਸ ਦੁਬਾਰਾ ਨਵੇਂ ਸਿਰਿਓਂ ਇਮੀਗ੍ਰੇਸ਼ਨ ਜੱਜ ਇੱਕ ਦੁਬਾਰਾ ਜਿੱਦਾਂ ਇੱਕ ਨਵਾਂ ਅਸਾਈਲਮ ਦਾ ਕੇਸ ਹੁੰਦਾ ਉਦਾਂ ਸੁਣੂਗਾ। ਵਾਓ। ਸੋ ਦੇਖੋ, ਟੈਕਨੀਕਲ ਰਾਈਟਿੰਗ ਦੇ ਵਿੱਚ ਸਰਕਾਰ ਦੁਆਰਾ ਥੋੜੀ ਜਿਹੀ ਮਿਸਟੇਕ ਹੋ ਗਈ ਤੇ ਵਕੀਲ ਨੇ ਬਹੁਤ ਵਧੀਆ ਇਸ ਚੀਜ਼ ਨੂੰ ਦੇਖੋ ਅਟਾਰਨੀ ਟਿਰਕੇਣਾ ਜੀ ਫੜਿਆ ਤੇ ਇਸ ਬੰਦੇ ਨੂੰ ਰਾਹਤ ਦਵਾਈ। ਇਕੱਲੇ ਇਹਨੂੰ ਹੀ ਨਹੀਂ, ਹੋਰ ਪਤਾ ਨਹੀਂ ਕਿੰਨੇ ਕੁ ਸੈਂਕੜੇ ਬੰਦਿਆਂ ਨੂੰ ਇਸ ਦੇ ਨਾਲ ਜਿਹੜੀ ਉਹ ਰਾਹਤ ਜਿਹੜੀ ਉਹ ਮਿਲਣੀ ਆ। ਸੋ ਨਵੇਂ ਪੱਧਰ ਤੋਂ ਬੇਸਿਕਲੀ ਉਸ ਦਾ ਜਿਹੜੀ ਹੁਣ ਨਵੀਂ ਪਟੀਸ਼ਨ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਲੱਗੂਗੀ, ਅਸਾਈਲਮ ਦਾ ਕੇਸ ਜਿਹੜਾ ਲੱਗੂਗਾ। ਸੋ ਜੋ ਕੁਝ ਵੀ ਇਸ ਦੇ ਵਿੱਚ ਹੋਇਆ ਪਹਿਲੋਂ, ਜੋ ਕੁਝ ਵੀ ਉਸ ਤੋਂ ਸਾਰਾ ਕੁਝ ਰਫਾ ਦਫਾ ਹੋ ਜਾਊਗਾ। ਉਹ ਸਾਰੀਆਂ ਚੀਜ਼ਾਂ ਅਗਲੀ ਵਾਰੀ ਇਨਐਡਮਿਸਿਬਲ ਹੁੰਦੀਆਂ ਹੈ ਜਾਂ ਕਿੱਦਾਂ ਹੁੰਦਾ ਹੈ ਫਿਰ? ਕਿਉਂਕਿ ਇਹਨੇ ਮੇਰੇ ਖਿਆਲ ਕੋਈ ਸਬਮਿਟ ਹੀ ਨਹੀਂ ਕੀਤਾ ਹੋਣਾ, ਗਿਆ ਹੀ ਨਹੀਂ ਕਦੀ ਤੇ ਮੌਕਾ ਨਹੀਂ ਮਿਲਿਆ ਤੇ ਇਹਦੀ ਗੈਰ ਮੌਜੂਦਗੀ ਦੇ ਵਿੱਚ ਇਹ ਡਿਸੀਜਨ ਦੇ ਦਿੱਤਾ ਹੈ ਨਾ। ਸੋ ਇਹਦਾ ਜਿਹੜਾ ਮੁੱਦਾ ਸੀਗਾ ਉਹ ਹੁਣ ਕੀ ਹੈ ਕਿ ਜਦੋਂ ਤੁਸੀਂ ਵਕੀਲ ਪਿਕ ਕਰਦੇ ਆ ਕੋਈ ਵੀ BIA ਦੇ ਵਿੱਚ 9th ਸਰਕਿਟ ਦੇ ਵਿੱਚ, ਸੋ ਸਿੱਧੇ ਮੈਸੇਜ ਆ ਕਮਿਊਨਿਟੀ ਨੂੰ, ਆਇਡੈਂਟੀਫਾਈ ਕਰੋ ਕਿ ਕਿਹੜੇ ਵਕੀਲ ਆ ਜਿਹੜੇ ਹਾਕੀ ਸਟਿੱਕਾਂ ਦੇ ਪੋਸਟਰ ਲਾਉਣ ਵਾਲੇ ਤੱਕ ਹੀ ਸੀਮਿਤ ਆ ਕਿ ਆਪਾਂ ਵੋਲਿਊਮ ਕਰਨੀ ਹੈ ਹਨਾ, ਤੇ ਕਿਹੜੇ ਵਕੀਲ ਆ ਜਿਹੜੇ ਟੈਕਨੀਕਲ ਜਿਹੜੇ ਤਰਕ ਉਹ ਪੇਸ਼ ਕਰ ਸਕਦੇ ਆ, ਕਿਹੜੇ ਬੰਦਿਆਂ ਕੋਲ ਨੌਲੇਜ ਤੇ ਟਾਈਮ ਤੇ ਐਬਿਲਿਟੀ ਹੈਗੀ ਆ ਉਹ ਕਰਨ ਦੀ ਹਨਾ। ਸੋ ਸਾਰੀ ਗੱਲ ਉਹ ਆ ਜਾਂਦੀ ਹੈ ਕਿ ਹੁਣ ਆਹੀ ਜੇ ਬੰਦਾ ਇਦਾਂ ਦੇ ਵਕੀਲ ਕੋ ਜਾਂਦਾ ਜਿਹੜਾ ਬਸ ਕੰਧਾਂ ਤੇ ਪੋਸਟਰ ਹਾਕੀ ਸਟਿੱਕਾਂ ਤੱਕ ਹੀ ਲਿਮਿਟਡ ਹੈਗਾ, ਉਹ ਇਹ ਕੇਸ ਜਿੱਤ ਨਹੀਂ ਸਕਦਾ ਸੀਗਾ। ਸੋ ਇਹ ਆ ਕਿ ਜਿਹੜੀ ਜਨਤਾ ਸਾਡੀ ਆ ਉਹਨੂੰ ਵੀ ਪਤਾ ਹੋਣਾ ਚਾਹੀਦਾ ਕਿ ਅਪੀਲ ਦੇ ਵਿੱਚ ਐਕਚੁਅਲੀ ਹੁੰਦਾ ਕੀ ਆ। ਸਾਡੇ ਕੋਲ ਹੁਣ ਕਈ ਲੋਕੀ ਆਉਂਦੇ ਆ ਅਪੀਲ ਵਾਸਤੇ ਕਿ ਮੇਰਾ ਕੇਸ ਡਿਨਾਈ ਹੋ ਗਿਆ, ਸਾਡੀ ਅਪੀਲ ਲਾ ਦਿਓ। ਉਹਨਾਂ ਨੂੰ ਦੱਸ ਦਈਦਾ ਆਪਾਂ ਕਿ ਤੇਰਾ ਬਈ ਏਦਾਂ ਤੇਰਾ ਆਹ ਮੁੱਦਾ ਸੀਗਾ, ਤੇਰੇ ਚਾਂਸ ਨਹੀਂ ਹੈਗੇ ਉੱਤੇ ਜਾਣ ਦੇ ਕਿਉਂਕਿ ਤੇਰੀ ਬਿਆਨ ਹੀ ਗਲਤ ਹੋ ਗਏ। ਜਿੱਥੇ 2 ਬੰਦੇ ਸੀਗੇ ਤੂੰ 5 ਬਣਾਤੇ ਨਾ, ਇਹ ਚੀਜ਼ ਰਿਵਰਸ ਨਹੀਂ ਹੋ ਸਕਦੀ। ਸੋ ਏਦਾਂ ਕਿ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ 5-10% ਉਹਨਾਂ ਦੀ ਅਪਰੂਵਲ ਰੇਟਿੰਗ ਆ, ਸਾਰੇ ਕੇਸ ਅਪਰੂਵ ਨਹੀਂ ਹੋ ਸਕਦੇ। ਸੋ ਜਿਹੜਾ ਕਈ ਵਾਰੀ ਕੀ ਹੈ ਕਿ ਤੁਸੀਂ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਜਦੋਂ ਜਾਂਦੇ ਹੋ ਕਿ ਤੁਹਾਡੇ ਬਿਆਨ ਹੀ ਬਹੁਤ ਜ਼ਿਆਦਾ ਗਲਤ ਹੋ ਗਏ ਨਾ,
ਉਹ ਕਈ ਵਾਰੀ ਜਿਹੜੀਆਂ ਅਪੀਲਾਂ ਤਾਂ ਤੁਸੀਂ ਲਾ ਤਾਂ ਦਿੰਦੇ ਹੋ ਕਿਉਂਕਿ ਤੁਹਾਨੂੰ ਵਰਕ ਪਰਮਿਟ ਵਗੈਰਾ ਮਿਲਦਾ ਰਹਿੰਦਾ, ਅੱਗੇ ਤੁਹਾਡਾ ਟਾਈਮ ਲੱਗ ਜਾਂਦਾ, ਪਰ ਕਾਫੀ ਸਾਰੀਆਂ ਜਿਹੜੀਆਂ ਅਪੀਲਾਂ ਉਹ ਤੁਸੀਂ ਜਿੱਤ ਨਹੀਂ ਸਕਦੇ ਹੋ। ਪਰ ਇਹ ਹੈ ਕਿ ਕਈ ਅਪੀਲਾਂ ਤੁਸੀਂ ਟੈਕਨੀਕਲ ਗਰਾਊਂਡ ਦੇ ਉੱਤੇ ਜਿੱਤ ਸਕਦੇ ਹੋ। ਸੋ ਕਈ ਅਪੀਲਾਂ ਜਿਹੜੀਆਂ ਟੈਕਨੀਕੈਲਿਟੀ ਤੇ ਆ ਜਾਂਦੀਆਂ। ਸੋ ਤਾਂ ਤੁਸੀਂ ਜਦੋਂ ਅਪੀਲ ਲਾਉਂਦੇ ਹੋ BIA ਮੋਰੇ, ਸਰਕਿਟ ਕੋਰਟ ਮੋਰੇ, ਤੁਹਾਨੂੰ ਘੱਟੋ ਘੱਟ ਮੈਂ ਐਜ਼ ਅ ਲਾਇਰ ਇਹ ਐਕਸਪੈਕਟ ਕਰਦਾ ਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੇਰਾ ਕੇਸ ਕਿਉਂ ਡਿਨਾਈ ਹੋਇਆ, ਡਿਨਾਇਲ ਡਿਸੀਜਨ ਕੀ ਹੈ। ਉਹ ਲੋਕੀ ਆ ਰਹੇ ਦੱਸੀ ਜਾ ਰਹੇ, ਕਹਿੰਦੇ ਮੈਂ ਕਿਹਾ ਡਿਨਾਇਲ ਡਿਸੀਜਨ ਦੀ ਕਾਪੀ ਪੜੀ, ਨਹੀਂ ਭਾਜੀ ਕਾਪੀ ਤਾਂ ਦਿੱਤੀ ਨਹੀਂ, ਵਕੀਲ ਨੇ ਤਾਂ ਡਿਸੀਜਨ ਨਹੀਂ ਦਿੱਤਾ, ਮੇਰਾ ਫੋਨ ਨਹੀਂ ਚੱਕਦਾ ਮੇਰਾ। ਫਿਰ ਉਹਨੂੰ ਮੈਂ ਤੇਰੇ ਹਿਸਾਬ ਨਾਲ ਕਿਉਂ ਹੋਣਾ ਭਾਜੀ, ਪਤਾ ਨਹੀਂ, ਬਿਆਨ ਤਾਂ ਸਹੀ ਹੋਏ ਸੀਗੇ। ਸੋ ਬੜਾ ਜ਼ਿਆਦਾ ਹਨੇਰੇ 'ਚ ਰੱਖਿਆ ਜਾਂਦਾ ਕਿ ਕੋਚਿੰਗ ਜੀ ਦੇ ਕੇ ਭੇਜ ਦਿੰਦੇ ਆ ਕਿ ਇੱਥੇ ਜਾ ਕੇ ਕੋਰਟ ਦੇ ਵਿੱਚ ਫਲਾਨੀ ਢਮਕਾਨੀ ਚੀਜ਼ ਕਹਿਣੀ ਆ, ਉੱਤੇ ਜਿਹੜੇ ਪਾਸ ਹੋ ਗਏ 70-80% ਕੋਰਟ ਜਿਹੜਾ ਪਾਸ ਕਰ ਦਿੰਦਾ, ਤਾਂ ਕਰਕੇ ਜਿਹੜੇ ਹਾਕੀ ਸਟਿੱਕਾਂ ਵਾਲੇ ਵਕੀਲ ਆ ਇਹਨਾਂ ਦਾ ਕੰਮ ਤੁਰੀ ਜਾਂਦਾ ਵਾ। ਤੇ ਬਾਕੀ ਅੱਗੇ ਜਾ ਕੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਤੇ 9th ਸਰਕਿਟ ਵਗੈਰਾ ਤੇ ਤੀਰ ਤੁੱਕਾ ਜਿਹਾ ਜਿਹੜਾ ਉਹ ਲਾ ਦਿੰਦੇ ਆ, ਜਾਂ ਪੈਸੇ ਫੜ ਲੈਂਦੇ ਲੋਕਾਂ ਤੋਂ। ਤੇ ਜਦੋਂ ਇਹਨਾਂ ਦਾ ਕੰਮ ਦੇਖੀਦਾ BIA ਦਾ, ਆਪਾਂ ਜਿਹੜਾ ਜਿੱਦਾਂ ਡਿਸਕਸ ਕੀਤਾ ਸੀਗਾ ਪਹਿਲਾਂ ਵੀ ਰੇਡੀਓ ਤੇ, ਕਿ ਮੁੱਦੇ ਨਹੀਂ ਰੇਜ਼ ਸਹੀ ਤਰੀਕੇ ਨਾਲ ਕੀਤੇ, ਤੇ ਸਰਕਿਟ ਕੋਰਟ ਬੇਸਿਕਲੀ ਕਹਿੰਦੀ ਕਿ ਨਹੀਂ, ਤੁਸੀਂ BIA ਦੇ ਮੋਰੇ ਮੌਕਾ ਸੀਗਾ, ਤੁਸੀਂ ਕੀਤੇ ਨਹੀਂ ਤੁਸੀਂ। ਸੋ ਇਦਾਂ ਕਿ ਜਾਂ ਤਾਂ ਇਹ ਵਕੀਲਾਂ ਨੂੰ ਉਹ ਜੇ ਸੁਣਦੇ ਆ ਤਾਂ ਤੁਸੀਂ ਜਾਂ ਤਾਂ ਭਾਈ ਕੇਸ ਨਾ ਫੜੋ, ਜਨਤਾ ਦਾ ਜੇ ਕੰਮ ਨਹੀਂ ਕਰਨਾ ਹੈ ਨਾ। ਜੇ ਫਿਰ ਫੜਦੇ ਆ ਤਾਂ ਫਿਰ ਜਾਂ ਤਾਂ ਕੰਮ ਆਪਣਾ ਥੱਲੇ ਤੱਕ ਰੱਖੋ, ਸਿਰਫ ਜਿਹੜਾ ਜਿੱਥੇ ਦਾ ਤਾਂ ਸਿਰਫ ਪੋਸਟਰ ਤੇ ਹਾਕੀ ਸਟਿੱਕਾਂ ਦੀ ਗੱਲ ਆ ਗਈ ਹੈ ਨਾ। ਤੇ ਜਿਹੜੀ ਫਿਰ ਜਨਤਾ ਵਾ ਜਿਹੜੀ ਕੇਸ ਜਿਹੜੀ ਲੈ ਕੇ ਜਾਂਦੀ ਉਹਨਾਂ ਨੂੰ ਵੀ ਇਦਾਂ ਕਿ ਜੇ ਤੁਹਾਨੂੰ ਆਪ ਨੂੰ ਨਹੀਂ ਪਤਾ ਕਿ ਕੀ ਹੋ ਰਿਹਾ, ਫਿਰ ਇਦਾਂ ਕਿ ਤੁਹਾਨੂੰ ਬੇਵਕੂਫ ਬਣਾਉਣਾ ਵੀ ਸੌਖਾ ਵਕੀਲਾਂ ਦੇ ਲਈ, ਕਿਉਂਕਿ ਉਹਨੇ ਕਹਿਣਾ, ਇਹਨੇ ਕਿਹੜਾ ਪੜ੍ਹ ਕੇ ਦੇਖਣਾ, ਇਹਨੇ ਤਾਂ ਸਿੱਧੇ ਕਹਿਣਾ ਕਿ ਭਾਜੀ ਜੋ ਤੁਸੀਂ ਕਰਨਾ ਕਰ ਦਿਓ। ਸੋ ਗੱਲ ਉਹ ਨਹੀਂ ਹੈਗੀ ਕਿ ਜੋ ਤੁਸੀਂ ਕਰਨਾ ਕਰ ਦਿਓ। ਜਦੋਂ ਤੁਹਾਨੂੰ ਆਪਾਂ ਵੀ ਕਹਿੰਦਾ ਕਿ ਨਹੀਂ ਭਾਜੀ ਤੁਹਾਡਾ ਆਹ ਡਿਫਿਕਲਟ ਕੇਸ ਆ, ਇਹਦੇ ਵਿੱਚ ਆਹ ਚੈਲੰਜ ਆ, ਇਹਦੇ ਕਰਕੇ ਡਿਨਾਈ ਹੋ ਸਕਦਾ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਤੁਹਾਡਾ ਕੇਸ ਡਿਨਾਈ ਕਰ ਦੇਣਾ। ਉਹਦਾ ਮਤਲਬ ਇਹ ਹੈਗਾ ਕਿ ਆਪਾਂ ਬੈਸਟ ਪੋਸੀਬਲ ਆਰਗੂਮੈਂਟ ਤੁਹਾਡੇ ਕਰ ਸਕਦੇ ਹਾਂ, ਪਰ ਜਿਹੜੀ ਰੂਲਿੰਗਸ ਹੈਗੀਆਂ ਤੁਹਾਡੀ ਸਾਈਡ ਤੇ ਨਹੀਂ ਹੈਗੀਆਂ। ਸੋ ਜਿਹੜਾ ਐਪੀਲੇਟ ਵਰਕ ਹੈਗਾ ਉਹ ਇਸ ਤਰੀਕੇ ਦੇ ਨਾਲ ਚੱਲਦਾ। ਜੀ। ਸੋ ਬਿਲਕੁਲ ਇਹ ਤਾਂ ਸ਼ੁਰੂ ਤੋਂ ਹੀ ਜਿਹੜਾ ਆ ਹਦਾਇਤ ਸਾਰਿਆਂ ਨੂੰ ਹੀ ਹੈਗੀ ਆ ਵੀ ਭਾਈ ਜਦੋਂ ਵੀ ਕੋਈ ਇਦਾਂ ਦਾ ਮਸਲਾ ਆ, ਹਮੇਸ਼ਾ ਚੰਗੀ ਚੀਜ਼ ਨੂੰ ਤਰਜੀਹ ਦਿਓ। ਹੁਣ ਦੇਖੋ ਅਟਰਨੀ ਟਿਰਕਿਆਣਾ ਜੀ, ਜਦੋਂ ਸਭ ਨੂੰ ਹੀ ਪਤਾ ਆ ਵੀ ਕਿੰਨੇ ਹੀ ਲੱਖਾਂ ਰੁਪਈਏ ਲਾ ਕੇ ਉੱਧਰੋਂ ਇੱਧਰ ਆਉਣ ਦੀ ਜਿਹੜੀ ਉਹ ਕੋਸ਼ਿਸ਼ ਹੁੰਦੀ ਆ, ਕਰਦੇ ਆ। ਫਿਰ ਇੱਥੇ ਆ ਕੇ 100-200 ਹਜ਼ਾਰ ਡਾਲਰ ਦੇ ਪਿੱਛੇ ਜਿਹੜੇ ਉਹ ਕੰਮ ਖਰਾਬ ਆਪਣਾ ਆਪ ਖੁਦ ਕਰਾ ਲੈਂਦੇ ਆ। ਇੱਦਾਂ ਨਾ ਕਰਿਆ ਕਰੋ। ਤੁਸੀਂ ਜੇ ਪਿੱਛੇ ਇੰਨਾ ਖਰਚਾ ਕਰਕੇ ਆ ਰਹੇ ਹੈਗੇ ਆ, ਤਾਂ ਭਾਈ ਗਾਂਹ ਵੀ ਕੋਈ ਚਾਹੀਦੀ ਚੀਜ਼, ਜਿਹੜੇ ਚਾਹੀਦੇ ਵਕੀਲ ਨੂੰ ਜਿਹੜਾ ਉਹ ਤੁਸੀਂ ਰੱਖੋ, ਜਿਹਨੂੰ ਪਤਾ ਹੈ ਵੀ ਤਰਕ ਕਿੱਦਾਂ ਦੇਣਾ, ਕਿਵੇਂ ਦੇਣਾ ਆ। ਉਹ ਫਿਰ ਨਹੀਂ ਤਾਂ ਬਾਅਦ 'ਚ ਤੁਹਾਡੇ ਲਈ ਜਿਹੜੀ ਉਹ ਮੁਸ਼ਕਲ ਦਾ ਸਬੱਬ ਜਿਹੜਾ ਆ ਉਹ ਬਣੂਗਾ। ਬਹੁਤ ਸਾਰੇ ਲੋਕ ਜਿਹੜੀ ਇਹਨਾਂ ਗਲਤ ਪ੍ਰੈਕਟਿਸਿਸ ਦੇ ਕਰਕੇ, ਜਾਂ ਕਹਿ ਲਓ ਵੀ ਸਸਤੇ ਦੇ ਕਰਕੇ ਕਹਿ ਲਓ, ਜਾਂ ਮੈਨੂੰ ਉਹਨੇ ਕਿਹਾ ਜਾਂ ਉਹਨੂੰ ਕਿਹਾ, ਉਹ ਗੱਲਾਂ ਦੇ ਕਰਕੇ ਜਿਹੜੇ ਉਹ ਰਗੜ ਹੋਏ ਨੇ। ਕਈ ਵਿਚਾਰੇ ਕਈ ਦਹਾਕਿਆਂ ਤੋਂ ਇੱਥੇ ਹੀ ਜਿਹੜੇ ਆ ਉੱਦਾਂ ਹੀ ਫਸੇ ਆ, ਜਿਨ੍ਹਾਂ ਨੂੰ ਅਗਾਂਹ ਜਾਣ ਦਾ ਕੋਈ ਰਸਤਾ ਹੀ ਜਿਹੜਾ ਹੁਣ ਕੋਈ ਨਹੀਂ ਲੱਭ ਰਿਹਾ, ਕਰਨਾ ਤੇ ਕਰਨਾ ਕੀ ਆ। ਸੋ ਦੇਖੋ ਵਕੀਲ ਦੀ ਲਿਆਕਤ ਦੇਖੋ ਕਿੱਦਾਂ, ਏ, ਦਾ, ਔਰ ਇਹ 3 ਸ਼ਬਦਾਂ ਦੇ ਜਿਹੜੇ ਉਹ ਗੇੜ ਦੇ ਵਿੱਚ ਉਸਨੇ ਆਪਣੇ ਕਲਾਇੰਟ ਦੇ ਲਈ ਇੱਕ ਨਵੀਂ ਰੌਸ਼ਨੀ ਦੀ ਕਿਰਨ ਜਿਹੜੀ ਉਹ ਜਗਾਈ ਹੈਗੀ ਆ। ਨਵੀਂ ਪਟੀਸ਼ਨ ਜਿਹੜੀ ਉਸ ਨੂੰ ਪਾਉਣ ਦਾ ਜਿਹੜਾ ਉਹ ਮੌਕਾ ਮਿਲ ਰਿਹਾ ਹੈਗਾ। ਸੋ ਇਹ ਸਮਾਰਟਨੈਸ ਹੁੰਦੀ ਹੈ ਇਹ ਸਾਰੀਆਂ ਚੀਜ਼ਾਂ ਦੇ ਵਿੱਚ। ਕਲਾਇੰਟ ਜੇ ਸਮਾਰਟ ਆ ਤੇ ਉਹਨੇ ਫਿਰ ਜਿਹੜਾ ਅੱਗੇ ਵਕੀਲ ਉਹ ਵੀ ਫਿਰ ਉਦਾਂ ਦਾ ਹੀ ਜਿਹੜਾ ਉਹ ਨਾਲ ਦੇ ਨਾਲ ਲੱਭਣਾ। ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਸਮਾਰਟ ਨਹੀਂ, ਪਰ ਇਹ ਆ ਵੀ ਬੰਦਾ ਕਈ ਵਾਰੀ ਨਾ ਐਵੇਂ ਸਰਫਾ ਕਰ ਜਾਂਦਾ ਇਹੋ ਜਿਹੇ ਮੌਕੇ ਤੇ ਆ ਕੇ ਵੀ ਭਾਈ ਹੁਣ ਆਪਾਂ ਕੀ ਕਰੀਏ, ਚੱਲ ਯਾਰ ਇੱਥੇ 500 ਬਚਦਾ, ਇੱਥੇ 1000 ਬਚਦਾ, ਇੱਥੇ ਇੰਨੇ ਬਚਦੇ ਆ, ਬਚਾ ਲਈਏ। ਏਦਾਂ ਨਾ ਕਰੋ, ਕਿਉਂਕਿ ਜੇ ਇੱਥੇ ਰਹੋਗੇ ਫਿਰ ਹੀ ਇਹਨਾਂ ਡਾਲਰਾਂ 'ਚ ਕਮਾਈ ਹੋਣੀ, ਜੇ ਪਿੱਛੇ ਵਾਪਸ ਤੋਰਤਾ ਫਿਰ ਉੱਥੇ ਕੀ ਕਰੋਗੇ? ਫਿਰ ਹੋਰ ਮੁਸ਼ਕਲਾਂ ਜਿਹੜੀਆਂ ਤੁਹਾਨੂੰ ਜਿਹੜੀਆਂ ਉਹ ਪੈ ਸਕਦੀਆਂ। ਸੋ ਦੋ ਜ਼ਰੂਰ ਦੋ ਚੀਜ਼ਾਂ ਰਾਜਦੀਪ ਜੀ, ਇੱਕ ਪਹਿਲਾਂ ਤਾਂ ਇਹ ਹੈ ਕਿ ਹੁਣ ਦੇਖੋ ਜਦੋਂ ਤੁਸੀਂ ਇਸ ਲੈਵਲ ਤੇ ਜਾ ਕੇ ਐਪੀਲੇਟ ਕੰਮ ਕਰਨਾ, ਜਦੋਂ ਤੁਸੀਂ ਇਹ ਜਿਹੜੇ ਸੈਕਸ਼ਨ, ਇਹ ਕੋਈ ਏਦਾਂ ਨਹੀਂ ਕਿ ਰਾਤੋਂ ਰਾਤ ਹੀ ਵਕੀਲ ਨੂੰ ਪਤਾ ਵਾ, ਵਕੀਲ ਨੇ ਪੜ੍ਹ ਕੇ ਸਮਝ ਕੇ, ਕਿਉਂਕਿ ਦੇਖੋ ਸਰਕਾਰਾਂ, ਸੁਪਰੀਮ ਕੋਰਟ, ਕੇਸ ਲੈਵਲ ਦੀ ਗੱਲ ਹੈ। ਜਿਹੜੇ ਕੇਸ ਇਹਨਾਂ ਨੂੰ ਬਣਾਉਣ ਦੇ ਵਿੱਚ ਜਿਹੜਾ ਸਾਡੀ ਜਿੱਦਾਂ ਮੰਨ ਲਓ ਕਿ ਸਾਡੇ ਕੋਲ ਕੇਸ ਆਵੇ, ਇਹਦੀ ਸਹੀ ਟਾਈਮ ਦੀ ਜਿਹੜੀ ਲਾਗਤ ਆ ਉਹ ਮਹੀਨੇ 2 ਮਹੀਨੇ ਤੁਹਾਨੂੰ ਕੰਮ ਕਰਨਾ ਪੈਣਾ ਐਜ਼ ਅ ਅਟਰਨੀ ਜਾਂ ਤੁਹਾਡੇ ਅਟਰਨੀਆਂ ਨੂੰ, ਹਨਾ। ਇਹਦੀ ਇੱਕ ਇਨਹੈਰੈਂਟ ਜਿਹੜੀ ਕਾਸਟ ਹੈਗੀ ਲਾਇਰ ਜਾਂ ਲਾਅ ਫਰਮ ਨੂੰ, ਪਹਿਲਾਂ ਤਾਂ ਇਹ ਦੇਖੋ ਕਿ ਜਦੋਂ 2 ਮਹੀਨੇ ਉਹ ਕੰਮ ਕਰੂਗੇ ਉਹਨਾਂ ਨੂੰ ਆਪ ਕਿੰਨੀ ਪਊਗੀ, ਹਨਾ। ਉਹ ਤਾਂ ਆ ਕੇ ਜਿੱਦਾਂ ਕਈ ਵਾਰੀ ਕਹਿੰਦਾ ਕਿ ਬੰਦਾ ਭਾਜੀ ਉਹ ਫਲਾਨਾ ਵਾਲਾ ਬੰਦਾ ਤਾਂ ਮੈਨੂੰ ਕਹਿੰਦਾ ਮੈਂ ਤੇਰੀ 5000 ਚਲਾ ਦੇਣੀ ਹੈ, ਮੈਂ ਕਿਹਾ ਤੂੰ ਉੱਥੋਂ ਲਵਾ ਫਿਰ ਜਾ ਕੇ, ਹਨਾ। ਤੇ ਏਦਾਂ ਕਿ ਜਦੋਂ ਤੁਸੀਂ ਐਪੀਲੇਟ ਵਰਕ, ਜੇ ਤੁਹਾਡਾ ਥੱਲੇ ਇਮੀਗ੍ਰੇਸ਼ਨ ਜੱਜ ਦੇ ਤੁਹਾਡਾ ਕੇਸ ਡਿਨਾਈ ਹੋ ਗਿਆ, ਤੁਹਾਡੇ ਚਾਂਸ ਉੱਤੇ ਜਾ ਕੇ ਉਹਨੂੰ ਰਿਵਰਸ ਕਰਾਉਣ ਦੇ ਕਾਫੀ ਘੱਟ ਹੁੰਦੇ ਆ। ਪਰ ਜੀ। ਇਹ ਹੈ ਕਿ ਜਿੰਨੇ ਹੁੰਦੇ ਆ ਉਹਨੂੰ ਤੁਸੀਂ ਪ੍ਰੋਪਰਲੀ ਚਾਂਸ ਜਿਹੜਾ ਲਓ, ਨੰਬਰ 1। ਦੂਜੀ ਚੀਜ਼ ਜਿਹੜੀ ਡਿਸਕਸ ਕਰਨੀ ਸੀਗੀ ਆਪਾਂ,
ਉਹ ਸੀਗੀ ਜਿਹੜਾ ਸਾਡਾ ਖੁਦ ਦਾ ਕੇਸ ਸੀਗਾ, ਕਰਨਵੀਰ ਦਾ ਕੇਸ ਸੀਗਾ, 4th ਸਰਕਿਟ ਵਾਲਾ ਨਾ, ਜਿਹੜਾ 4th ਸਰਕਿਟ ਨੇ ਡਿਨਾਈ ਕਰਤਾ, 2 ਜੱਜ ਨੇ ਡਿਨਾਈ ਕੀਤਾ, 1 ਜੱਜ ਐਗਰੀ ਹੋ ਗਿਆ। ਜੀ ਤੇ ਬੇਸਿਕਲੀ ਸਾਰਾ ਮੁੱਦਾ ਉਹਨਾਂ ਦਾ ਇਹ ਸੀਗਾ ਕਿ ਜਿਹੜਾ ਥੱਲੇ ਵਕੀਲ ਸੀਗਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ, ਉਹਨੇ ਆਰਗੂਮੈਂਟ ਪ੍ਰੋਪਰ ਨਹੀਂ ਕੀਤੇ ਸੀਗੇ। ਹੁਣ ਕੀ ਸੀਗਾ ਕਿ ਬਹੁਤ ਦੇਰ ਆਪਣੇ ਪਿਛਲੇ 2-3 ਸਾਲਾਂ ਤੋਂ ਮੈਂ ਚਲੋ ਸੋਚਦਾ ਹੈਗਾ ਕਿ ਕੀ ਕਿਸੇ ਵਕੀਲ ਖਿਲਾਫ ਕੰਪਲੇਂਟ ਕਰਨੀ, ਕੁਛ ਕਰਨਾ ਨਾ, ਬੰਦਾ ਸੇਮ ਪ੍ਰੋਫੈਸ਼ਨ ਆ, ਚਲੋ ਆਪਾਂ ਵੀ, ਪਰ ਹੁਣ ਏਦਾਂ ਕਿ ਕੰਮ ਕਈ ਵਾਰੀ ਏਦਾਂ ਦਾ ਕਰਦੇ ਆ ਕਿ ਹੱਥ ਵੱਜ ਗਏ, ਹੁਣ ਸਾਡੇ ਕੋਈ ਮੌਕਾ ਨਹੀਂ ਹੈਗਾ। ਸੋ ਉਹਦੀ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਅਪਡੇਟ ਦੇਣਾ ਵਾ ਕਿ ਅਨਬੰਕ ਕਰਨੀ ਆ ਕਿ ਆਪਾਂ ਉਹਦਾ ਇਨਫੈਕਟਿਵ ਅਸਿਸਟੈਂਸ ਆਫ ਕਾਉਂਸਲ ਵਕੀਲ ਦੇ ਖਿਲਾਫ ਕੰਪਲੇਂਟ ਕਰਕੇ ਕਰਨੀ ਆ। ਸੋ ਉਹਦੇ ਵਿੱਚ ਕੋਈ ਸਾਡੇ ਕੋਲ ਚੋਇਸ ਨਹੀਂ ਹੁਣ ਰਹੀ, ਉਹ ਫਿਰ ਵਕੀਲ ਦੇ ਖਿਲਾਫ ਕੰਪਲੇਂਟ ਕਰਕੇ ਹੀ ਕਰਨਾ ਪੈਣਾ, ਕਿਉਂਕਿ ਹੁਣ ਸਰਕਿਟ ਕੋਰਟ ਨੇ ਵੀ ਸਿੱਧੇ ਆਪਣੇ ਡਿਸੀਜਨ 'ਚ ਹੀ ਲਿਖਤਾ ਕਿ ਤੁਹਾਡਾ ਜਿਹੜਾ ਵਕੀਲ ਸੀਗਾ ਥੱਲੇ, ਉਹਨੇ ਜੀ ਜਿਹੜਾ ਸੀਗਾ ਕਿ ਮੀਨਿੰਗਫੁਲੀ ਚੈਲੰਜ ਨਹੀਂ ਕੀਤਾ। ਤੇ ਹੁਣ ਜਾਂ ਤਾਂ ਏਦਾਂ ਅਨਬੰਕ ਜਿਹੜਾ ਸੀਗਾ ਉਹਦਾ ਡਿਸੀਜਨ ਉਹ ਸੀਗਾ ਕਿ ਜਿਹੜਾ 4th ਸਰਕਿਟ ਨੇ ਨਾਨ ਪ੍ਰੈਸੀਡੈਂਟ ਡਿਸੀਜਨ ਬਣਾਇਆ, ਮਤਲਬ ਕਿ ਪਹਿਲਾਂ ਤਾਂ ਜਾਂ ਉਹਨੂੰ ਪ੍ਰੈਸੀਡੈਂਟ ਡਿਸੀਜਨ 'ਚ ਕਨਵਰਟ ਕਰਾਵਾਂ, ਫਿਰ ਦੇਖਾਂ ਤੇ ਉਹਦੀ ਅਨਬੰਕ ਜਿਹੜੀ ਅਪੀਲ ਸੀਗੀ ਉਹਦੇ ਜਿਹੜੇ ਅਪਰੂਵ ਹੋਣ ਦੀ ਜਿਹੜੀ ਰੇਟਿੰਗ ਮੈਂ ਚੈੱਕ ਕੀਤੀ ਉਹ ਸੀਗੀ 0.3%। ਬੋਲੇ ਜਿਹੜਾ 0.3% ਚਾਂਸ ਸੀਗਾ ਅਨਬੰਕ ਦਾ, ਤੇ ਉਹਦੇ ਪੈਸੇ ਵੀ ਕਾਫੀ ਉਹਦੇ ਵਿੱਚ ਖਰਚ ਆਣੇ ਸੀਗੇ। ਸੋ ਉਹ ਤੋਂ ਜ਼ਿਆਦਾ ਜਿਹੜੇ ਪਰਸੈਂਟੇਜ ਆਰਡਰਸ ਜਿਹੜੇ ਸੀਗੇ ਉਹਦੇ ਹੁਣ ਲੱਗ ਰਹੇ ਆ ਕਿ ਇਨਫੈਕਟਿਵ ਅਸਿਸਟੈਂਸ ਆਫ ਕਾਉਂਸਲ ਮੈਟਰ ਆਫ ਲਜ਼ਾਰਡਾ ਕੰਪਲੇਂਟ ਕਰਕੇ ਬੰਦੇ ਦਾ ਕੇਸ ਜਿਹੜਾ ਰੀਓਪਨ ਕਰਾਇਆ ਜਾਵੇ। ਉਹਦੇ ਵਿੱਚ ਵੀ ਇਦਾਂ ਕਿ ਚੈਲੰਜ ਬਹੁਤ ਆ। ਚੈਲੰਜ ਇਹ ਹੈ ਕਿ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਕਹਿਣਾ ਕਿ ਉਹ ਸਿਰਫ ਇਸ ਮੁੱਦੇ ਤੇ ਅਟਕ ਸਕਦੇ ਆ ਕਿ ਤੁਸੀਂ ਟਾਈਮ ਬਾਅਦ ਹੈਗੇ, ਤੁਸੀਂ ਪ੍ਰੋਪਰਲੀ ਟਾਈਮਲੀ ਜਿਹੜੀ 90 ਦਿਨ ਵਾਲੀ ਜਿਹੜੀ ਡੈਡਲਾਈਨ ਆਪਣੀ ਮਿਸ ਕਰਤੀ ਆ, ਤੇ ਤਾਂ ਕਰਕੇ ਹੁਣ ਤੁਹਾਡੀ ਇਹ ਜਿਹੜੀ ਅਪੀਲ ਆ ਸ਼ਾਇਦ ਇਹ ਮੋਸ਼ਨ ਟੂ ਰੀਓਪਨ ਜਿਹੜੀ ਉਹ ਪ੍ਰੋਪਰ ਨਹੀਂ ਹੈਗੀ। ਸੋ ਹੁਣ ਉਹ ਜਿਹੜੀ ਚੀਜ਼ ਆ, ਇਦਾਂ ਦੇ ਜਿਹੜੇ ਛੋਟੇ ਟੈਕਨੀਕਲ ਮੁੱਦੇ ਕਿ ਸਿਰਫ ਇਹ ਟੈਕਨੀਕਲ ਗਰਾਊਂਡ ਤੇ ਬਾਹਰ ਹੋ ਜਾਂਦੀ ਆ, ਉਹ ਸਾਡੀ ਜਿਹੜੀ ਮੇਨ ਲੱਗਦਾ ਫਾਈਟ ਰਹੂਗੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ। ਤੇ ਉਸ ਕੇਸ ਬਾਰੇ ਤੁਹਾਨੂੰ ਦੱਸ ਦੇ ਰਾਂਗੇ, ਮੈਨੂੰ ਪਤਾ ਨਹੀਂ ਕਿੱਧਰਲੇ ਪਾਸੇ ਜਾਣਾ, ਕੰਪਲੈਕਸ ਕੇਸ ਆ, ਜਿੱਤਣ ਦੇ ਚਾਂਸ ਘੱਟ ਆ, ਪਰ ਇਹ ਹੈ ਕਿ ਫਾਈਟ ਜਿਹੜੀ ਆ ਉਹ ਜਾਰੀ ਆ। ਦੇਖਦੇ ਆ ਕਿੱਧਰਲੇ ਪਾਸੇ ਜਿਹੜੀ ਆ ਗੱਲ ਬਣਦੀ ਆ। ਸੋ ਇੱਕ ਵਾਰੀ 4th ਸਰਕਿਟ ਤੱਕ ਦਾ ਦਰਵਾਜ਼ਾ ਖੜਕਾ ਲਿਆ, ਨਹੀਂ ਗੱਲ ਬਣੀ, ਹੁਣ ਵਾਪਸ ਫੇਰ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਜਾ ਰਹੇ ਆ, ਦੇਖਦੇ ਆ ਕਿੱਧਰ ਨੂੰ ਜਿਹੜਾ ਕੇਸ ਰਿਜ਼ੋਲਵ ਹੁੰਦਾ। ਜੀ ਚਲੋ ਜੀ, ਸ਼ੁਭ ਕਾਮਨਾਵਾਂ ਆ ਜੀ ਤੁਹਾਨੂੰ, ਤੇ ਕੁਛ ਨਾ ਕੁਛ ਜਿਹੜਾ ਉਹ ਜ਼ਰੂਰ ਬੰਦੇ ਨੂੰ ਮੌਕਾ ਜਿਹੜਾ ਉਹ ਮਿਲ ਜਾਵੇ। ਤੇ ਸਰੋਤਿਓ, ਹੁਣ ਆਪਾਂ ਇੱਕ ਇੱਥੇ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਮੁੜ ਕੇ ਅਸੀਂ ਵਾਪਸ ਹਾਜ਼ਰ ਹੋਣੇ ਆ, ਤੇ ਤੁਸੀਂ ਫਿਰ ਆਪਣੇ ਜਿਹੜੇ ਸਵਾਲ ਆ ਪੁੱਛ ਸਕੋਗੇ। ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਨੰਬਰ 408-272-5200 4082725200। ਤੇ ਬਾਕੀ ਜੇ ਤੁਸੀਂ ਅਟਰਨੀ ਟੇਕਿਆਣਾ ਹੋਣਾ ਦੇ ਨਾਲ ਅਪੁਆਇੰਟਮੈਂਟ ਬਣਾਉਣਾ ਚਾਹੁੰਦੇ ਹੋ, ਇਹਨਾਂ ਦੀਆਂ ਸੇਵਾਵਾਂ ਤੁਸੀਂ ਲੈਣਾ ਚਾਹੁੰਦੇ ਹੋ, ਇਹਨਾਂ ਦੇ ਆਫਿਸ ਦਾ ਨੰਬਰ ਆ 415-909-0503 4159090503। ਇੱਥੇ ਕਾਲ ਕਰਕੇ ਤੁਸੀਂ ਆਪਣੇ ਜਿਹੜੇ ਸਵਾਲ ਵਗੈਰਾ ਉਹ ਤੁਸੀਂ ਇਹਨਾਂ ਨੂੰ ਸਵਾਲ ਨਹੀਂ, ਇਹਨਾਂ ਦੇ ਨਾਲ ਅਪੁਆਇੰਟਮੈਂਟ ਜਿਹੜੀ ਉਹ ਤੁਸੀਂ ਬਣਾ ਸਕਦੇ ਹੋ। ਤੇ ਬਾਕੀ ਹੁਣ ਜੇ ਤੁਸੀਂ ਕੋਈ ਛੋਟਾ ਜਿਹਾ ਤੁਹਾਡਾ ਸਵਾਲ ਹੈਗਾ ਜਿਸ ਦਾ ਸਾਰਿਆਂ ਨੂੰ ਫਾਇਦਾ ਹੋ ਸਕਦਾ ਹੈ, ਤੇ ਉਹ ਤੁਸੀਂ ਜਿਹੜਾ ਜ਼ਰੂਰ ਪੁੱਛ ਲਿਓ ਜੀ। ਹੁਣ ਸਟੂਡੀਓ 'ਚ ਕਾਲ ਕਰ ਸਕਦੇ ਹੋ 408-272-5200 4082725200। ਤੇ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ। ग्रोसरी लैन चलिए। ग्रोसरी लेना तो सिर्फ बहाना है, इन्हें अपनी मंडी का स्वादला खाना जो खाना है। जी हाँ, अपनी मंडी फ्रेजनो च इंडियन ग्रोसरी स्टोर, जिथों तुसी ले सकते हो हर तरह दी इंडियन ग्रोसरी, दाला, आटा, मसाले, ताजियां सब्जियां अते ताजियां मठियाइयां भी। ते हुण तुसी इत्थे फुल किचन दा आनंद भी मान सकते हो। इंडियन खाने दी एंडलेस वैरायटी, टिक्की, समोसा, दही भल्ला, डोसा, छोले भटूरे अते होर भी बहुत कुछ। इत्थों तुसी इंडियन भांडे भी खरीद सकते हो। ट्रकां वाले वीर अपना खाना ऑर्डर करके ले जा सकते ने अते तुसी भी घर बैठे ही अपना खाना ऑर्डर कर सकते हो। ज्यादा जानकारी लई कॉल करो 5595156630 559-515-6630 ते अपनी मंडी फ्रिजनो 5187 ईस्ट बेलमोंट एवेन्यू फ्रिजनो। हफ्ते दे 7 दिन सवेरे 9 बजे तो राती 9 बजे तक। अपनी मंडी, इंडिया दा अपनापन। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408-272-5200। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ। इंडियन मार्केट
ਫਰੈਜ਼ਨੋ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਗਰੋਸਰੀ ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559-840-2940। ਇੰਡੀਅਨ ਮਾਰਕੀਟ ਫਰੈਜ਼ਨੋ 2811 ਵੈਸਟ ਕਲਿੰਟਨ ਐਵੀਨਿਊ ਫਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AMPM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ ਰॉ ਮਿਲਕ ਵੀ ਮਿਲਦਾ ਹੈ। ਕਾਲ 559-840-2940 5598402940। ਇੰਡੀਅਨ ਮਾਰਕੀਟ ਫਰੈਜ਼ਨੋ। ਫਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559-237-3333 5592373333। ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੀਨਿਊ ਫਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 4087227698। ਟੈਕਸ ਬਚਾਉਣ ਲਈ ਜਾਂ ਬਣਦਾ ਪੂਰਾ ਰਿਫੰਡ ਸਿੱਧਾ ਬੈਂਕ ਵਿੱਚ ਛੇਤੀ ਜਮ੍ਹਾਂ ਕਰਾਉਣ ਦੇ ਲਈ ਕਾਲ ਕਰੋ ਪੁਸ਼ਪਿੰਦਰ ਪਾਤੜਾ ਹੋਰਾਂ ਨੂੰ। ਪੁਸ਼ਪਿੰਦਰ ਪਾਤੜਾ ਪਿਛਲੇ 15 ਸਾਲ ਤੋਂ ਕੈਲੀਫੋਰਨੀਆ 'ਚ ਪਰਸਨਲ, LLC ਜਾਂ ਕਾਰਪੋਰੇਸ਼ਨ ਦੇ ਇਨਕਮ ਟੈਕਸ, ਪੇਰੋਲ ਤੇ ਬੁੱਕ ਕੀਪਿੰਗ ਦੀਆਂ ਸੇਵਾਵਾਂ ਦੇ ਰਹੇ ਨੇ। ਕਰੋਨਾ ਕਰਕੇ ਟੈਕਸ 'ਚ ਫਾਇਦਾ ਦਿਵਾਉਣ ਦੇ ਲਈ ਤੁਹਾਡੀ ਪੂਰੀ ਮਦਦ ਕਰਨਗੇ। ਕਰੋਨਾ ਤੋਂ ਬਚਣ ਲਈ ਤੁਸੀਂ ਘਰ ਬੈਠੇ ਵੀ ਟੈਕਸ ਭਰਵਾ ਸਕਦੇ ਹੋ। ਸਮਾਂ ਬਚਾਉਣ ਦੇ ਲਈ ਅਪਾਇੰਟਮੈਂਟ ਬਣਾਉਣ ਤੋਂ ਪਹਿਲਾਂ ਹੀ ਆਪਣੇ ਪੇਪਰ 10 ਤੋਂ 5 ਵਜੇ ਸੱਤੇ ਦਿਨ ਦਫ਼ਤਰ 'ਚ ਫੜਾ ਸਕਦੇ ਹੋ। ਜੇ ਚਾਹੋ ਤਾਂ ਫੋਟੋ ਖਿੱਚ ਕੇ ਸਿਕਿਉਰ ਲਿੰਕ ਜਾਂ ਫੈਕਸ ਰਾਹੀਂ ਵੀ ਭੇਜ ਸਕਦੇ ਹੋ। ਯਾਦ ਰਹੇ, ਅਮਰੀਕਾ 'ਚ ਕਾਰ ਜਾਂ ਬਿਜ਼ਨਸ ਲੈਣ ਸਮੇਂ ਸਭ ਤੋਂ ਅਹਿਮ ਤੁਹਾਡੇ ਟੈਕਸ ਦੇ ਪੇਪਰ ਨੇ। ਐਕਸਪਰਟ ਐਡਵਾਈਸ ਤੇ 5 ਸਟਾਰ ਕਸਟਮਰ ਸਰਵਿਸ ਦੇ ਲਈ ਟੈਕਸ ਐਕਸਪਰਟ ਪੁਸ਼ਪਿੰਦਰ ਪਾਜੀ ਦੇ ਨਾਲ ਅਪਾਇੰਟਮੈਂਟ ਬਣਾਉਣ ਲਈ ਕਾਲ ਕਰੋ 559-525-2500 559-525-2500 ਜਾਂ ਡਾਊਨਲੋਡ ਕਰੋ ਐਪ ਟੈਕਸ 559। ਮਾਪੇ ਹੋਣ ਦੇ ਨਾਤੇ ਅਸੀਂ ਇਸ ਮਹਾਮਾਰੀ ਦੌਰਾਨ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਸਭ ਕੁਝ ਕੀਤਾ ਹੈ ਅਤੇ ਹੁਣ ਸਾਡੇ ਕੋਲ ਉਹਨਾਂ ਨੂੰ ਹੋਰ ਵੀ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਸਭ ਤੋਂ ਵਧੀਆ ਸਾਧਨ ਹੈ। ਸਭ ਤੋਂ ਮਹੱਤਵਪੂਰਨ ਕੰਮ ਜੋ ਅਸੀਂ ਕਰ ਸਕਦੇ ਹਾਂ ਉਹ ਹੈ ਆਪਣੇ ਬੱਚਿਆਂ ਨੂੰ COVID-19 ਤੋਂ ਬਚਾਉਣ ਲਈ ਟੀਕਾਕਰਨ। ਵੈਕਸੀਨ 5 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਸਾਬਤ ਹੋਈ ਹੈ। ਆਪਣੇ ਨੇੜੇ ਟੀਕਾ ਲੱਭਣ ਲਈ ਆਪਣੇ ਬੱਚੇ ਦੇ ਡਾਕਟਰ ਨਾਲ ਗੱਲ ਕਰੋ ਜਾਂ myturn.ca.gov ਤੇ ਜਾਓ। ਕੈਲੀਫੋਰਨੀਆ ਦੇ ਪਬਲਿਕ ਹੈਲਥ ਵਿਭਾਗ ਦੁਆਰਾ ਤੁਹਾਡੇ ਲਈ ਲਿਆਂਦਾ ਗਿਆ ਹੈ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਮਝੀਆਂ ਨੂੰ ਆਖਦੇ ਹਾਂ ਕਰੀ ਫੇਰ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਇਮੀਗ੍ਰੇਸ਼ਨ ਸਪੈਸ਼ਲ ਪ੍ਰੋਗਰਾਮ ਚੱਲ ਰਿਹਾ। ਇਮੀਗ੍ਰੇਸ਼ਨ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਕਿਆਣਾ ਜੀ ਆਪਣੇ ਨਾਲ ਜੁੜੇ ਹੋਏ ਨੇ। ਅਟਰਨੀ ਟੇਕਿਆਣਾ ਜੀ, ਇੱਕ ਵਾਰੀ ਸਵਾਗਤ ਹੈ ਫੇਰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਸਰੋਤਿਓ, ਹੁਣ ਤੁਸੀਂ ਜਿਹੜਾ ਜੀ ਕਾਲ ਕਰ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ ਹੈ 408-272-5200 4082725200। ਛੋਟਾ ਸਵਾਲ ਰੱਖਿਓ ਜੀ, ਇੱਕ ਸਵਾਲ ਜਿਹੜਾ ਉਹ ਤੁਸੀਂ ਪੁੱਛਿਓ ਤਾਂ ਜੋ ਅਸੀਂ ਵੱਧ ਤੋਂ ਵੱਧ ਕਾਲਸ ਜਿਹੜੀਆਂ ਆ ਉਹ ਲੈ ਸਕੀਏ। ਤੇ ਆਓ ਜਿਹੜੇ ਆਪਣੇ ਕਾਲਰਸ ਉਹਨਾਂ ਨਾਲ ਕਰਦੇ ਹਾਂ ਜੀ ਗੱਲਬਾਤ। ਸੁਖਚੈਨ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਸਰ ਜੀ। ਜੀ ਜੀ ਸਰ, ਮੇਰਾ ਸਵਾਲ ਆ ਵੀ ਮੇਰੀ ਫੈਮਿਲੀ ਦੀ ਇੰਟਰਵਿਊ ਹੋਈ ਸੀ 2019 ਵਿੱਚ ਫੈਬ ਵਿੱਚ, ਤੇ ਇੰਟਰਵਿਊ ਤਾਂ ਠੀਕ ਹੋ ਗਈ। ਉਸ ਤੋਂ ਬਾਅਦ ਉਹਨਾਂ ਨੇ ਆਪਣੇ
221G ਦਾ ਪੇਪਰ ਦੇਤਾ ਸੀ ਜੀ ਤੇ ਉਹ ਕਹਿੰਦੇ ਵੀ ਤੁਹਾਡੀ ਜਿਹੜੀ ਫਾਈਲ ਅਨਕੰਪਲੀਟ ਆ ਤੇ ਤੁਹਾਡੀ ਪ੍ਰੋਸੈਸਿੰਗ ਵਿੱਚ ਚਲੇਗਾ, ਤੁਹਾਡਾ ਐਡਮਿਨ ਪ੍ਰੋਸੈਸਿੰਗ, ਤੁਹਾਡਾ ਕੇਸ ਚਲੇ ਗਿਆ। ਜਦੋਂ ਡਨ ਹੋਏਗੀ ਤੇ ਤੁਹਾਨੂੰ ਅਸੀਂ ਕਾਲ ਕਰਾਂਗੇ, ਈਮੇਲ ਕਰਾਂਗੇ। ਸਰ ਉਹ ਅੱਜ ਤੱਕ ਉਹਨਾਂ ਦਾ ਕੋਈ ਮਤਲਬ ਕਿ ਪੋਜ਼ਿਟਿਵ ਕੋਈ ਆਇਆ ਨਹੀਂ ਮੈਸੇਜ। ਕੇਸ ਗ੍ਰੀਨ ਕਾਰਡ ਹੋਲਡਰ ਨੇ ਫਾਈਲ ਕੀਤਾ ਸੀਗਾ ਵਾਈਫ ਲਈ? ਹਾਂਜੀ ਹਾਂਜੀ ਤੇ ਮੰਗਿਆ ਕੀ ਸੀਗਾ ਉਹਨਾਂ ਨੇ ਬੇਸਿਕਲੀ ਤੁਹਾਡੇ ਕੋਲ? ਸਰ ਕੁਛ ਨਹੀਂ ਮੰਗਿਆ ਉਹਨਾਂ ਨੇ, ਸਿਰਫ ਪੇਪਰ ਦਿੱਤਾ ਵਾਈਟ ਵਾਲਾ 221G ਵਾਲਾ, ਤੇ ਕਹਿੰਦੇ ਵੀ ਆਪਣੀ ਤੁਸੀਂ ਵੇਟ ਕਰੋ, ਤੁਹਾਨੂੰ ਅਸੀਂ ਕਾਲ ਕਰਾਂਗੇ। ਪਾਸਪੋਰਟ ਵੀ ਵਾਪਸ ਕਰਤੇ। ਹਾਂਜੀ, ਗ੍ਰੀਨ ਕਾਰਡ ਹੋਲਡਰ ਵਾਲਿਆਂ ਦੇ ਜਿਹੜੇ ਕੇਸ ਆ ਉਹ ਪੈਂਡਿੰਗ 'ਚ ਹੀ ਚੱਲ ਰਹੇ ਸਾਰੇ, ਤੇ ਇਹਨੂੰ ਤੁਹਾਨੂੰ ਵੇਟ ਹੀ ਕਰਨੀ ਪੈਣੀ ਹੈ। ਐਕਚੁਅਲੀ ਉਹ ਸਕੈਜੂਲ ਨਹੀਂ ਕਰ ਰਹੇ ਇਸ ਵੇਲੇ ਇੰਟਰਵਿਊ ਵਾਸਤੇ, ਤੇ ਉਹਨੂੰ ਫੋਲੋ ਅਪ ਤੁਸੀਂ ਕਰ ਸਕਦੇ ਹੋ, ਪਰ ਹਾਂਜੀ ਵੇਟ ਕਰਨੀ ਪੈ ਜਾਣੀ ਤੁਹਾਨੂੰ। ਇਹ ਕੋਈ ਤੁਹਾਡਾ ਐਕਟਿਵ ਕੇਸ ਨਹੀਂ ਹੈਗਾ, ਤੇ ਕਾਫੀ ਸਾਰੇ ਜਿਹੜੇ ਗ੍ਰੀਨ ਕਾਰਡ ਹੋਲਡਰ ਵਾਲਿਆਂ ਦੇ ਜਿਹੜੇ ਇਦਾਂ ਦੇ ਸਪਾਊਸ ਵਾਲੇ ਕੇਸ ਆ ਉਹ ਪੈਂਡਿੰਗ 'ਚ ਹੀ ਚੱਲ ਰਹੇ ਜੀ। ਸਰ ਮੈਂ ਪ੍ਰੀਸਟ ਹੀ ਗੁਰਦੁਆਰੇ ਕੀਤੀ ਸੀ ਸੇਵਾ, ਤੇ ਉਸ ਕੇਸ ਦਾ ਨਹੀਂ ਕੋਈ? ਤੁਸੀਂ ਉਹਨਾਂ ਦਾ ਕੀ ਫੋਲੋ I-824 ਫਾਈਲ ਕੀਤਾ ਸੀਗਾ? ਹਾਂਜੀ 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 ਨਹੀਂ ਭਾਜੀ, ਤੁਸੀਂ ਪਹਿਲਾਂ ਵੀ ਆਪਾਂ ਕਈ ਵਾਰੀ ਡਿਸਕਸ ਕੀਤਾ, ਤੁਸੀਂ ਉਹਨਾਂ ਦਾ ਨਾ 130 ਫਾਈਲ ਕਰ ਦਿਓ ਹੁਣੀ। ਜੀ ਅੱਛਾ, ਉਹ ਤੇ ਕੋਈ ਮਤਲਬ ਸੋ ਅਟਾਰਨੀ ਜਨਰਲ ਕਹਿਣਾ ਜੀ ਇਹਦੇ ਵਿੱਚ ਫਿਰ ਕੀ ਫਰਕ ਹੁੰਦਾ ਹੈ 864 ਤੇ 130 ਵਾਲੇ ਮਾਮਲੇ 'ਚ, ਜਿਹੜਾ ਜਿੱਦਾਂ ਪ੍ਰੀਸਟ ਜਿੰਨੇ ਵੀ ਕੇਸ ਆ ਨਾ ਅਸਾਈਲਮ ਵਾਲੇ ਕੇਸ ਆ, ਜਿਹੜਾ ਉਹ 730 ਫਾਈਲ ਕਰਦੇ ਆ, ਜਿਹੜੇ ਰਿਲੀਜੀਅਸ ਵਾਲੇ ਆ ਉਹ 824 ਫਾਈਲ ਕਰਦੇ ਆ। ਫੋਲੋ ਟੂ ਜੁਆਇਨ ਬੇਸਿਕਲੀ ਕਹਿੰਦੇ ਆ 824 ਨੂੰ। ਸੋ ਫਰਕ ਇਹ ਹੁੰਦਾ ਕਿ ਉਹ ਜਿੱਦਾਂ ਆ ਜਾਂਦੇ ਉਹਨਾਂ ਨੂੰ ਉਹ ਸਿੱਧੇ ਹੀ ਜਿੱਦਾਂ ਐਜ਼ ਅ ਡੈਰੀਵੇਟਿਵ ਪੱਕੇ ਤੌਰ ਤੇ ਆ ਜਾਂਦੇ, ਪੱਕੇ ਗ੍ਰੀਨ ਕਾਰਡ ਤੇ ਲੌਂਗ ਟਰਮ ਤੇ 10 ਸਾਲ ਦੇ। ਜਿਹੜਾ ਵਿਆਹ ਵਾਲਾ ਕੇਸ ਹੁੰਦਾ ਉਹ ਤੁਹਾਡਾ ਪਹਿਲਾਂ ਤੁਹਾਨੂੰ ਡਿਪੈਂਡਿੰਗ ਤੁਹਾਡੀ ਲੈਂਥ ਆਫ ਮੈਰਿਜ ਕਿੰਨੀ ਹੈ, ਜੇ 2 ਸਾਲ ਤੋਂ ਜ਼ਿਆਦਾ ਫਿਰ ਉਹ 'ਚ ਵੀ ਸਿੱਧਾ ਹੀ ਤੁਹਾਨੂੰ ਜਿਹੜਾ 10 ਸਾਲ ਦਾ ਗ੍ਰੀਨ ਕਾਰਡ ਮਿਲਦਾ। ਸੋ ਵਿਆਹ ਵਾਲੇ ਕੇਸ ਦੇ ਵਿੱਚ ਇਹ ਹੈ ਕਿ ਤੁਹਾਡੀ ਕੈਟਾਗਰੀ ਡਿਫਰੈਂਟ ਆ, ਤੁਸੀਂ ਐਜ਼ ਅ 130 ਸਪਾਊਸ ਆਫ ਗ੍ਰੀਨ ਕਾਰਡ ਹੋਲਡਰ ਆਉਂਦੇ ਹੋ। ਜਿਹੜਾ ਦੂਜਾ ਵਾਲਾ ਸੀਗਾ ਉਹ 'ਚ ਤੁਸੀਂ ਐਜ਼ ਅ ਫੋਲੋ ਟੂ ਜੁਆਇਨ ਆਉਂਦੇ। ਫੋਲੋ ਟੂ ਜੁਆਇਨ ਇੱਦਾਂ ਕਿ ਮੰਨ ਲਓ ਕਿਸੇ H1B ਵਾਲੇ ਨੂੰ ਗ੍ਰੀਨ ਕਾਰਡ ਮਿਲਣ ਤੋਂ ਪਹਿਲਾਂ ਉਹਨੇ ਵਿਆਹ ਕਰਾ ਲਿਆ ਸੀਗਾ ਆਲਰੇਡੀ ਜੀ, ਤੇ ਵਾਈਫ ਉਹਦੀ ਉੱਥੇ ਓਵਰਸੀਜ਼ ਆ, ਤੇ ਬੰਦੇ ਨੂੰ ਇੱਥੇ ਗ੍ਰੀਨ ਕਾਰਡ ਮਿਲਣਾ, ਉਹਨੇ 824 ਫਾਈਲ ਕਰਨਾ ਫੋਲੋ ਟੂ ਜੁਆਇਨ, ਤੇ ਫਿਰ ਵਾਈਫ ਸਿੱਧੇ ਜਿਹੜੀ ਉਹ ਆ ਸਕਦੀ ਆ। ਤੇ ਦੂਜਾ ਰਸਤਾ ਇਹ ਹੁੰਦਾ ਕਿ ਬੰਦਾ ਗ੍ਰੀਨ ਕਾਰਡ ਲਵੇ ਪਹਿਲਾਂ ਆਪਣਾ, ਤੇ ਫਿਰ ਜਿਹੜਾ 130 ਆ ਉਹ ਫਾਈਲ ਕਰੇ। ਸੋ ਇਹ ਭਾਜੀ ਨੂੰ ਇਹ ਹੈ ਕਿ ਇਹਨਾਂ ਦਾ 824 ਦੇ ਵਿੱਚ ਪੈਂਡਿੰਗ ਆ, ਕਾਫੀ ਦੇਰ ਇਹ ਪੈਂਡਿੰਗ ਰਹਿ ਸਕਦਾ, ਕਿਉਂਕਿ ਤੁਸੀਂ ਪ੍ਰਾਇੋਰਟੀ ਲਿਸਟ ਤੇ ਨਹੀਂ ਹੋਣੇ ਹੈਗੇ, ਪਹਿਲਾਂ ਸਿਟੀਜ਼ਨ ਆ, ਫਿਰ ਉਸ ਤੋਂ ਬਾਅਦ ਗ੍ਰੀਨ ਕਾਰਡ ਹੋਲਡਰ ਆ, ਫਿਰ ਤੁਹਾਡਾ ਨੰਬਰ ਲੱਗਣਾ। ਸੋ ਇਦਾਂ ਕਿ ਜੇ ਤੁਸੀਂ ਗ੍ਰੀਨ ਕਾਰਡ ਹੋਲਡਰ ਹੈਗੇ ਆ ਤੇ ਤੁਹਾਡਾ ਬਾਈ ਚਾਂਸ ਸਹੀ ਸਰਵਿਸ ਸੈਂਟਰ ਚਲ ਜਾਂਦਾ, ਨਿਬਰਾਸਕਾ ਵਗੈਰਾ, ਉੱਥੋਂ ਅਪਰੂਵ ਹੋ ਜਾਂਦਾ, ਤੇ ਤੁਹਾਡਾ ਥੋੜਾ ਕੰਮ ਛੇਤੀ ਹੋ ਸਕਦਾ। ਸੋ 130 ਪ੍ਰੋਸੈਸ ਜਿਹੜਾ ਉਹ ਫਾਈਲ ਕਰੋ ਤੁਸੀਂ ਜੀ। ਸੋ ਧਿਆਨ ਰੱਖੋ ਜੀ, ਇਸ ਨੂੰ ਜਿਹੜਾ ਉਹ ਫਾਈਲ ਕਰ ਲਿਓ। ਅਗਲੇ ਕਾਲਰ ਲਖਬੀਰ। ਸਤਿ ਸ਼੍ਰੀ ਅਕਾਲ ਸਰ ਜੀ। ਹਾਂਜੀ ਜੀ ਸਰ ਜੀ, ਮੈਂ ਪੁੱਛਣਾ ਸੀਗਾ ਵੀ ਮੈਂ ਜਿੱਦਾਂ ਮਤਲਬ ਕਿ ਮੈਂ 16 ਦੇ ਵਿੱਚ ਆਪਣਾ ਕੇਸ ਲਾਇਆ ਸੀ ਸਰ ਇਮੀਗ੍ਰੇਸ਼ਨ ਦੇ ਵਿੱਚ ਜੀ। ਸਰ ਹਜੇ ਤੱਕ ਕੋਈ ਡੇਟ ਨਹੀਂ ਆਈ ਸਰ, ਉਹ ਕਿੰਨਾ ਟਾਈਮ ਲੱਗਦਾ ਜੀ? ਪਹਿਲਾਂ ਭਾਜੀ ਇਹ ਦੱਸਿਆ ਕਰੋ ਜਰੂਰ ਕਿ ਕੇਸ ਲਾਇਆ ਕਿੱਥੇ ਆ ਨਾ, ਇਮੀਗ੍ਰੇਸ਼ਨ ਬਹੁਤ ਵੱਡੀ ਹੈ, ਕਿਹੜੀ ਸੰਸਥਾ ਲਾਇਆ, ਕਿਹੜਾ ਕੇਸ ਲਾਇਆ? ਸੌਰੀ ਸਰ, ਸੈਨ ਫ੍ਰਾਂਸਿਸਕੋ ਜੀ। ਸੈਨ ਫ੍ਰਾਂਸਿਸਕੋ ਇਮੀਗ੍ਰੇਸ਼ਨ ਕੋਰਟ ਚ ਲਾਇਆ ਕੇਸ? ਯੈਸ ਸਰ, ਮੈਂ ਸਰ ਆਪਣੇ ਬਾਈ ਏਅਰ ਆਇਆ ਸੀਗਾ ਜੀ ਫੈਮਿਲੀ ਨਾਲ ਸਰ। ਵਿਜ਼ਟਰ ਵੀਜ਼ੇ ਤੇ ਆਏ ਸੀਗੇ? ਯੈਸ ਸਰ ਜੀ। ਫਿਰ ਤਾਂ ਤੁਸੀਂ ਭਾਜੀ ਆਪਣਾ ਤੁਹਾਡਾ ਅਸਾਈਲਮ ਆਫਿਸ ਦੇ ਮੂਹਰੇ ਲੱਗਾ ਵਾ, ਕੋਰਟ ਮੂਹਰੇ ਨਹੀਂ ਲੱਗਾ, ਤੇ ਤੁਹਾਨੂੰ ਵੇਟ ਕਰਨੀ ਪੈਣੀ, ਕਾਫੀ ਜ਼ਿਆਦਾ ਵੇਟ ਕਰਨੀ ਪੈਣੀ ਇਹਦੀ, ਕਿਉਂਕਿ ਲੋਕੀ ਬਹੁਤ ਲਾਈਨ 'ਚ ਹੈਗੇ ਆ। 2015 ਵਾਲੇ ਵੀ ਲਟਕੇ ਹੋਏ ਆ, 2022 ਵਾਲੇ ਵੀ ਲਟਕੇ ਹੋਏ ਆ। ਸੋ ਤੁਸੀਂ ਵੇਟ ਹੀ ਕਰਨੀ ਪੈਣੀ, ਹੋਰ ਕੁਝ ਨਹੀਂ ਹੋ ਸਕਦਾ। ਹੁਣ ਤਾਂ ਇਦਾਂ ਹੋ ਰਿਹਾ ਹੈ ਨਾ ਵੀ ਜਿਹੜਾ ਬਾਅਦ ਚ ਆਉਂਦਾ ਉਹਦੇ ਕੇਸ ਪਹਿਲਾਂ ਸੁਣੇ ਜਾ ਰਹੇ ਆ, ਤੇ ਜਿਨ੍ਹਾਂ ਦੇ ਪਹਿਲੇ ਆ ਉਹ ਲਟਕੀ ਰਹੇ ਆ। ਜਿਹੜੇ ਭਾਜੀ ਬਾਅਦ ਚਲੇ ਆ ਉਹਨਾਂ ਨੂੰ ਵੀ ਇਹਨਾਂ ਦਾ ਰੂਲ ਹੈ ਕਿ ਪਹਿਲਾਂ ਸੁਣਨਾ, ਪਰ ਇਦਾਂ ਵਾ ਕਿ ਉਹ ਵੀ ਸਾਰੇ ਸੁਣ ਨਹੀਂ ਪਾ ਰਹੇ, ਤੇ ਜਿਹੜੇ ਬਾਅਦ ਚ ਆ ਰਹੇ ਆ ਉਹ ਵੀ ਫਿਰ ਪਹਿਲਾਂ ਵਾਲੇ ਬਣੀ ਜਾ ਰਹੇ, ਕਿਉਂਕਿ ਟਾਈਮ ਅੱਗੇ ਵਧੀ ਜਾ ਰਿਹਾ, ਲੋਕੀ ਹੋ ਰਹੀ ਜਾ ਰਹੇ ਆ। ਸੋ ਕੁਛ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ। 2021 ਵਾਲੇ ਵੀ ਕੇਸ ਜਿਹੜੇ ਸੀਗੇ ਉਹ ਹੁਣ ਬਾਅਦ ਚ ਤਾਂ ਮਤਲਬ ਇਦਾਂ ਕਿ ਹੁਣ ਫਿਰ 22 ਤੇ ਕਲੌਕ ਸ਼ਿਫਟ ਕਰ ਗਈ, 21 ਵਾਲੇ ਖੜੇ ਆ। ਸੋ ਇਹ ਇਦਾਂ ਹੀ ਚੱਲਣਾ ਚੱਕਰ। ਸੋ ਜਿਹੜੇ ਵੀ ਅਸਾਈਲਮ ਸੁਲਮ ਵਾਲੇ ਆ, ਪਹਿਲਾਂ ਤਾਂ ਚਲੋ ਐਵੇਂ ਮਤਲਬ ਮੇਰਾ ਕੋਈ ਇਹ ਪਰਪਸ ਨਹੀਂ ਤੁਹਾਨੂੰ ਇੱਥੇ ਰੇਡੀਓ ਤੇ ਫਾਲਸ ਅਸ਼ੋਰੈਂਸ ਦੇਵਾਂ ਜਾਂ ਤੁਹਾਡੇ ਦਿਲ ਤੋੜਾਂ, ਪਰ ਇਦਾਂ ਕਿ ਜਿਹੜੇ ਅਸਾਈਲਮ ਵਾਲੇ ਹੈਗੇ ਨਾ, ਤੁਸੀਂ ਇਹਨੂੰ ਸੀਟ ਦੇ ਆਰਾਮ ਨਾਲ ਬਹਿ ਜਾਓ 15-20 ਸਾਲ ਦੇ ਲਈ, ਜਿੱਦਾਂ ਦਾ ਇਹਨਾਂ ਦੇ ਲੋਕੀ ਆ ਰਹੇ ਆ। ਮੈਨੂੰ ਨਹੀਂ ਲੱਗਦਾ ਕਿ ਤੁਹਾਡੀਆਂ ਹੀਅਰਿੰਗਾਂ ਜਿਹੜੀਆਂ ਹੈਗੀਆਂ 15-15 ਸਾਲ ਤੱਕ ਹੋ ਰਾਣੀਆਂ। ਲੱਖ ਕੇਸ ਉਹ ਡਿਸਾਈਡ ਨਹੀਂ ਕਰ ਪਾ ਰਹੇ ਸਾਲ ਦੇ। 1.7 ਮਿਲੀਅਨ ਬੰਦਾ ਬਾਰਡਰ ਤੇ ਖੜਾ ਵਾ, ਤੇ ਬਾਕੀ ਤੁਸੀਂ ਹਿਸਾਬ ਕਿਤਾਬ ਆਪ ਲਾ ਲਓ ਕਿੱਦਾਂ ਨਾ।
ਫਿਰ ਕਹਿੰਦੇ ਵੀ ਇਮੀਗ੍ਰੇਸ਼ਨ ਦਾ ਟੁੱਟਿਆ ਪਿਆ ਆ ਹਾਲ, ਤੇ ਹੁਣ ਕਰੇ ਕੀ ਵਿਚਾਰੇ ਇਮੀਗ੍ਰੇਸ਼ਨ ਵਾਲੇ ਵੀ। ਉਹਨਾਂ ਨੇ ਵਰਕ ਪਰਮਿਟ ਦੇਣਾ, ਇਹ ਕੋਈ ਉਹ ਵਾਲਾ ਵੀਜ਼ਾ ਨਹੀਂ ਹੈਗਾ ਕਿ ਬੰਦਾ PhD ਵਾਲਾ ਕਵੇ ਕਿ ਮੈਨੂੰ 15 ਦਿਨ ਚ ਪ੍ਰੀਮੀਅਮ ਪ੍ਰੋਸੈਸਿੰਗ ਡਿਸਾਈਡ ਕਰੋ। ਤੁਸੀਂ ਉਹਨਾਂ ਨੂੰ ਕਿਹਾ ਕਿ ਮੈਨੂੰ ਜਾਣ ਦਾ ਖਤਰਾ ਵਾ, ਉਹਨੇ ਕਹਿਣਾ ਆ ਜਾ ਤੇ ਆ ਫੜ ਵਰਕ ਪਰਮਿਟ। ਇਸ ਤੋਂ ਜ਼ਿਆਦਾ ਤੁਸੀਂ ਉਹਨਾਂ ਤੋਂ ਕਸਟਮਰ ਸਰਵਿਸ ਨਹੀਂ ਮੰਗ ਸਕਦੇ ਕਿ ਮੈਂ ਵਕੀਲ ਨੂੰ ਪੈਸੇ ਦੇ ਦਿੱਤੇ, ਮੇਰਾ ਕੇਸ ਛੇਤੀ ਕਰਾਓ। ਸੋ ਇਹ ਸਾਰਿਆਂ ਨੂੰ ਲਾਈਨ 'ਚ ਇੰਤਜ਼ਾਰ ਕਰਨਾ ਪਊਗਾ। ਉਹਨੂੰ ਭਾਵੇਂ ਹੱਸ ਕੇ ਕਰੋ, ਭਾਵੇਂ ਰੋ ਕੇ ਕਰੋ। ਜਿਹਦੇ ਘਰ ਵਾਲੀ ਬੱਚੇ ਬੁੱਚੇ ਪਿੱਛੇ ਹੈਗੇ, ਉਹਦੀ ਮੋਸ਼ਨ ਟੂ ਐਡਵਾਂਸ ਹੋ ਸਕਦੀ ਆ। ਜਿਹੜੇ ਛੜੇ ਬੰਦੇ ਇੱਥੇ ਆਏ ਆ, ਦੇ ਆਰ ਔਨ ਦੇਅਰ ਓਨ। ਜੇ ਉਹਨਾਂ ਨੂੰ ਛੇਤੀ ਤਰੀਕ ਚਾਹੀਦੀ ਆ, ਉਹਨਾਂ ਨੂੰ ਕੋਈ ਇਦਾਂ ਦੇ ਕੋਰਟ 'ਚ ਜਾਣਾ ਚਾਹੀਦਾ ਜਿੱਥੇ ਇੰਨਾ ਰਸ਼ ਨਹੀਂ ਹੈਗਾ। ਉਹ ਵਾਲੇ ਕੋਰਟ 'ਚ ਤੁਸੀਂ ਜਾਂਦੇ ਹੋ, ਹੁਣ ਤੁਸੀਂ ਕਹੋ ਮੈਂ ਜਾਰਜੀਆ ਜਾ ਕੇ ਆਪਣਾ ਕੇਸ ਲੜਨਾ, ਉੱਥੇ ਤੁਹਾਡੇ ਚਾਂਸ ਘੱਟ ਆ, ਉੱਥੇ ਜੱਜਾਂ ਨੇ ਡਿਨਾਈ ਜ਼ਿਆਦਾ ਕਰਨੇ ਆ। ਸੋ ਇਦਾਂ ਕਿ ਫਿਰ ਰਸ਼ ਵੀ ਜੇ ਤੁਸੀਂ ਦੇਖੋ ਸੈਨ ਫਰਾਂਸਿਸਕੋ, ਨਿਊਯਾਰਕ ਇਹਨਾਂ 'ਚ ਜ਼ਿਆਦਾ ਰਸ਼ ਆ। ਸੈਕਰਾਮੈਂਟੋ ਜਿੱਦਾਂ ਥੋੜਾ ਘੱਟ ਆ, ਜੱਜਾਂ ਦੀ ਰੇਟਿੰਗ ਘੱਟ ਆ। ਸੋ ਜੇ ਤੁਹਾਨੂੰ ਵਾਕਈ ਬਹੁਤ ਪ੍ਰੋਬਲਮ ਆ ਵੇਟ ਕਰਨ 'ਚ, ਤੁਸੀਂ ਆਪਣਾ ਜਿਹੜਾ ਜੁਰਿਸਡਿਕਸ਼ਨ ਉਹ ਵਾਲਾ ਫਿਰ ਮੰਗੋ ਜਿੱਥੇ ਕਿ ਕੇਸ ਛੇਤੀ ਆਉਂਦੇ ਆ, ਪਰ ਤੁਹਾਡਾ ਟ੍ਰੇਡ ਆਫ ਇਹ ਹੈਗਾ ਕਿ ਉੱਥੇ ਪਾਸ ਹੋਣ ਦੇ ਚਾਂਸ ਘੱਟ ਆ ਤੁਹਾਡੇ। ਜੀ। ਸੋ ਇਦਾਂ ਹੀ ਆ ਜੀ, ਰੌਕ ਐਂਡ ਹਾਰਡ ਪਲੇਸ ਦੇ ਵਿੱਚ ਬੰਦਾ ਫਸਿਆ ਆ। ਸੋ ਵੀ ਉਹਦੇ ਵਿੱਚ ਦੱਬੇ ਜਾਣ ਦੇ ਨਾਲੋਂ ਇੰਤਜ਼ਾਰ ਜਿਹੜਾ ਆ ਉਹ ਤੁਸੀਂ ਕਰੀ ਚੱਲੋ। ਕੁਲਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ ਹਾਂਜੀ, ਮੇਰਾ ਕੁਐਸਚਨ ਇਹ ਹੈ, ਮੈਂ ਨਾ ਮੇਰੇ ਬ੍ਰਦਰ ਆਏ ਸੀ 2019 ਦੇ ਵਿੱਚ, ਤੇ ਉਹ ਮੁੜ ਕੇ ਵਾਪਸ ਚਲੇ ਗਏ। ਮੁੜ ਕੇ ਕਰੋਨਾ ਸ਼ੁਰੂ ਹੋ ਗਿਆ ਤੇ ਬ੍ਰਦਰ ਇੱਥੇ ਰਹੇ 2 ਮਹੀਨੇ ਤੇ ਮੇਰੇ ਭਾਬੀ ਜੀ ਰਹੇ 9 ਮਹੀਨੇ ਤੇ ਵਾਪਸ ਚਲੇ ਗਏ। ਉਹਨਾਂ ਦੇ ਬੇਟੇ ਸੀ, ਉਹ ਕਹਿੰਦੇ ਕੁਛ ਨਹੀਂ ਹੁੰਦਾ, ਉਹ ਰਿਟਰਨ ਵੀਜ਼ਾ ਮਿਲ ਜੂਗਾ। ਹੁਣ ਉਹ ਉੱਥੇ ਵੀਜ਼ਾ ਲੈਣ ਗਏ ਤੇ ਉਹਨਾਂ ਨੇ ਡਿਨਾਈ ਕਰਤਾ। ਜੇ ਤਾਂ ਇਹਦਾ ਕੁਝ ਹੋ ਸਕਦਾ ਤਾਂ ਮੈਂ ਇਹਨਾਂ ਨਾਲ ਅਪੁਆਇੰਟਮੈਂਟ ਬਣਾਵਾਂ ਜੀ ਨਾਲ, ਜੇ ਨਹੀਂ ਹੋ ਸਕਦਾ ਤਾਂ ਮੈਂ ਬਸ, ਮੇਰਾ ਇਹੀ ਕੁਐਸਚਨ ਹੈ ਜੀ। ਗ੍ਰੀਨ ਕਾਰਡ ਹੋਲਡਰ ਸੀਗੇ, ਵਾਪਸ ਚਲ ਗਏ ਇੰਡੀਆ ਹੈ ਨਾ ਬਿਨਾ? ਹਾਂਜੀ, ਜਿੱਦਾਂ ਵਾਪਸ ਚਲੇ ਗਏ। ਬ੍ਰਦਰ 3 ਮਹੀਨੇ ਰਹੇ, ਮੁੜ ਕੇ ਕਰੋਨਾ ਸ਼ੁਰੂ ਹੋ ਗਿਆ, ਭਾਬੀ ਜੀ ਇੱਥੇ ਸਟਕ ਹੋ ਗਏ, 9 ਮਹੀਨੇ ਰਹੇ ਤੇ ਮੁੜ ਕੇ ਫਿਰ ਭਾਬੀ ਜੀ ਵੀ ਵਾਪਸ ਚਲੇ ਗਏ ਤੇ ਮੁੜ ਕੇ ਭਾਬੀ ਜੀ ਨੂੰ ਅਗਸਤ ਦੇ ਜੇ ਆਫਟਰ 1 ਈਅਰ ਆਉਂਦੇ ਤਾਂ ਵੀ ਉਹਨਾਂ ਨੂੰ ਅਗਸਤ ਦੇ ਵਿੱਚ ਵਾਪਸ ਆਉਣਾ ਚਾਹੀਦਾ ਸੀ, ਉਹ ਨਹੀਂ ਆਏ। ਪਰ ਉਹ ਬੇਟੇ ਉਹਨਾਂ ਦੇ ਕਹਿੰਦੇ ਵੀ ਡਾਕਟਰ ਸੀਗਾ, ਇੰਜੀਨੀਅਰ ਸੀ, ਉਹ ਕਹਿੰਦੇ ਨਹੀਂ ਹੋ ਜੂਗਾ ਐਕਸਕਿਊਜ਼। ਬਟ ਦੇਖੋ ਏਦਾਂ ਤੁਹਾਨੂੰ ਮੈਂ ਕੁਝ ਨਹੀਂ ਦੱਸ ਸਕਦਾ ਕਿ ਤੁਹਾਡਾ ਕੰਮ ਹੋਣਾ ਕਿ ਨਹੀਂ ਹੋਣਾ, ਕੋਈ ਗਾਰੰਟੀ ਗਰੰਟੀ ਏਦਾਂ ਦੀ ਨਹੀਂ ਹੈਗੀ। ਤੁਸੀਂ ਕਹਿ ਰਹੇ ਆ ਕਿ ਜੇ ਤਾਂ ਹੋ ਸਕਦਾ ਮੈਂ ਇਹਨਾਂ ਨੂੰ ਹਾਇਰ ਕਰਾਂ, ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜੇ ਤੁਸੀਂ ਆਪਣਾ ਕੰਮ ਕਰਾਉਣਾ, ਟਰਾਈ ਕਰਾਉਣਾ, ਤਾਂ ਤੁਸੀਂ ਸਾਨੂੰ ਹਾਇਰ ਕਰੋ। ਬਿਲਕੁਲ ਤੁਹਾਡਾ ਕੇਸ ਜਿਹੜਾ ਡਿਨਾਈ ਹੋ ਸਕਦਾ, ਉਹ ਤੁਸੀਂ ਦੇਖਣਾ ਕਿ ਮੈਂ ਚਾਂਸ ਲੈਣਾ ਕਿ ਨਹੀਂ ਲੈਣਾ। ਸੋ ਜਿਹੜਾ ਲਾਇਰ ਦਾ ਕੰਮ ਹੈਗਾ, ਆਪਾਂ ਸਿਰਫ ਆਪਣਾ ਕੰਮ ਅੱਗੇ ਰੱਖਣਾ। ਮੈਂ ਤਾਂ ਡਿਸਾਈਡ ਕਰਨਾ ਨਹੀਂ ਉਹਨੂੰ। ਇਦਾਂ ਕਿ ਮੋਸਟ ਲਾਈਕਲੀ ਕੀ ਹੋਣਾ ਕਿ ਪਹਿਲਾਂ ਵੀ ਸਾਡੇ ਕੇਸ ਨਾ ਹੋਇਆ, ਉਹ ਕਹਿੰਦੇ ਕਿ 1 ਸਾਲ ਤੋਂ ਜਿਹੜਾ ਹੈਗਾ ਉਹ ਜ਼ਿਆਦਾ ਹੋ ਗਿਆ, ਆਪਾਂ ਇਹਨੂੰ ਅਪਰੂਵ ਨਹੀਂ ਕਰਨਾ। ਸੋ ਤੁਹਾਡਾ ਰਿਸਕ ਆ, ਕੋਈ ਵੀ ਲਾਇਰ ਤੁਹਾਨੂੰ ਕੋਈ ਗਰੰਟੀ ਗਰੰਟੀ ਨਹੀਂ ਦੇ ਸਕਦਾ ਹੈਗਾ। ਇਨਫੈਕਟ ਇਹ ਇਦਾਂ ਕਿ ਜੇ ਤੁਸੀਂ ਟਰਾਈ ਕਰਨਾ ਹੈਗਾ, ਪੰਗਾ ਲੈ ਕੇ ਦੇਖਣਾ ਹੈਗਾ, ਮੈਂ ਤੁਹਾਡੇ ਨਾਲ ਪੰਗਾ ਤੁਹਾਡੇ ਲਈ ਲੈ ਲੂੰਗਾ ਤੇ ਉਹ ਤੁਸੀਂ ਦੇਖੋ ਤੁਹਾਨੂੰ ਉਹ ਅਫੋਰਡ ਹੁੰਦਾ ਕਿ ਨਹੀਂ ਹੁੰਦਾ ਜੀ। ਮੈਂ ਤੁਹਾਨੂੰ ਕੁਝ ਦੱਸ ਸਕਦਾ। ਸੋ ਦੇਖੋ, ਜਦੋਂ ਅਦਾਲਤ ਦੇ ਮੋਹਰੇ ਹੁੰਦੀ, ਜੇ ਵਕੀਲਾਂ ਦੇ ਹੱਥ ਦੇ ਵਿੱਚ ਹੀ ਗਰੰਟੀਆਂ ਹੁੰਦੀਆਂ ਤਾਂ ਫਿਰ ਕਿ ਮੈਨੂੰ ਪਹਿਲਾਂ ਦੱਸੋ ਰੇਡੀਓ ਦੇ ਉੱਤੇ ਸਾਰਿਆਂ ਦੇ ਮੋਹਰੇ ਕਿ ਮੇਰਾ ਕੇਸ ਅਪਰੂਵ ਹੋਊਗਾ, ਫਿਰ ਮੈਂ ਤੁਹਾਨੂੰ ਹਾਇਰ ਕਰਨਾ। ਏਦਾਂ ਥੋੜਾ ਹੁੰਦਾ। ਇਦਾਂ ਨਹੀਂ ਹੁੰਦਾ ਜੀ, ਇਹ ਤਾਂ ਰਿਸਕ ਹੁੰਦੀ ਆ। ਇਹ ਤੁਸੀਂ ਰਿਸਕ ਅਸੈਸਮੈਂਟ ਜਿਹੜੀ ਉਹ ਖੁਦ ਜਿਹੜੀ ਉਹ ਕਰਨੀ ਆ ਵੀ ਤੁਸੀਂ ਲੈਣਾ ਚਾਹੁੰਦੇ ਹੋ ਰਿਸਕ ਕਿ ਨਹੀਂ ਲੈਣਾ ਚਾਹੁੰਦੇ ਹੈਗੇ। ਮਹਿੰਦਰ। ਹੈਲੋ, ਸਤਿ ਸ੍ਰੀ ਅਕਾਲ ਜੀ। ਜੀ ਪੁੱਛੋ ਜੀ ਸਵਾਲ। ਜੀ ਭਾਜੀ। ਵੀਰ ਜੀ, ਮੈਂ ਨਾ 2015 ਚ ਸਿਟੀਜ਼ਨ ਹੋਇਆ ਸੀ ਜੀ, ਤੇ ਉਦੋਂ ਮੇਰਾ ਬੇਟਾ ਸੀ ਅੰਡਰ 18, ਉਹ ਮੇਰੇ ਨਾਲ ਹੀ ਉਹ ਵੀ ਸਿਟੀਜ਼ਨ ਹੋ ਗਿਆ ਜੀ। ਤੇ ਹੁਣ ਉਹਦਾ ਅਸੀਂ ਪਾਸਪੋਰਟ ਬਣਵਾ ਲਿਆ ਅਮਰੀਕਨ, ਉਹਦੇ ਕੋਲ ਸਿਟੀਜ਼ਨ ਸਰਟੀਫਿਕੇਟ ਹੈ ਨਹੀਂ। ਇੰਡੀਆ ਦਾ ਵੀਜ਼ਾ ਲੈਣਾ, ਉਹਦੇ ਲਈ ਉਹ ਸਿਟੀਜ਼ਨ ਸਰਟੀਫਿਕੇਟ ਮੰਗਦੇ ਆ, ਤਾਂ ਕੀ ਕਰਨਾ ਪਊਗਾ ਸਾਨੂੰ? N600 ਭਾਜੀ ਫਾਰਮ ਜਿਹੜਾ ਉਹ ਫਾਈਲ ਕਰੋ। ਕਿਹੜਾ ਫਾਰਮ ਜੀ? N600। N600 ਅੱਛਾ ਜੀ, ਇਹ ਫਾਰਮ ਕਰੋ। ਕੁਛ ਕਿੰਨੇ ਕੁ ਸੌ ਦੀ ਜਿਹੜੀ ਇਹਦੀ ਫੀਸ ਹੈਗੀ ਆ ਜੀ? ਕਿੰਨੀ ਇਹਦੀ ਫੀਸ ਕਿੰਨੀ ਹੈਗੀ ਹੈ ਜੀ N600 ਦੀ? 1 ਸੈਕਿੰਡ ਦਿਓ, ਮੈਂ ਦੇਖ ਕੇ। ਚਲੋ ਚੱਲਦੇ ਆਪਾਂ ਦੱਸ ਦਾਂਗੇ। $1170 ਫੀਸ ਹੈ ਜੀ। ਚਲੋ ਜੀ, ਉਹਦੇ ਨਾਲ ਤੁਹਾਨੂੰ ਫਿਰ ਉਹਦਾ ਨੈਚੁਰਲਾਈਜ਼ਡ ਦੇ ਜਿਹੜਾ ਸਰਟੀਫਿਕੇਟ ਆ ਉਹ ਫਿਰ ਇਹਨਾਂ ਨੂੰ ਜਿਹੜਾ ਮਿਲ ਜੂਗਾ। ਤੇ ਫਿਰ ਤਾਂ ਮੈਂ ਕਿਹਾ ਡਰਾਮਾ ਬਹੁਤ ਕਰਦੇ ਇਹ ਬੰਦਾ ਭਾਈ। ਜੇ US ਪਾਸਪੋਰਟ ਉਹਨਾਂ ਨੂੰ ਪੁੱਛੇ ਕੋਈ ਕਿ US ਪਾਸਪੋਰਟ ਕਿੱਦਾਂ ਮਿਲਦਾ ਬੰਦੇ ਨੂੰ, ਉਹ ਕਿਹੜਾ ਗਰੋਸਰੀ ਆਊਟਲੈਟ ਤੋਂ ਮਿਲਦਾ ਹੈ ਹਨਾ, ਵੀ ਇਹਨਾਂ ਨੇ ਦਿੱਤਾ ਹੋਣਾ ਆ। ਇਹਦੇ ਇੱਕ ਵਾਰੀ ਮੈਂ ਇੰਡੀਆ ਗਿਆ ਜੀ ਘੁੰਮਣ, ਆਪਣਾ ਨਾ ਕਨੈਕਟਿੰਗ ਹਾਸਾ ਵੀ ਆਦਾ, ਰੋੜਾ ਵੀ ਆਦਾ। ਮੈਂ ਬਾਕੀਆਂ ਨੂੰ ਤਾਂ ਚਲੋ ਕੀ ਸਲਾਹ ਦਈਏ, ਸਾਨੂੰ ਵੀ ਚਾਰਜ ਆਦੇ ਆ। ਉਹ ਨਾ ਮੈਂ ਕਨੈਕਟਿੰਗ ਫਲਾਈਟ ਲਈ ਅੰਮ੍ਰਿਤਸਰ ਤੋਂ ਇੱਥੇ ਦੀ ਸੈਨ ਫਰਾਂਸਿਸਕੋ ਦੀ ਜੀ,
ਤੇ ਹੁਣ ਜਿਹੜੀ ਟਿਕਟ ਆ ਉਹਦੇ ਵਿੱਚ ਆਈਟਨਰੀ ਹੈ ਨਾ ਆਪਣੀ ਟਰਮਸ ਐਂਡ ਕੰਡੀਸ਼ਨ ਸੀਗੀਆਂ। ਪਹਿਲੇ ਜੀ। ਪੇਜ ਵਾਲੀ ਅੰਮ੍ਰਿਤਸਰ ਸੀਗੀ, ਜਿਹੜੀ ਦੂਜੇ ਵਾਲੀ ਆਬਵੀਅਸਲੀ ਅੰਮ੍ਰਿਤਸਰ ਤੋਂ ਆਣੀ, ਉਹ ਦੂਜੇ ਪੇਜ ਤੇ ਪ੍ਰਿੰਟ ਆਊਟ ਹੋਈ ਹੈ। ਤੇ ਮੈਂ ਜਿਹੜੀ ਮੇਰੀ ਉਹਨਾਂ ਨੇ ਨਾਂ ਲਿਖਿਆ ਸੀਗਾ ਹੈ ਨਾ 에ਅਰਲਾਈਨਸ ਵਾਲਿਆਂ ਨੇ, ਉਹ ਲਿਖਣਾ ਉਹਨਾਂ ਨੇ ਪਹਿਲੇ ਪੇਜ ਤੇ, ਕਿਉਂਕਿ ਉਹ ਕੰਟੀਨਿਊਏਸ਼ਨ ਆਉਂਦੀ ਨਾ, ਨੰਬਰ ਸੇਮ। ਆਬਵੀਅਸਲੀ ਹਾਂ। ਮੈਂ ਕਨੈਕਟਿੰਗ ਤਾਂ ਕਰਾਈ ਕਿ ਖੱਜਲ ਖਰਾਬੀ ਨਾ ਹੋਵੇ ਹੈ ਨਾ, ਜਿੱਦਾਂ ਅੰਮ੍ਰਿਤਸਰੋਂ ਕਿਹੜਾ ਆਪਣਾ ਹੁਸ਼ਿਆਰਪੁਰੋਂ ਕਿਹੜਾ ਦਿੱਲੀ ਜਾਣ ਨੂੰ ਦੇਰ ਲੱਗਦੀ ਹੈ। ਜੀ ਜੀ। ਮੈਂ ਉੱਥੇ ਲਾਈਨ 'ਚ ਖੜਾ ਕਨੈਕਟਿੰਗ ਤੇ, ਤਾਂ ਜਿਹੜੀ ਸਿਕਿਉਰਿਟੀ ਗਾਰਡ ਹੁੰਦੀ ਆ ਮੈਨੂੰ ਕਹਿੰਦੀ ਕਿ ਦੂਜੇ ਵਾਲੇ ਪੇਜ ਤੇ ਨਾ, ਕਹਿੰਦੀ ਤੇਰਾ ਨਾਂ ਨਹੀਂ ਲਿਖਿਆ। ਮੈਂ ਕਿਹਾ ਦੂਜੇ ਵਾਲੇ ਪੇਜ ਤੇ ਨਾਂ ਨਹੀਂ ਲਿਖਿਆ। ਮੈਂ ਕਿਹਾ ਉੱਤੋਂ ਦੇਖ, ਪੇਜ 1 of 2 ਉਹ ਨੰਬਰ ਇਹ ਆ, ਹਰ ਪੇਜ ਤੇ ਕਿਉਂ ਨਾਂ ਲਿਖੂਗੇ? ਨਹੀਂ, ਕਹਿੰਦੀ ਮੈਂ ਤੈਨੂੰ ਕਹਿੰਦੀ ਜਾਣ ਨਹੀਂ ਦੇ ਸਕਦੀ, ਤੇਰੇ ਕੋਲ ਕਹਿੰਦੀ ਨਹੀਂ। ਮੈਂ ਕਿਹਾ ਅੱਛਾ। ਕਹਿੰਦੀ ਆਪਣਾ ਤੈਨੂੰ ਨਾ ਬਾਹਰ ਜਾਣਾ ਪੈਣਾ, ਆਪਣਾ ਚੈੱਕ ਇਨ ਕਰ ਇੱਥੋਂ ਦੀ, ਉਦੋਂ ਫਲਾਈਟ ਦਾ ਟਾਈਮ ਏਦਾਂ। ਕਹਿੰਦੀ ਜਾ ਬਾਹਰ ਨਾ ਸਮਾਨ ਲੈ ਕੇ ਬਾਹਰ ਜਾ, ਲਾਈਨ ਦੇ ਵਿੱਚ ਲੱਗ। ਬਾਹਰੋਂ ਦੀ ਜੇ ਕਹਿੰਦੀ ਤੈਨੂੰ ਸਾਹਿਬ ਨੇ ਆਣ ਦਿੱਤਾ ਨਾ ਮੇਨ ਗੇਟ ਤੋਂ, ਫੇਰ ਕਹਿੰਦੀ ਮੈਂ ਆਣ ਦਊਂਗੀ। ਮੈਂ ਕਿਹਾ ਅੱਛਾ। ਮੈਂ ਜੀ ਮੇਨ ਗੇਟ ਤੇ ਚਲ ਗਿਆ ਬੈਗ ਬੂਗ ਲੈ ਕੇ ਹੈ ਨਾ, ਨਾਲੇ ਮੈਂ ਕਿਹਾ ਚੱਲ ਇਹਨਾਂ ਨਾਲ ਕੌਣ ਆਰਗਿਊ ਕਰੇ। ਤੇ ਉਹ ਰਵੱਈਆ ਉਹਨਾਂ ਦਾ ਏਦਾਂ ਦਾ ਨਾ, ਜੇ ਮੇਨ ਗੇਟ ਤੇ ਗਿਆ ਬੰਦਾ ਮੈਨੂੰ ਕਹਿੰਦਾ ਅੱਛਾ ਏਦਾਂ ਕਿ ਮੈਂ ਗਲਤ ਤੁਹਾਡੀ ਸਮਝਦਾ, ਮੈਂ ਉਹਨੂੰ ਆਪਣੇ ਨਾ ਫੋਨ 'ਚ ਵੀ ਦਿਖਾਤੀ। ਕਹਿੰਦਾ ਮੈਂ ਮੰਨਣਾ ਤਾਂ ਵਾ, ਕਹਿੰਦਾ ਏਦਾਂ ਕਿ ਤੁਹਾਨੂੰ ਨਾ ਸਾਡੇ ਕੰਪਿਊਟਰ ਯੂਜ਼ ਕਰਕੇ ਇੱਥੇ ਪ੍ਰਿੰਟ ਆਊਟ ਇੱਥੋਂ ਕਰਨਾ ਪੈਣਾ ਵਾ ਜਿਹੜੀ ਟਿਕਟ ਆ, ਫੇਰ ਕਹਿੰਦਾ ਆਪਾਂ ਮੰਨ ਸਕਦੇ ਆ। ਮੈਂ ਕਿਹਾ ਕਹਿੰਦਾ ਕੰਪਿਊਟਰ ਕਹਿੰਦਾ ਯੂਜ਼ ਕਰਨ ਦੇ ਕਹਿੰਦਾ ਇੰਨੇ ਪੈਸੇ ਆ, ਫਿਰ ਕਹਿੰਦਾ ਪ੍ਰਿੰਟਰ ਆ ਉਹਦੇ ਕਹਿੰਦਾ ਇੰਨੇ ਪੈਸੇ ਆ। ਤੇ ਮੈਂ ਬੀਬੀ ਕੋ ਅੰਦਰ ਗਿਆ ਤਾਂ ਮੈਂ ਕਿਹਾ ਸਿੱਧੇ ਦੱਸ ਦੇ ਤੈਨੂੰ ਹੈ ਨਾ ਪੈਸੇ ਚਾਹੀਦੇ। ਐਡੀ ਸਕੀਮ ਜੀ ਬਣਾਈ। ਮੈਂ ਕਿਹਾ ਹਰੇਕ ਚੀਜ਼ ਦੇ ਵਿੱਚ ਉਹਨਾਂ ਨੇ ਸਕੀਮ ਬਣਾਈ ਕਿ ਜਦੋਂ ਬੰਦਾ ਇੱਕ ਵਾਰੀ ਆ ਗਿਆ, ਕਿੱਦਾਂ ਇੱਕੋ ਪੈਸੇ ਦਾ ਕਿ ਅੰਦਰ ਬੀਬੀ ਛੱਡੀ ਕਿ ਬਾਹਰ ਆਵੇ, ਏਦਾਂ ਨਾ। ਮੈਂ ਕਿਹਾ ਲੋਕਾਂ ਨੂੰ ਬਣਾਉਂਦੇ ਬੇਵਕੂਫ। ਇਹ ਵੀ ਹੁਣ ਜਿਹੜਾ ਹੈਗਾ ਕਿ ਸਾਨੂੰ ਇਹ ਚਾਹੀਦਾ ਉਹ ਚਾਹੀਦਾ। ਮੈਂ ਕਿਹਾ ਲੱਭਦੇ ਕੀ ਆ ਕਿ ਬੇਸਿਕਲੀ ਉਹ ਕਹਿੰਦੇ ਕਿ ਜਾਂ ਤਾਂ ਬੰਦਾ ਖਿਦਮਤ ਕਰ ਦੇਵੇ ਇਹਨਾਂ ਦੀ, ਪੈਸੇ ਪੂਸੇ ਦੇ ਦੇਵੇ ਇਹਨਾਂ ਨੂੰ, ਫਿਰ ਤਾਂ ਪਾਸਪੋਰਟ ਵੀ ਇਹਨਾਂ ਦਾ ਚੱਲ ਜਾਣਾ। ਕਈਆਂ ਨੂੰ ਵਾਪਸ ਤੋਰ ਦਿੰਦੇ, ਕਹਿੰਦੇ ਤੁਸੀਂ ਕੱਚੇ ਆ, ਤੁਹਾਡਾ ਪਾਸਪੋਰਟ ਨਹੀਂ ਬਣਾ ਕੇ ਦੇਣਾ, ਨਾਲ ਫਿਰ ਬਣਾਈ ਵੀ ਜਾਂਦੇ ਆ। ਜਦੋਂ ਪੁੱਛੀਦਾ ਕਿੱਦਾਂ, ਕਹਿੰਦਾ ਇੰਨੇ ਪੈਸੇ ਲੈ ਲਏ, ਇੰਨੇ ਲੈ ਲਏ, $1000 'ਚ। ਦੇ ਥੱਲੇ ਇਹ ਏਦਾਂ ਦੇ ਜਿਹੜੇ ਆ ਕੰਮ ਜਿਹੜੇ ਉਹ ਕਰਦੇ ਆ ਹਨਾ। ਦੇਖੋ ਕਿੰਨੀ ਮਾੜੀ ਗੱਲ ਆ ਇਹ ਤਾਂ ਹੁਣੇ ਜਿਹੜਾ ਆਪਾਂ ਕੇਸ ਵਾਲੀ ਗੱਲ ਕੀਤੀ ਆ ਵੀ ਇਹ ਦਾ ਤੇ ਔਰ ਵਾਲੀ ਗੱਲ ਕਰ ਲਈ ਜੀ, ਇੱਕੋ ਪੇਜ ਤੇ ਹੈਗਾ ਸਾਰਾ ਕੁਝ। ਇਨਡਿਫੈਕਟਿਵ ਸੀਗੀ ਤੁਹਾਡੀ ਟਿਕਟ, ਤਾਂ ਇਹਨਾਂ ਨੇ ਕੀਤਾ। ਮੈਨੂੰ ਲੱਗਦਾ ਕੇਸ ਤੋਂ ਪਹਿਲਾਂ ਹੀ ਇਹਨਾਂ ਨੇ ਸੁਣ ਲਿਆ ਸੀਗਾ। ਜਿਹੜਾ ਹੁਣ ਵਾਲੇ ਨਾ ਜਿੱਦਾਂ ਫੇਰ ਕਹਿੰਦੇ ਕਿ ਨਹੀਂ ਗਲਤ ਬੋਲਦਾ ਨਾ ਵਕੀਲ ਤੁਸੀਂ, ਮੈਂ ਕਿਹਾ ਜੇ ਵਾਪਸ ਆ ਕੇ ਕਮੈਂਟ ਪਾਇਆ ਮੇਰੇ ਉਹਦੇ ਥੱਲੇ ਪੇਜ ਥੱਲੇ, ਤੁਹਾਨੂੰ ਮੈਂ ਐਗਜ਼ਾਮਪਲਾਂ ਦੱਸੂਗਾ ਬੰਦਿਆਂ ਦੀਆਂ ਲਾਈਵ ਕਰਕੇ ਪਬਲਿਕ ਕਿ ਕਿੰਨੇ ਪੈਸੇ ਦਿੱਤੇ ਆ। ਸ਼ਰੇਆਮ ਜਿਹੜੀ ਕਰਪਸ਼ਨ ਆ ਉਹ ਚੱਲ ਰਹੀ ਆ ਕੌਂਸੂਲੇਟ ਦੇ ਵਿੱਚ। ਪੈਸੇ ਦੇ ਕੇ ਤੁਸੀਂ ਪਾਸਪੋਰਟ ਬਣਾਉਂਦੇ, ਜਿਹੜੇ ਦੂਜੇ ਬੰਦੇ ਉਹਨਾਂ ਨੂੰ ਤੁਸੀਂ ਖੱਜਲ ਖਰਾਬ ਕਰਦੇ ਆ ਕਿ ਭਾਈ ਪਾਸਪੋਰਟ ਵਾਲੇ ਕੋਲ ਤੁਸੀਂ ਮੰਗ ਰਹੇ ਆ ਸਿਟੀਜ਼ਨਸ਼ਿਪ ਸਰਟੀਫਿਕੇਟ ਹਨਾ। ਤੇ ਐਡੇ ਤੁਸੀਂ IAS ਲੈਵਲ ਦੇ ਜਿਹੜੇ ਅਫਸਰ ਹੈਗੇ ਆ ਇੱਥੇ, ਤੁਹਾਨੂੰ ਬਾਹਰ ਉਹਨਾਂ ਨੇ ਭੇਜਿਆ। ਮੈਂ ਕਿਹਾ ਇਦਾਂ ਦੇ ਕੰਮ ਚੰਗੇ ਨਹੀਂ ਲੱਗਦੇ। ਹੁਣ ਮੈਂ ਕਿਹਾ ਲੋਕੀ ਅਮਰੀਕਾ ਰਹਿਣ ਲੱਗ ਪਏ, ਤੁਸੀਂ ਇੱਥੇ ਆ ਕੇ ਵੀ ਬੰਦੇ ਨੂੰ ਇੰਡੀਆ ਦੀ ਫੀਲਿੰਗ ਜਿਹੜੀ ਆ ਉਹ ਯਾਦ ਕਰਾ ਦਿੰਦੇ ਆ। ਨਵਦੀਪ ਹਾਂਜੀ ਭਾਜੀ ਜੀ। ਭਾਜੀ ਮੇਰਾ ਕੁਐਸਚਨ ਇਹ ਸੀਗਾ, ਸਪਾਊਸ ਦਾ I-30 ਅਪਲਾਈ ਕੀਤਾ, ਉਹ ਚਲ ਗਿਆ ਟੈਕਸਿਸ ਵਿੱਚ ਜੀ, ਉਹਨੂੰ ਲੱਗਣਾ 2 ਤੋਂ 3 ਸਾਲ। ਪਰ ਸਪਾਊਸ ਤੋਂ ਵੀਜ਼ਾ ਹੈਗਾ USA ਦਾ, ਜੇ ਆਪਾਂ ਉਹ ਕੈਂਸਲ ਕਰਵਾ ਕੇ ਦੂਜੇ ਤਰੀਕੇ ਨਾਲ ਕਰੀਏ ਤਾਂ ਕਿੰਨਾ ਟਾਈਮ ਲੱਗੂਗਾ ਫਿਰ ਵਰਕ ਪਰਮਿਟ ਨੂੰ? ਸਪਾਊਸ ਕੈਨੇਡਾ ਚ ਰਹਿੰਦਾ, ਉਹਨੂੰ ਭਾਜੀ ਤੁਹਾਨੂੰ ਕੈਂਸਲ ਕਰਾਉਣ ਦੀ ਕੋਈ ਲੋੜ ਨਹੀਂ। ਜਿਹੜਾ ਤੁਹਾਡਾ ਸਪਾਊਸ ਆ ਉਹ ਇੱਥੇ ਆ ਸਕਦਾ ਘੁੰਮਣ ਲਈ, ਟੈਂਪਰੇਰੀ ਇੰਟੈਂਟ ਨਾ, ਇਰਾਦਾ ਵਾਪਸ ਜਾਣ ਦਾ ਹੋਣਾ ਪੈਣਾ ਹਰੇਕ ਟਾਈਮ, ਭਾਵੇਂ ਉਹਨੂੰ ਕੈਂਸਲ ਕਰਾਓ ਭਾਵੇਂ ਨਾ ਕਰਾਓ। ਜੇ ਉਹਨੂੰ ਬਾਰਡਰ ਤੇ ਆਈ ਨੂੰ ਕਹਿੰਦੇ ਆ ਕਿ ਤੈਨੂੰ 130 ਕੈਂਸਲ ਕਰਾਉਣਾ ਪੈਣਾ, ਤੁਸੀਂ ਕਹੋ ਕੋਈ ਨਹੀਂ ਕਰ ਦਿਓ, ਮੈਂ ਟੈਂਪਰੇਰੀ ਜਿਹੜਾ ਉਹ ਵਿਜ਼ਿਟ ਕਰਨ ਜਾਣਾ। ਹੁਣ ਇਹ ਤੁਹਾਡੇ ਤੇ ਆ ਕਿ ਤੁਸੀਂ ਕਿੱਦਾਂ ਸ਼ੋਅ ਕਰਦੇ ਆ ਕਿ ਟੈਂਪਰੇਰੀ ਇੰਟੈਂਟ ਹੈਗਾ। ਪਹਿਲਾਂ ਵੀ ਕਈ ਵਾਰੀ ਦੱਸਿਆ ਕਿ ਇਸ ਇਰਾਦੇ ਨਾਲ ਨਹੀਂ ਆ ਸਕਦੇ ਕਿ ਆ ਕੇ ਇੱਥੇ ਪੇਪਰ ਵਰਕ ਕਰਨਾ। ਇੱਕ ਵਾਰੀ ਆ ਗਏ 90 ਦਿਨ ਬਾਅਦ ਮਨ ਚੇਂਜ ਹੋ ਗਿਆ, ਫਿਰ ਤੁਸੀਂ ਉਹਨੂੰ ਕਰ ਸਕਦੇ ਹੋ ਜੀ। ਸੋ ਉਹਨਾਂ ਨੂੰ ਕਹਿ ਦਿਓ ਵੀ ਆਉਣ ਦੀ ਕੋਸ਼ਿਸ਼ ਕਰ ਲੈਣ, ਜੇ ਉਹ ਆਉਣ ਦਿੰਦੇ ਆ ਤਾਂ ਫਿਰ ਠੀਕ ਆ, ਫਿਰ ਉਸ ਤੋਂ ਬਾਅਦ ਚ ਆ ਕੇ ਜੇ ਉਹਨਾਂ ਦਾ ਮਨ ਚੇਂਜ ਹੁੰਦਾ ਤਾਂ ਫਿਰ ਵੱਖਰੀ ਜਿਹੜੀ ਉਹ ਗੱਲ ਹੈਗੀ ਆ। ਨਾਲੇ ਜਦੋਂ ਵਾਪਸ ਆਉਣਾ ਏਦਾਂ ਨਹੀਂ ਕਿ ਘਰ ਵੇਚ ਕੇ, ਲੀਜ਼ ਤੋੜ ਕੇ, ਗੱਡੀ ਵੇਚ ਕੇ ਫੇਰ ਵਾਪਸ ਆਉਣਾ। ਉਹਨਾਂ ਨੇ ਸਾਰੀਆਂ ਚੀਜ਼ਾਂ ਜਿੱਦਾਂ ਪੁੱਛਣੀਆਂ, ਸਾਰਾ ਕੁਝ ਉਦਾਂ ਹੀ ਚੱਲਦਾ ਛੱਡ ਕੇ ਆਉਣਾ, ਤਾਂ ਕਿ ਪੂਰਾ ਉਹਨਾਂ ਕੋਲ ਪ੍ਰੂਫ ਹੋਵੇ ਕਿ ਇਹ ਬੰਦਾ ਵਾਪਸ ਜਾਊਗਾ। ਜੀ ਜੀ, ਭਰੋਸਾ ਦਿਵਾਉਣਾ ਹੈ ਜੀ ਉਹਨਾਂ ਨੂੰ, ਮੁੱਖ ਦੀ ਗੱਲ ਇਹ ਆ ਜੀ। ਰਾਜ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਰ ਜੀ। ਜੀ ਸਰ ਜੀ, ਮੈਂ ਨਾ ਆਪਣੀ ਫੈਮਿਲੀ ਵਾਸਤੇ 730 ਅਪਲਾਈ ਕੀਤਾ ਸੀ ਤੇ ਮੈਂ ਰਿਸੀਪਟ ਨੋਟਿਸ ਕੀਤਾ, ਉਹਦੇ ਵਿੱਚ ਮੇਰੀ ਡਾਟਰ ਦਾ ਨਾਮ, ਸਿਰਫ ਉਹਦਾ ਨਾਮ ਹੈਗਾ ਮਾਨਵੀ ਰਾਜ, ਪਰ ਉਹਨਾਂ ਨੇ MA ਦੀ ਜਗ੍ਹਾ MI ਪਾਤਾ, ਮਿਸਟੇਕ ਆ। ਉਹ ਮੈਂ ਠੀਕ ਕਰਵਾਉਣਾ ਜਾਂ ਏਦਾਂ ਰਹਿਣ ਦਵਾਂ? ਨਹੀਂ, ਠੀਕ ਕਰਾ ਲਓ ਤੁਸੀਂ। ਜੇ ਤਾਂ ਤੁਹਾਡੀ ਗਲਤੀ ਹੋਈ ਆ ਫਿਰ ਤੁਹਾਨੂੰ 824 ਫਾਈਲ ਕਰਨਾ ਪੈਣਾ। ਜੇ ਉਹਨਾਂ ਦੀ ਗਲਤੀ ਨਾ ਹੋਇਆ ਫਿਰ ਤੁਸੀਂ ਉਹਨਾਂ ਨੂੰ ਕਾਲ ਕਰਕੇ ਕਰੋ, ਉਹਨਾਂ ਨੇ
ਆਪੇ ਕਰੈਕਟ ਕਰਕੇ ਭੇਜ ਦੇਣਾ ਤੁਹਾਨੂੰ। ਉਹਨਾਂ ਦੀ ਗਲਤੀ ਹੈ ਜੀ, ਮੈਂ ਕਾਲ ਵੈਸੇ ਕਰਦਾ ਪਰ ਕਾਲ ਚੁੱਕਦੇ ਹੀ ਨਹੀਂ, ਕਾਲ ਦਾ ਜਵਾਬ ਹੀ ਨਹੀਂ ਦਿੰਦੇ, ਚੁੱਕਦੇ ਹੀ ਨਹੀਂ। ਨਹੀਂ ਚੁੱਕ ਲੈਂਦੇ ਉਹ, ਤੁਹਾਨੂੰ ਇਹ ਜਦੋਜਹਿਦ ਤੁਹਾਨੂੰ ਆਪ ਹੀ ਕਰਨੀ ਪੈਣੀ ਕਿ ਕਿੱਦਾਂ ਉਹਨਾਂ ਨਾਲ ਗੱਲ ਕਰਨੀ ਹੈ, ਪਰ ਹਾਂਜੀ ਚੁੱਕ ਲੈਂਦੇ ਆ ਉਹ, ਟਰਾਈ ਕਰਕੇ ਦੇਖਣਾ ਪੈਣਾ ਤੁਹਾਨੂੰ। ਜੀ ਥੈਂਕ ਯੂ। ਅਗਲੇ ਕਾਲਰ ਵਿਕਰਮ ਭਾਜੀ ਜੀ। ਜੀ ਮੇਰੇ ਦੋ ਨਿੱਕੇ ਜਿਹੇ ਸਵਾਲ ਨੇ ਭਾਜੀ। ਕਿ ਪਹਿਲਾ ਤੇ ਇਹ ਹੈ ਕਿ ਇਮੀਗ੍ਰੇਸ਼ਨ ਕੋਡ 'ਚ ਜੇ ਆਪਾਂ ਐਡਰੈਸ 2-3 ਵਾਰੀ ਅਪਡੇਟ ਕਰਦੇ ਕੋਈ ਇੰਪੈਕਟ ਪੈਂਦਾ ਹੀ? ਨਹੀਂ ਭਾਜੀ, ਤੁਹਾਡੀ ਐਕਚੁਅਲੀ ਰਿਕੁਆਇਰਮੈਂਟ ਆ, ਭਾਵੇਂ 20 ਵਾਰੀ ਤੁਸੀਂ ਮੂਵ ਹੋਏ ਤੁਸੀਂ ਐਡਰੈਸ ਆਪਣਾ ਅਪਡੇਟ ਕਰਨਾ। ਤੇ ਜਿਹੜਾ ਕੇਸ ਅੱਜ ਉਹਦੇ ਬਾਰੇ ਹੀ ਸੀਗਾ ਕਿ ਬੰਦੇ ਨੇ ਐਡਰੈਸ ਆਪਣਾ ਜਿਹੜਾ ਸਹੀ ਤਰੀਕੇ ਨਾਲ ਅਪਡੇਟ ਨਹੀਂ ਕੀਤਾ ਤੇ ਫਸ ਗਿਆ। ਸੋ ਬਿਲਕੁਲ ਆਪਣਾ ਐਡਰੈਸ ਤੁਸੀਂ ਅਪਡੇਟ ਕਰੋ, ਰਿਕੁਆਇਰਮੈਂਟ ਆ, ਕੋਈ ਫਰਕ ਨਹੀਂ ਪੈਣਾ ਜੀ। ਦੂਸਰਾ ਸਵਾਲ ਇਹ ਭਾਜੀ ਕਿ ਜੇ ਅਸਾਈਲਮ ਇੱਥੇ ਲੱਗੀ ਹੋਈ ਹੈ ਤੇ ਫੈਮਿਲੀ ਪਿੱਛੋਂ ਵੀਜ਼ਾ ਤਾਂ ਅਪਲਾਈ ਕਰ ਸਕਦੀ ਹੈ ਕਿ ਨਹੀਂ? ਵਾਈਫ ਜਾਂ ਬਿਲਕੁਲ ਕਰ ਸਕਦੀ ਹੈ, ਕੋਈ ਰੋਕ ਟੋਕ ਨਹੀਂ, ਕੋਈ ਵੀ ਬੰਦਾ ਵੀਜ਼ਾ ਅਪਲਾਈ ਕਰ ਸਕਦਾ। ਸਵਾਲ ਇਹ ਹੈਗਾ ਕਿ ਉਹਨੂੰ ਵੀਜ਼ਾ ਮਿਲਣਾ ਕਿ ਨਹੀਂ ਮਿਲਣਾ। ਤੇ ਜਿਹੜਾ ਤੀਜਾ ਸਵਾਲ ਇਹਦੇ ਨਾਲ ਆਉਂਦਾ ਕਿ ਇਨਫੋਰਮੇਸ਼ਨ ਜਿਹੜੇ ਬੰਦੇ ਨੇ, ਰਿਲੇਟਿਵ ਨੇ, ਬੱਚੇ ਨੇ, ਘਰ ਵਾਲੇ ਨੇ ਇੱਥੇ ਫਾਈਲ ਕੀਤਾ, ਉਹਨਾਂ ਦਾ ਲੁਕਾਉਣੀ ਨਹੀਂ, ਉਹਨਾਂ ਨੂੰ ਦੱਸਣਾ ਕਿ ਹਾਂ ਉਹ ਬੰਦਾ ਉੱਥੇ ਆ, ਉਹਨੂੰ ਕੀ ਚੱਕਰ ਆ। ਤੇ ਮੇਨ ਚੀਜ਼ ਇਹ ਹੈ ਕਿ ਜਦੋਂ ਉਹ ਗਏ ਤੇ ਉਹਨਾਂ ਦੇ ਉੱਥੇ ਬਿਆਨ ਲੈ ਸਕਦੇ ਕਿ ਅੱਛਾ ਇਹਨੂੰ ਕੀ ਪ੍ਰੋਬਲਮ ਆ ਗਈ ਸੀਗੀ, ਕਿਹੜੀ ਚੀਜ਼ ਤੋਂ ਖਤਰਾ ਸੀਗਾ, ਕਿੱਦਾਂ ਖਤਰਾ ਸੀਗਾ। ਸੋ ਇਹ ਮੇਕ ਸ਼ਰੀਓ ਕਿ ਇਹ ਨਾ ਹੋਵੇ ਕਿ ਜਾ ਕੇ ਉਹ ਉਹਨਾਂ ਨੂੰ ਪਤਾ ਨਾ ਹੋਵੇ ਕਿ ਤੁਹਾਡਾ ਕੇਸ ਕੀ ਹੈ। ਸੋ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹ ਉਹਨਾਂ ਕੋਲ ਪੂਰੀ ਹੋਣੀ ਚਾਹੀਦੀ ਹੈ। ਤੇ ਜਿਹੜਾ ਉਹਨਾਂ ਨੇ ਅਪਲਾਈ ਕਰਨਾ ਤੁਹਾਡੇ ਬਾਰੇ ਪ੍ਰੋਪਰ ਇਨਫੋਰਮੇਸ਼ਨ ਦੇ ਕੇ ਫਿਰ ਅਪਲਾਈ ਕਰਨ। ਜੀ, ਇਹ ਨਾ ਹੋਵੇ ਉੱਥੇ ਕੁਝ ਹੋਰ ਕਹਿ ਦਿਓ, ਇੱਥੇ ਕੁਝ ਹੋਰ ਤੇ ਬਾਅਦ ਕੇਸ ਜਿਹੜਾ ਤੁਹਾਡਾ ਇੱਥੇ ਵਿਗੜ ਜਾਵੇ। ਅਮਨ ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਵੀਰ ਜੀ, ਮੈਂ ਆਪਣਾ ਫਾਰਮ I-485 ਫਾਈਲ ਕੀਤਾ ਜੀ, 28 ਕੁ ਮਹੀਨੇ ਹੋ ਗਏ ਇਹਨੂੰ। ਇਹ ਹੁਣ ਇਹਨਾਂ ਨੇ ਕੱਲ ਮੈਨੂੰ ਨੋਟਿਸ ਘਲਾਦਾ ਕਿ ਤੁਹਾਡਾ ਕੇਸ ਟ੍ਰਾਂਸਫਰ ਹੋ ਗਿਆ ਜੁਡੀਸ਼ੀਅਲ ਤੋਂ ਜੀ। ਉਹਦਾ ਕੀ ਮਤਲਬ ਜੀ? ਮੈਨੂੰ ਉਹ ਨਹੀਂ ਗੱਲ ਸਮਝੀ ਲੱਗੀ। ਉਹ ਭਾਜੀ ਸਿੰਪਲ ਉਹੀ ਹੈ ਕਿ ਜਿੱਦਾਂ ਮੰਨ ਲਓ ਮੇਰੇ ਆਫਿਸ 'ਚ 5 ਬੰਦੇ ਕੰਮ ਕਰਦੇ ਆ, ਇੱਕ ਬੰਦੇ ਕੋਲ ਕੰਮ ਸੀਗਾ, ਬਿਜ਼ੀ ਹੋ ਗਿਆ, ਮੈਂ ਉਹਦਾ ਚੱਕ ਕੇ ਗਿਆ ਕਿ ਦੂਜੇ ਨੂੰ ਕਰ, ਦੂਜੇ ਨੂੰ ਮੈਂ ਕਿਹਾ, ਉਹ ਕਹਿੰਦਾ ਮੈਂ ਬਿਜ਼ੀ ਹੋ ਗਿਆ, ਮੈਂ ਕਿਹਾ ਤੀਜੇ ਨੂੰ ਕਰ, ਹਨਾ। ਸੋ ਇਹ ਟ੍ਰਾਂਸਫਰ ਜਿਹੜੇ ਆ ਹੁੰਦੇ ਰਹਿੰਦੇ, ਆਪਣਾ ਵਰਕਲੋਡ ਇਹ ਜਿਹੜਾ ਮੈਨੇਜ ਕਰਦੇ ਆ, ਹੋਰ ਕੋਈ ਗੱਲ ਨਹੀਂ। ਠੀਕ ਹੈ ਜੀ, ਥੈਂਕ ਯੂ ਭਾਜੀ। ਓਕੇ। ਭੁਪਿੰਦਰ ਜੀ। ਹਾਂਜੀ ਜੀ ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਸਵਾਲ ਪੁੱਛੋ ਜੀ। ਸਤਿ ਸ਼੍ਰੀ ਅਕਾਲ ਸਰ ਜੀ, ਮੇਰੇ ਬੇਟੇ ਨੇ ਪਿਛਲੇ ਸਾਲ ਅਪਲਾਈ ਕੀਤਾ ਸੀ ਸਿਟੀਜ਼ਨਸ਼ਿਪ ਵਾਸਤੇ ਤੇ ਉਹਦਾ ਹਾਲੇ ਤੱਕ ਕੁਝ ਸਾਨੂੰ ਨਹੀਂ ਆਇਆ ਹੈ। ਬਿਲਕੁਲ ਕਲੀਅਰ ਆ। ਤੇ ਜੇ ਉਹ ਇੰਡੀਆ ਜਾਂਦਾ 2-3 ਮਹੀਨਿਆਂ ਵਾਸਤੇ ਤੇ ਪਿੱਛੋਂ ਦੀ ਕੋਈ ਕੁਐਰੀ ਆ ਜਾਂਦੀ ਆ ਤੇ ਫਿਰ ਉਹਦਾ ਕੋਈ ਬੈਡ ਇਫੈਕਟ ਪਏਗਾ ਜਾਂ ਉਹਦਾ ਰੀਸਕੈਡਿਊਲ ਹੋ ਜਾਏਗਾ ਤੇ ਫਿਰ ਉਹਨੂੰ ਸਾਲ ਵੇਟ ਕਰਨਾ ਪਏਗਾ? ਥੈਂਕ ਯੂ ਜੀ। ਪਹਿਲਾਂ ਤਾਂ ਜੀ ਜਾ ਸਕਦਾ, ਕੋਈ ਘੁੰਮਣ ਦੀ ਰਿਸਟ੍ਰਿਕਸ਼ਨ ਨਹੀਂ ਹੈਗੀ। 2-3 ਮਹੀਨੇ ਜਾ ਸਕਦਾ ਬਿਲਕੁਲ, ਹਾਂ 6 ਮਹੀਨੇ ਤੋਂ ਉੱਤੇ ਨਹੀਂ ਟੱਪ ਸਕਦਾ ਉਹ। ਤੇ ਪਿੱਛੋਂ ਜੇ ਇੰਟਰਵਿਊ ਆਈ ਤੁਸੀਂ ਰੀਸਕੈਜੂਲ ਕਰ ਸਕਦੇ ਹੋ। ਤੇ ਰੀਸਕੈਜੂਲ ਕਿੰਨੀ ਦੇਰ ਦੀ ਹੋਗੀ ਇਹਦਾ ਕੁਝ ਨਹੀਂ ਪਤਾ, ਇੰਨੀ ਸਾਲ ਤਾਂ ਨਹੀਂ ਲਾਓਗੇ, ਰੀਸਕੈਜੂਲ ਕਰ ਦੂਗੇ ਉਹ ਜਦੋਂ ਆਊਗਾ। ਪਰ ਉਹਨਾਂ ਨੇ ਜਦ ਤੱਕ ਵਾਪਸ ਨਹੀਂ ਆਉਂਦਾ ਤਦ ਤੱਕ ਉਹਨਾਂ ਨੇ ਫਾਈਲ ਕਲੋਜ਼ ਰੱਖਣੀ ਹੈ। ਸੋ ਇਦਾਂ ਕਿ ਦੋਨੋਂ ਚੀਜ਼ਾਂ ਦੀ ਨਹੀਂ ਤੁਸੀਂ ਫਿਕਰ ਕਰ ਸਕਦੇ। ਕਿੱਦਾਂ ਜੇ ਘੁੰਮਣ ਜਾਣਾ ਨੂੰ ਕਹ ਜਾ ਭਾਈ ਆਰਾਮ ਨਾਲ ਘੁੰਮ ਫਿਰ ਕੇ ਆ, ਤੇ ਜੇ ਆ ਗਈ ਪਿੱਛੋਂ ਤੇ ਰੀਸਕੈਜੂਲ ਕਰ ਦਿਓ, ਹੋਰ ਕੋਈ ਚੱਕਰ ਨਹੀਂ ਜੀ। ਅਗਲੇ ਕਾਲਰ ਜਸ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਜੀ ਬਾਈ ਜੀ, ਮੇਰੇ ਨਾ ਅੰਕਲ ਸੀਗੇ, ਉਹ 2020 ਫੈਬਰੀ 2020 ਚ ਇੰਡੀਆ ਚਲੇ ਗਏ ਸੀ। ਉਹਨਾਂ ਕੋਲ ਗ੍ਰੀਨ ਕਾਰਡ ਸੀਗਾ। ਉਦੋਂ ਬਾਅਦ ਫਿਰ ਇਹ ਕਰੋਨਾ ਆ ਗਿਆ ਤੇ ਫਿਰ ਉਹਨਾਂ ਨੇ ਆਉਣ ਦੀ ਟਰਾਈ ਕੀਤੀ, ਫਿਰ ਉਹਨਾਂ ਦਾ ਪਾਸਪੋਰਟ ਐਕਸਪਾਇਰ ਹੋ ਗਿਆ ਜੀ। ਉਹਨਾਂ ਨੇ ਹੁਣ ਪਾਸਪੋਰਟ ਬਣਵਾਇਆ, ਪਾਸਪੋਰਟ ਉਹ ਕਹਿੰਦੇ ਵੀ ਵੇਟ ਕਰੋ, ਕਰੋਨਾ ਦੀ ਪ੍ਰੋਬਲਮ ਚੱਲੀ ਜਾਂਦੀ ਸੀ ਇੰਡੀਆ 'ਚ, ਹਨਾ। ਤੇ ਹੁਣ ਉਹਨਾਂ ਦਾ ਪਾਸਪੋਰਟ ਬਣਾਇਆ ਗਾ ਤੇ ਆਲਮੋਸਟ 2 ਸਾਲ ਹੋ ਗਏ ਉਹਨਾਂ ਨੂੰ ਉੱਥੇ ਰਹਿੰਦੇ ਨੂੰ। ਤੇ ਉਹ ਆ ਸਕਦੇ ਆ ਹੁਣ ਇੱਥੇ ਵਾਪਸ? ਗ੍ਰੀਨ ਕਾਰਡ ਸੀਗਾ ਉਹਨਾਂ ਕੋਲ? ਹਾਂਜੀ, ਗ੍ਰੀਨ ਕਾਰਡ ਸੀਗਾ ਜੀ। ਨਹੀਂ ਭਾਜੀ, ਉਹਨਾਂ ਦਾ ਬਹੁਤ ਮੁਸ਼ਕਿਲ ਆ। ਹੁਣੇ ਜਿਹੜੇ ਕਾਲਰ ਨੇ ਪੁੱਛਿਆ ਸੀਗਾ ਪਹਿਲਾਂ ਸੇਮ ਸਵਾਲ ਆਹੀ ਕਿ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਹੈਗਾ, ਨਹੀਂ 2 ਸਾਲ ਵਾਲੇ ਨੂੰ ਨਹੀਂ ਮਿਲਣਾ। ਸੋ ਉਹਨਾਂ ਦਾ ਬੱਚਾ ਹੈਗਾ ਵੀ ਇੱਥੇ US ਸਿਟੀਜ਼ਨ? ਹਾਂਜੀ, ਉਹਨਾਂ ਦੇ ਬੇਟੇ ਨੇ ਅਪਲਾਈ ਕੀਤਾ ਹੋਇਆ ਸੀਗਾ ਜੀ। ਉਹਨੂੰ ਬੇਟੀ ਨੂੰ ਕੋ ਦੁਬਾਰਾ ਰੀਅਪਲਾਈ ਕਰ ਦੇਵੇ, ਉਹ ਬੈਸਟ ਆ ਤੁਹਾਡਾ। ਅੱਛਾ, ਦੁਬਾਰਾ ਰੀਅਪਲਾਈ ਕਰਨਾ ਪੈਣਾ ਵਾ? ਹਾਂਜੀ ਜੀ। ਸੋ ਇਹ ਮੁਸ਼ਕਿਲਾਂ ਬਹੁਤ ਜਿਹੜੀਆਂ ਆ ਉਹ ਆ ਜਾਂਦੀਆਂ ਵੀ ਪਿੱਛੋਂ ਕੋਈ ਡਾਕੂਮੈਂਟਸ ਲੈਪਸ ਜਦੋਂ ਹੋ ਜਾਂਦੇ ਆ ਨਾ, ਇਹ ਸਾਰੀਆਂ ਦੇਰੀਆਂ ਦੇ ਵਿੱਚ ਉਹ ਬਣਦੇ ਨਹੀਂ ਆ ਤੇ ਫਿਰ ਇਹ ਕੁਛ ਜਿਹੜਾ ਉਹ ਬਣਦਾ ਆ। ਸੁਖਵਿੰਦਰ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੈਂ ਫਿਰਕਿਆਂ ਸਾਹਿਬ ਨਾਲ ਗੱਲ ਕਰਨੀ ਸੀ। ਮੈਂ ਪੁੱਛਣਾ ਸੀ, ਮੈਂ ਪਟੀਸ਼ਨ ਤੇ ਇੱਥੇ ਆਈ ਆ ਤੇ ਮੈਂ ਆਪਣਾ ਗ੍ਰੀਨ ਕਾਰਡ ਅਪਲਾਈ ਕਰਕੇ ਵਾਪਸ ਜਾ ਸਕਦੀ ਹਾਂ? ਤੁਹਾਨੂੰ ਗ੍ਰੀਨ ਨਹੀਂ, ਤੁਸੀਂ ਪਟੀਸ਼ਨ ਆਪਣੀ ਫੈਮਿਲੀ ਪਟੀਸ਼ਨ ਤੇ ਆਏ ਆ? ਹਾਂਜੀ, ਮੇਰੀ ਮਦਰ ਨੇ ਮੇਰਾ ਭਰਿਆ ਸੀਗਾ ਜੀ।
ਹਾਂਜੀ ਉਹ ਤਾਂ ਤੁਸੀਂ ਜੀ ਜੇ ਸਾਰੀਆਂ ਰਿਕੁਆਇਰਮੈਂਟ ਉਹਨਾਂ ਦੀਆਂ ਕਰ ਲਈਆਂ, ਗ੍ਰੀਨ ਕਾਰਡ ਤਾਂ ਤੁਹਾਡਾ ਆਪਣੇ ਆਪ ਹੀ ਆ ਜਾਣਾ, ਹੋਰ ਤਾਂ ਨਹੀਂ ਕੁਝ ਅਪਲਾਈ ਕਰਨਾ ਪੈਣਾ। ਜੇ ਤੁਹਾਡਾ ਵੀਜ਼ਾ ਲੈ ਕੇ ਆਏ ਨਾ ਤੁਸੀਂ ਫੈਮਿਲੀ ਵਾਲਾ? ਹਾਂਜੀ ਮੈਂ ਯੂਕੇ ਤੋਂ ਐਕਚੁਅਲੀ ਆਈ ਹਾਂ, ਵੀਜ਼ਾ ਲੈ ਕੇ ਆਈ ਹਾਂ। ਮੇਰਾ ਵੀਜ਼ਾ ਵੈਲਿਡ ਆ ਅਪ੍ਰੈਲ ਤੱਕ। ਵੀਜ਼ਾ ਕਿਹੜਾ ਲਿਆ ਤੁਸੀਂ? ਜਿਹੜਾ 6 ਮੰਥ ਦਾ ਉਹਨਾਂ ਨੇ ਦਿੱਤਾ ਸੀ। ਹਾਂਜੀ ਫਿਰ ਗ੍ਰੀਨ ਕਾਰਡ ਤਾਂ ਤੁਹਾਡਾ ਆ ਜਾਣਾ ਚਾਹੀਦਾ, ਉਹਨਾਂ ਨੂੰ ਫੋਲੋ ਅਪ ਕਰ ਲਓ। ਵਾਪਸ ਤੁਸੀਂ ਨਾਲ ਇੱਕ ਨਾ ਰੀਐਂਟਰੀ ਪਰਮਿਟ ਜਿਹੜਾ ਉਹ ਜ਼ਰੂਰ ਅਪਲਾਈ ਕਰੋ, ਉਹਦਾ ਤੁਹਾਨੂੰ ਫਾਇਦਾ ਹੋ ਜਾਣਾ ਜੇ ਤੁਸੀਂ ਬਾਹਰ ਜਾਣਾ। ਰੀਐਂਟਰੀ ਪਰਮਿਟ ਲੈ ਕੇ ਜਾਇਓ ਨਾਲ। ਠੀਕ ਹੈ, ਉਹ ਮੈਂ ਰੀਐਂਟਰੀ ਫਾਰਮ ਜਿਹੜਾ ਆ ਉਹ ਤੁਹਾਡੇ ਥਰੂ ਭਰ ਸਕਦੀ ਆ? ਹਾਂਜੀ ਕਰ ਸਕਦੇ ਜੀ। ਤੁਸੀਂ ਇਹਨਾਂ ਦੇ ਆਫਿਸ 'ਚ ਕੰਟੈਕਟ ਕਰ ਲਿਓ 415 909 0503 4159090503। ਅਗਲੇ ਛੋਟੀ ਜਿਹੀ ਗੱਲ ਦੱਸਦੀ ਹੈ ਇਹਨਾਂ ਦੇ, ਬਾਕੀ ਤੇ ਵੀ ਕੰਮ ਆ ਜਾਊਗੀ। ਸੋ ਗ੍ਰੀਨ ਕਾਰਡ ਤੋਂ ਬਾਅਦ ਤੁਸੀਂ 6 ਮਹੀਨੇ ਤੋਂ ਵੱਧ ਨਹੀਂ ਟ੍ਰਿਪ ਲਾ ਸਕਦੇ। ਨਾਰਮਲੀ 6 ਮਹੀਨੇ ਤੋਂ ਘੱਟ ਵਾਲੇ ਟ੍ਰਿਪ ਤੁਹਾਡੇ ਉਹ 'ਚ ਕੋਈ ਪ੍ਰੋਬਲਮ ਨਹੀਂ, ਸਿੱਧੇ ਜਾ ਕੇ ਆ ਸਕਦੇ ਆ। ਜਿਹੜੇ ਟ੍ਰਿਪ 6 ਮਹੀਨੇ ਤੇ 6 ਮਹੀਨੇ ਤੋਂ ਵੱਧ ਆ, ਸਾਲ ਤੋਂ ਘੱਟ ਆ, ਉਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ, ਪਰ ਉਹਦੇ ਵਿੱਚ ਉਹਨਾਂ ਨੇ ਤੁਹਾਡੀ ਰਿਹਾਇਸ਼, ਤੁਹਾਡੇ ਫੋਨ ਬਿੱਲ, ਬੈਂਕ ਅਕਾਊਂਟ, ਉਹਨਾਂ ਨੇ ਇਹ ਦੇਖਣਾ ਕਿ ਇਹ ਬੰਦਾ ਇੱਥੇ ਰਹਿੰਦਾ। ਜਿਹੜੇ ਟ੍ਰਿਪ ਸਾਲ ਤੋਂ ਵੱਧ ਆ ਉਹ ਤੁਹਾਡੇ ਪ੍ਰੋਬਲਮ ਆ। ਸਾਲ ਤੋਂ ਵੱਧ ਜੇ ਤੁਸੀਂ ਬਿਨਾਂ ਰੀਐਂਟਰੀ ਪਰਮਿਟ ਦੇ ਅਮਰੀਕਾ ਤੋਂ ਐਬਸੈਂਟ ਰਹੇ ਤੇ ਤੁਹਾਡਾ ਜਿਹੜਾ ਗ੍ਰੀਨ ਕਾਰਡ ਆ ਉਹਨਾਂ ਨੇ ਕੈਂਸਲ ਕਰ ਦੇਣਾ। ਤੇ ਆਪਾਂ ਇਹ ਦੇਖਿਆ ਹੀ ਆ, ਜਿੱਦਾਂ ਹੁਣ ਦੱਸਦੇ ਆ ਕੋਵਿਡ ਕਰਕੇ ਵੀ ਬੰਦਾ ਭਾਵੇਂ ਫਸਿਆ, ਉਹ ਕਹਿੰਦਾ ਮੇਰੀ ਮਜਬੂਰੀ ਸੀ, ਉਹਨੂੰ ਵੀ ਉਹ ਜਿਹੜੀ ਕਹਿ ਲਓ ਉਹ ਬ੍ਰੇਕ ਨਹੀਂ ਦਿੰਦੇ ਆ। ਤੇ ਸਾਲ ਤੋਂ ਵੱਧ ਤੁਸੀਂ ਬਿਨਾਂ ਰੀਐਂਟਰੀ ਪਰਮਿਟ ਦੇ ਜਾਣ ਦੀ ਸੋਚਿਆ ਨਾ। ਸੋ ਜਿਹੜੇ ਵੀ ਬੰਦੇ ਲੌਂਗ ਟਰਮ ਜਿਹੜੇ ਹੈਗੇ ਗ੍ਰੀਨ ਕਾਰਡ ਵਾਲੇ ਜਾਣਾ ਚਾਹੁੰਦੇ, ਕੋਵਿਡ ਚੱਲਦਾ ਰਹਿਣਾ, ਸਾਨੂੰ ਇਹਦਾ ਪਤਾ ਨਹੀਂ, ਕਈ ਬੰਦੇ ਆਪਣੀ ਮਜਬੂਰੀ ਕਰਕੇ ਜਾਂ ਉਹਨਾਂ ਨੂੰ ਜਦੋਂ ਆਉਣ ਦਾ ਪਲਾਨ ਬਣਿਆ ਇੰਡੀਆ 6 ਮਹੀਨੇ ਦਾ ਜਿੱਦਾਂ ਬੈਨ ਲੱਗ ਗਿਆ ਸੀਗਾ, ਸੋ ਲਟਕ ਗਏ। ਸੋ ਇਹ ਹੈ ਕਿ ਜਿਹੜੇ ਵੀ ਬੰਦੇ ਹੁਣ ਪਿੱਛੇ ਰਹਿਣ ਦਾ ਸੋਚਦੇ ਆ, ਉਹ ਰੀਐਂਟਰੀ ਪਰਮਿਟ ਤੋਂ ਬਿਨਾਂ ਨਾ ਪੰਗਾ ਲਿਓ। ਜੀ। ਅਗਲੇ ਕਾਲਰ ਨੈਂਸੀ। Hi there. How are you? Good morning. Good morning. Good. How are you? So, thank you. I have a question, and that's okay if you want to translate it after you explain it to me. I help a business called Bay Area Immigration Services. It's not attorneys, but it's a consultancy for over 20 years. And I'm sure you're familiar with humanitarian parole, helping the Afghani refugees. That if you're not a blood relative, you can still sponsor as long as you're green card or U.S. citizen and have proof of income and all that. But I'm hearing from people on the eastern coast, here I'm on the western coast, that the government is just taking their money and turning them down. They show proof of income, they show everything, and that the only people they're accepting are those that work for the U.S. government. And attorneys, I heard, are lobbying or suing or begging Congress to please investigate because it's not fair. So we have a number of Afghanis that come in, and two questions they ask: how long does it take to process? It takes up to 3 weeks to get a receipt in the email to actually process it. And the other thing is, how long will it take until they actually, okay, you can come to the United States? Nobody seems to know. Do you happen to have any information? So Nancy, I would have filed about, I would say 30 to 40 humanitarian payroll. So they have all been pending. I did not even get a single grant. And then I'm also waiting on the same, right? And then my clients are there. Some of the family members, they have been killed, which is basically led me to tell my office, like, I'm not going to take these cases because I think the government's, they have no plans to adjudicate on these. If they want to, then they could, right? There is nothing preventing them. But I think their policy is like a standstill policy. So, whatever the other attorneys are saying, I'm in the same situation. So I think like someone would have, maybe ACLU, that's your best bet. I think just like involve them, or AILA, someone would have to file basically a lawsuit against the government so that they can settle. And then the question is this, right? The cost of the lawsuit. So obviously it's expensive. These people, they don't have money. So you would have to basically you should, right? Since you have that many clients, I think that can form a class, and then I would recommend contact ACLU and then see if they want to take this up, and then they can do like a pro bono lawsuit, and I think that's the only way to go forward. So here on the western coast, if you not apply for a waiver of the government fee, which is I think $575, if you say, oh, we will pay the government fee, it increases your chance that you'll be accepted. We have not had many rejected. Because we started about 2 months ago. It's not like we have 100 clients coming in every month, but those that on the eastern coast that have requested a waiver or even didn't request, they're being turned down. Almost every one of them. Did you get any humanitarian payroll approved so far in 2 months?
So it's too early to tell. It's pending. Maybe one or two. I'm not a consultant. I actually work the receptionist end of the business. You can find my. Can you give me a number on the air, or let me give maybe you... afterwards, or sure. When we're done our conversation, I can have the radio receptionist take my information. all right, Sounds good. I'll contact you separately then. all right, thank you. So basically ਕੀ ਕਹਿੰਦੇ ਵੀ ਪੰਜਾਬੀ ਚ ਵੀ ਦੱਸ ਦਿਓ। ਸੋ ਹਿਊਮੈਨਿਟੇਰੀਅਨ ਦਾ ਜਿਹੜਾ ਇਹ ਪਰੋਲ ਦਾ ਜਾਂ ਕਿਹੜਾ ਆ ਵੀ ਜਿਹੜੇ ਜਿੱਦਾਂ ਅਫਗਾਨਿਸਤਾਨ ਤੋਂ ਵਗੈਰਾ, ਜੇ ਤੁਸੀਂ ਦੱਸ ਦਿਓ, ਐਕਸਪਲੇਨ ਕਰ ਦਿਓ ਕੀ ਸੀਗਾ ਇਹ ਮਸਲਾ। ਪਹਿਲਾਂ ਤਾਂ ਵਧੀਆ ਭਾਜੀ, ਆਈ ਥਿੰਕ ਸ਼ੋ ਸਾਡਾ ਨੌਨ ਜਿਹੜੇ ਪੰਜਾਬੀ ਸਪੀਕਰ ਆ ਉਹਨਾਂ ਤੱਕ ਵੀ ਪਹੁੰਚ ਰਿਹਾ ਵਾ, ਵਧੀਆ ਗੱਲ ਆ। ਤੇ ਹੁਣ ਕੀ ਹੈ ਕਿ ਭਾਜੀ ਸਾਡੇ ਨਾ ਜਿਹੜਾ ਸਾਡੇ ਆਫਿਸ ਦੇ ਵਿੱਚ ਸਟਾਫ ਸੀਗਾ, ਉਹ ਸਾਨੂੰ ਕਹਿੰਦਾ ਕਿ ਤੁਸੀਂ ਭਾਈ ਆਪਣਾ ਨਾ, ਸਾਡੀ ਐਜ਼ ਅ ਇਮੀਗ੍ਰੇਸ਼ਨ ਲਾਇਰ ਜ਼ਿੰਮੇਵਾਰੀ ਬਣਦੀ ਹੈ ਕਿ ਅਫਗਾਨਿਸਤਾਨ ਦੇ ਵਿੱਚ ਕ੍ਰਾਈਸਿਸ ਆ ਇਹਦੇ ਵੀ ਜਿਹੜੇ ਲੋਕਾਂ ਦੀ ਹੈਲਪ ਕਰੋ, ਹੈ ਨਾ। ਤੇ ਸੋ ਜਿੰਨੀ ਸਾਡੀ ਸੀਗੀ ਤਾਂ ਆਪਾਂ ਇਹਨਾਂ ਦਾ ਨਾ ਪ੍ਰੋਜੈਕਟ ਸ਼ੁਰੂ ਕੀਤਾ ਕਿ ਆਪਾਂ ਤੁਹਾਡੇ ਜਿਹੜੇ ਫੈਮਿਲੀ ਮੈਂਬਰ ਆ ਉੱਥੇ ਜਿਹੜੇ ਫਸੇ ਆ ਉਹਨੂੰ ਬੁਲਾਵਾਂਗੇ। ਹਿਊਮੈਨਿਟੇਰੀਅਨ ਪੇਰੋਲ ਇੱਕ ਪ੍ਰੋਗਰਾਮ ਹੁੰਦਾ ਜਿਹਦੇ ਵਿੱਚ ਕਿ ਤੁਸੀਂ ਇੱਥੇ ਆਪਣਾ ਪਹਿਲਾਂ ਪੇਰੋਲ ਫਾਈਲ ਕਰਦੇ ਹੋ, ਤੁਹਾਡਾ ਜਦੋਂ ਫਿਰ ਪੇਰੋਲ ਅਪਰੂਵ ਕਰ ਦਿੰਦੀ ਹੈ ਸਰਕਾਰ, ਤੇ ਬੰਦੇ ਜਿਹੜੇ ਉੱਥੇ ਹੈਗੇ ਫੈਮਿਲੀ ਮੈਂਬਰ ਇਹ ਜਹਾਜ਼ ਚੜ੍ਹ ਕੇ ਆ ਸਕਦੇ ਆ। ਤੇ ਇਹਨਾਂ ਨੂੰ ਇੱਕ ਜਿੱਦਾਂ ਇੱਥੇ ਐਫੀਡੇਵਿਟ ਆਫ ਸਪੋਰਟ I-134 ਜਿਹੜਾ ਸੀਗਾ ਉਹ ਚਾਹੀਦਾ ਹੁੰਦਾ ਸੀਗਾ। ਸੋ ਕੀ ਸੀਗਾ ਕਿ ਇਹ ਹਿਊਮੈਨਿਟੇਰੀਅਨ ਪੇਰੋਲ ਜਿਹੜੇ ਆਪਾਂ ਫਾਈਲ ਕੀਤੇ ਆ, ਤੇ ਕਈ ਵਿੱਚੋਂ ਜਿਹੜੇ ਤਾਂ ਸੀਗੇ ਉਹਨਾਂ ਦਾ ਇਹ ਸੀਗਾ ਕਿ ਆਪਾਂ US ਗਵਰਨਮੈਂਟ ਨਾਲ ਕਿਸੇ ਨਾ ਕਿਸੇ ਤਰੀਕੇ ਕੰਮ ਕੀਤਾ ਐਜ਼ ਅ ਲੈਂਗੁਏਜ ਟਰਾਂਸਲੇਟਰ ਜਾਂ ਆਰਮੀ ਦੇ ਵਿੱਚ ਜਾਂ ਜਿੱਦਾਂ ਵੀ ਸੀਗਾ ਸਾਨੂੰ ਖਤਰਾ। ਤੇ ਕਈ ਲੋਕਾਂ ਦਾ ਜਿਹੜਾ ਸੀਗਾ ਉਹ ਸਿੰਪਲ ਸੀਗਾ ਕਿ NRI ਕਨੈਕਸ਼ਨ ਸੀਗੇ, US NRI ਕਹਤਾ ਓਵਰਸੀਜ਼ ਜਿੱਦਾਂ ਕਨੈਕਸ਼ਨ ਸੀਗੇ, ਫੈਮਿਲੀ ਮੈਂਬਰ ਇੱਥੇ ਸੀਗੇ US ਦੇ ਵਿੱਚ। ਸੋ ਉਹਨਾਂ ਨੂੰ ਆਪਣਾ ਰਿਸਕ ਸੀਗਾ ਕਿ ਉਹਨਾਂ ਨੂੰ ਉੱਥੇ ਜਿਹੜੀ ਉਹਨਾਂ ਦੀ ਲਾਈਫ ਸੀਗੀ ਜ਼ਿਆਦਾ ਥ੍ਰੈਟਨਡ ਸੀਗੀ। ਸੋ ਕਾਫੀ ਸਾਰੀ ਜਿੱਦਾਂ ਨਾ ਫੈਮਿਲੀਜ਼ ਨੇ ਸਾਨੂੰ ਕੰਟੈਕਟ ਕੀਤਾ, 10-10 15-15 ਜਿੱਦਾਂ ਕਹਿ ਲਓ ਉਹਨਾਂ ਦੇ ਜੋ ਵੀ ਪਰਿਵਾਰ ਮੈਂਬਰ ਸੀਗੇ। ਬਾਏ ਦਾ ਟਾਈਮ ਆਪਾਂ ਕਰਦੇ ਸੀਗੇ ਤਾਂ ਉਹਨਾਂ ਦੀ ਈਮੇਲ ਜਿੱਦਾਂ ਆਉਂਦੀ ਸੀਗੀ ਕਿ 2 ਬੰਦਿਆਂ ਨੂੰ ਮਾਰਤਾ ਨਾ, ਫੈਮਿਲੀ ਮੈਂਬਰ ਦੇ ਨੂੰ ਮਾਰਤਾ। ਮੈਂ ਕਹਿ ਰਿਹਾ ਇਹਦਾ ਸਾਡੇ ਲਈ ਕੰਮ ਕਰਨਾ ਬਹੁਤ ਮੁਸ਼ਕਿਲ ਹੈ, ਕਿਉਂਕਿ ਤੁਸੀਂ ਜਦੋਂ ਇਹ ਕਰੋ ਤਾਂ ਵਿੱਚੋਂ ਤੁਹਾਨੂੰ ਫਿਰ ਕਲਾਇੰਟ ਕਹੇ ਕਿ ਛੇਤੀ ਕਰੋ, ਮੇਰੇ ਤਾਂ 2 ਬੰਦੇ ਹੈ ਨਾ ਮਾਰਤੇ ਉਹਨਾਂ ਨੇ। ਸੋ ਇਹ ਹੈ ਕਿ ਗੱਲ ਇਹ ਧਿਆਨ ਨਾਲ ਸੁਣੋ, ਜਿਹੜੇ ਹੁਣ ਲੋਕੀ ਹੈ ਨਾ ਆਂਦੇ ਬਾਰਡਰ ਟੱਪ ਕੇ ਕਹਿੰਦੇ ਕਿ ਮੇਰਾ ਕੇਸ ਜਿਹੜਾ ਜਲਦੀ ਨਹੀਂ ਆ ਰਿਹਾ ਹੈਗਾ। ਮੈਂ ਕਿਹਾ ਜਿਹੜਾ ਸਾਡਾ ਇਹਨੂੰ ਇਹ ਚੀਜ਼ ਨੂੰ ਕਹਿੰਦੇ ਆ ਹਿਊਮੈਨਿਟੇਰੀਅਨ ਕ੍ਰਾਈਸਿਸ, ਜਿਹਨੂੰ ਜਿਹੜਾ ਬੰਦਾ ਕਹਿੰਦਾ ਛੇਤੀ ਕਰੋ, ਮੇਰੇ 2 ਫੈਮਿਲੀ ਮੈਂਬਰ ਮਰ ਗਏ, 8 ਬਚੇ ਆ, ਉਹ ਵਾਲੇ ਕੇਸ ਦੇ ਵਿੱਚ ਵੀ ਸਾਡੇ ਹੱਥ ਬੰਨੇ ਹੋਏ ਆ, ਆਪਾਂ ਨੂੰ ਐਕਸਪੀਡਾਈਟ ਕਰ ਨਹੀਂ ਸਕਦੇ। ਸੋ ਬਾਈਡਨ ਸਰਕਾਰ ਨੇ ਕੀ ਕੀਤਾ ਕਿ ਸਭ ਤੋਂ ਵੱਡੀ ਬੇਵਕੂਫੀ ਇਹਨਾਂ ਦੀ ਇਹ ਹੈ ਕਿ ਇਹਨਾਂ ਨੇ ਸਾਰਾ ਜਿਹੜਾ ਆਪਣੇ ਟਰੂਪਸ ਵਗੈਰਾ ਸੀਗੇ ਸਿੱਧੇ ਸ਼ਾਰਟ ਨੋਟਿਸ ਤੇ ਇਹਨਾਂ ਨੇ ਪੁੱਲ ਅਪ ਕਰ ਲਏ। ਕੋਈ ਇਹਨਾਂ ਨੇ ਜਿਹੜੀ ਇਮੀਗ੍ਰੇਸ਼ਨ ਕੰਟੀਨਜੈਂਸੀ ਪਲਾਨ ਨਹੀਂ ਬਣਾਇਆ। ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਵੀ ਇਮੀਗ੍ਰੇਸ਼ਨ ਲਾਇਰਸ ਐਸੋਸੀਏਸ਼ਨ ਆ, ਸਿਵਲ ਰਾਈਟ ਗਰੁੱਪ ਹੈਗੇ ਆ, ਇਹ ਸਾਰੇ ਜਿਹੜੇ ਇਕੱਠੇ ਹੋ ਕੇ ਇਹਨਾਂ ਨੇ ਲੌਬੀ ਕੀਤਾ ਕਿ ਤੁਸੀਂ ਇਹਨਾਂ ਨੂੰ ਕੋਈ ਰਸਤਾ ਦਿਓ। ਇਮੀਗ੍ਰੇਸ਼ਨ ਜਿਹੜੀ USAID ਸੀਗੀ, ਇਹਨਾਂ ਨੇ ਆਪਣੇ ਵੈਬਸਾਈਟ ਤੇ ਬਹੁਤ ਸੋਹਣਾ ਅਫਗਾਨਿਸਤਾਨ ਦੇ ਫਲੈਗ ਦੀ ਫੋਟੋ ਲਾ ਕੇ ਕਿਹਾ ਕਿ ਆਪਾਂ ਇੱਦਾਂ ਕਰਾਂਗੇ, ਪਰ ਐਕਚੁਅਲੀ ਦੇ ਵਿੱਚ ਕੀ ਹੈਗਾ ਕਿ ਉਦੋਂ ਦੇ ਆਪਾਂ ਫਾਈਲ ਕੀਤੇ ਆ। ਇੱਕ ਵੀ ਕੇਸ ਜਿਹੜਾ ਮੇਰਾ ਸੀਗਾ ਹਿਊਮੈਨਿਟੇਰੀਅਨ ਪਰੋਲ ਦਾ ਹੈਗਾ, ਇੱਕ ਵੀ ਕੇਸ ਜਿਹੜਾ ਸੀਗਾ ਅਜੇ ਤੱਕ ਇਹਨਾਂ ਨੇ ਅਪਰੂਵ ਨਹੀਂ ਕੀਤਾ, ਸਾਰੇ ਦੇ ਸਾਰੇ ਪੈਂਡਿੰਗ ਆ। ਤੇ ਦੇਖਣ ਨੂੰ ਇਹ ਲੱਗ ਰਿਹਾ ਕਿ ਇਹਨਾਂ ਨੇ ਸਿਰਫ ਇਹ ਕਿ ਜਿਹੜੀ ਨਾਰਮਲ ਅਮਰੀਕਨ ਜਨਤਾ ਹੈਗੀ VOTING ਕਰਕੇ ਇਹਨਾਂ ਨੂੰ ਹਾਰਡ ਟਾਈਮ ਨਾ ਦੇਵੇ, ਇਦਾਂ ਦੀ ਇੱਕ ਪ੍ਰੋਵੀਜ਼ਨ ਦੇ ਦਿਓ। ਪਰ ਇਹਨਾਂ ਦਾ ਮੈਨੂੰ ਲੱਗਦਾ ਨਹੀਂ ਕਿ ਇਹਨਾਂ ਦਾ ਟਰੂ ਜਿਹੜਾ ਇਰਾਦਾ ਹੈਗਾ ਇਹਨਾਂ ਨੇ ਲੋਕਾਂ ਨੂੰ ਲੈ ਕੇ ਆਉਣਾ, ਕਿਉਂਕਿ ਖਤਰਾ ਤਾਂ ਇਮੀਡੀਏਟਲੀ ਸੀਗਾ। ਹੁਣ ਜੇ ਤੁਸੀਂ ਇੰਨੀ ਦੇਰ ਆਲਰੇਡੀ ਕੱਢਤੀ ਆ ਤੇ ਲੱਗਦਾ ਨਹੀਂ ਕਿ ਇਹਨਾਂ ਨੇ ਅਪਰੂਵ ਕਰਨੇ ਆ। ਦੇਖਦੇ ਆ ਬਾਕੀ ਕਿੱਦਾਂ ਪੈਂਡਿੰਗ ਆ ਸਾਰੇ। ਸਾਡੇ ਜਿਹੜੇ ਕੇਸ ਸੀਗੇ ਆਪਾਂ ਸਾਰੇ ਫੀ ਦੇ ਨਾਲ ਹੀ ਫਾਈਲ ਕੀਤੇ ਸੀਗੇ, ਤੇ ਕਿਉਂਕਿ ਫੀ ਵੇਵਰ ਵਗੈਰਾ ਹੋਰ ਲੰਬਾ ਚੌੜਾ ਜਿਹੜਾ ਕੰਮ ਹੋ ਜਾਂਦਾ। ਸੋ ਇਹਨਾਂ ਦਾ ਜਿਹਨਾਂ ਦਾ ਫੋਨ ਆਇਆ ਸੀਗਾ, ਇਹਨਾਂ ਨੇ ਇਹ ਬੇਸਿਕਲੀ ਇਹ ਪੁੱਛ ਰਹੇ ਸੀਗੇ, ਆਈ ਥਿੰਕ ਇਨਫੋਰਮੇਸ਼ਨ ਲੈ ਰਹੇ ਸੀਗੇ ਕਿ ਤੁਹਾਡੇ ਕੇਸਿਸ ਦਾ ਕਿੱਦਾਂ ਹੈਗਾ ਜਾਂ ਤੁਹਾਡੇ ਕੋਲ ਕੋਈ ਸੋਲੂਸ਼ਨ ਹੈਗਾ। ਸੋ ਇੱਦਾਂ ਕਿ ਸੋਲੂਸ਼ਨ, ਕਿਉਂਕਿ ਸਾਡੇ ਵੀ ਹੱਥ ਵੱਜੇ ਆ, ਸਾਡੇ ਕੋਲ ਉਸ ਤਰੀਕੇ ਦਾ ਬਜਟ ਨਹੀਂ ਹੈਗਾ। ਜਾਂ ਤਾਂ ਮੈਂ ਹੁਣ ਮੇਰਾ ਸਟਾਫ ਹੈ ਨਾ, ਉਹ ਕਹਿੰਦੇ ਕਿ ਆਪਾਂ ਇੱਦਾਂ ਨਾ ਹਿਊਮੈਨਿਟੇਰੀਅਨ ਵਾਲਾ ਕੰਮ ਕਰਨਾ। ਮੈਂ ਕੰਮ ਤਾਂ ਕਰ ਲਓ, ਪਰ ਇੱਦਾਂ ਵਾ ਕਿ ਜਿਹੜੀ ਜਦੋਂ ਕੋਰਟ 'ਚ ਤੁਸੀਂ ਜਾਂਦੇ ਹੋ ਤੁਹਾਨੂੰ ਕਾਫੀ ਜ਼ਿਆਦਾ ਜਿਹੜਾ ਤੁਹਾਡੀ ਉਹ ਕਾਸਟ ਆਫ ਲਿਟੀਗੇਸ਼ਨ ਜਿਹੜੀ ਹੈਗੀ ਉਹਨੂੰ ਕੌਣ ਕਵਰ ਕਰੂਗਾ। ਸੋ ਸਾਡੇ ਜਿੱਦਾਂ ਛੋਟੀਆਂ ਜਿਹੜੀਆਂ ਲਾਅ ਫਰਮਸ ਹੈਗੀਆਂ ਆਪਾਂ ਉਹ ਕਵਰ ਨਹੀਂ ਕਰ ਸਕਦੇ। ਤਾਂ ਜਿੱਦਾਂ ਆਪਾਂ ਤਾਂ ਸਹੀ ਕਲਾਸ ਐਕਸ਼ਨ ਜਾਂ ਤਾਂ ਜਿਹੜੇ ਵਰਕ ਪਰਮਿਟ ਵਾਲੇ ਵੀ ਜਿੱਦਾਂ ਆਪਾਂ ਗੱਲ ਕੀਤੀ ਸੀ ਕਿ ਸਾਰੇ ਜਣੇ 2-2000 $2500 $2500 ਪਾਓ ਕਿ ਪੂਲ ਮਨੀ ਹੋ ਜਾਵੇ। ਤੇ ਫਿਰ ਹੁਣ ਇਹ ਜਿਹੜੇ ਹਿਊਮੈਨਿਟੇਰੀਅਨ ਪੇਰੋਲ ਵਾਲੇ ਆ, ਇਹਨਾਂ ਦਾ ਕੀ ਹੋਇਆ ਕਿ ਇਹ ਤਾਂ ਬੰਦੇ ਹੀ ਵਿਚਾਰੇ ਉੱਥੇ ਫਸੇ ਹੋਏ ਆ, 10-10 15-15 ਫੈਮਿਲੀ ਮੈਂਬਰ ਆ, ਕਿੱਦਾਂ ਕਰੂਗੇ ਇਹ। ਸੋ ਇਹਨਾਂ ਦਾ ਇਹ ਹੈ ਕਿ ਜੇ ACLU ਵਗੈਰਾ ਜਾਂ ਹੋਰ ਇੱਦਾਂ ਦੇ ਜਿਹੜੇ ਸਿਵਲ ਰਾਈਟਸ ਜਿਹੜੀਆਂ ਆਰਗੇਨਾਈਜੇਸ਼ਨ ਹੈਗੀਆਂ, ਜੇ ਉਹ ਉਹਦੇ ਉੱਤੇ ਲਾਅ ਸੂਟ ਕਰਨ ਤੇ ਫਿਰ ਉਹਨਾਂ ਕੋਲ ਮੀਡੀਆ ਵਗੈਰਾ ਵੀ ਜ਼ਿਆਦਾ ਉਹ ਵੀ ਜੇ ਆ ਜਾਂਦੇ ਆ ਤਾਂ
ਉਹ ਇਹਨਾਂ ਦੀ ਜਿਹੜੀ ਹੈਗੀ ਆ ਬੈਸਟ ਆਪਸ਼ਨ ਆ, ਤੇ ਉਹਦੇ ਵਿੱਚ ਜੇ ਕੋਈ ਇਹਨਾਂ ਨੂੰ ਸਾਡਾ ਸਹਿਯੋਗ ਚਾਹੀਦਾ ਉਹ ਆਪਾਂ ਇਹਨਾਂ ਨੂੰ ਦੇ ਸਕਦੇ ਹਾਂ। ਤੇ ਜੇ ਪੂਰਾ ਜਿਹੜਾ ਲਾਅ ਸੂਟ ਆ ਉਹ ਗਵਰਨਮੈਂਟ ਨੂੰ ਫੋਰਸ ਕਰਨਾ, ਉਹ ਸਾਡੇ ਕੋਲ ਕੈਪੇਬਿਲਿਟੀ, ਟੂਲਸ, ਰਿਸੋਰਸਿਸ ਉਹ ਨਹੀਂ ਹੈਗੇ ਜੀ। ਥੈਂਕ ਯੂ ਜੀ। ਆਪਣੇ ਸਮਾਂ ਵੀ ਜਿਹੜਾ ਸਮਾਪਤੀ ਵੱਲ ਨੂੰ, ਜਿਹੜੇ ਸਰੋਤੇ ਹੋਲਡ ਤੇ ਉਹਨਾਂ ਦੀਆਂ ਆਪਾਂ ਕਾਲਸ ਜਿਹੜੀਆਂ ਉਹ ਲਵਾਂਗੇ। ਸਾਰਿਆਂ ਨੂੰ ਬੇਨਤੀ ਹੈ ਵੀ ਪਲੀਜ਼ ਆਪਾਂ ਕੋਸ਼ਿਸ਼ ਕਰੀਏ ਵੀ ਜਲਦੀ ਵੀ ਆਪਾਂ ਇਸ ਨੂੰ ਸਮੇਟਣ ਦੀ ਹੁਣ ਕੋਸ਼ਿਸ਼ ਕਰੀਏ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਦਲਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਭਾਜੀ ਨੂੰ ਇੱਕ ਵਸਣਾ, ਮੈਂ ਨਾ ਅਮਰੀਕਾ 'ਚ ਸਿਟੀਜ਼ਨ ਹਾਂ ਤੇ ਮੈਂ ਆਸਟ੍ਰੇਲੀਆ ਜਾਣਾ ਚਾਹੁੰਦੀ ਹਾਂ, ਤੇ ਮੈਂ ਕਿੰਨਾ ਚਿਰ ਰਹਿ ਸਕਦੀ ਹਾਂ ਜੀ? ਸਿਟੀਜ਼ਨ ਜਿੰਨੀ ਦੇਰ ਮਰਜ਼ੀ ਰਹਿ ਸਕਦਾ, ਕੋਈ ਰੋਕ ਟੋਕ ਨਹੀਂ, ਭਾਵੇਂ ਸਾਰੀ ਉਮਰ ਰਹੋ। ਪਰ ਆਸਟ੍ਰੇਲੀਆ ਦਾ ਲਾਅ ਜ਼ਰੂਰ ਫੋਲੋ ਕਰ ਲਿਓ। ਉਹਨਾਂ ਦਾ ਨਹੀਂ ਮੈਨੂੰ ਪਤਾ ਉਹਨਾਂ ਨੇ ਕਿੰਨੀ ਦੇਰ ਤੁਹਾਨੂੰ ਰੱਖਣਾ ਵਾ। ਹਾਂ, ਵੀਜ਼ੇ ਦੇ ਹਿਸਾਬ ਨਾਲ ਇਹ ਨਹੀਂ ਆ ਵੀ ਇੱਧਰੋਂ ਕਹਿਤਾ ਤੇ ਹੁਣ ਉੱਥੋਂ ਵਾਪਸ ਨਹੀਂ ਆਉਣਾ। ਤੁਸੀਂ ਜਿੰਨੇ ਚਿਰ ਦਾ ਵੀ ਵੀਜ਼ਾ ਹੈਗਾ ਉਹਨਾਂ ਚਿਰ ਰਹਿ ਸਕਦੇ ਜੀ ਉੱਥੇ। ਅੱਛਾ ਠੀਕ ਹੈ ਜੀ। ਤੇ ਮੇਰਾ ਬੇਬੀ ਹੈ 2 ਸਾਲ ਦਾ, ਤੇ ਉਹ ਵੀ ਉਹਨਾਂ ਨੂੰ ਉਹਦੇ ਲਈ ਤਾਂ ਨਹੀਂ ਕੁਝ ਕਰਨਾ ਪੈਣਾ? ਤੁਹਾਨੂੰ ਨਾ ਇਹ ਆਸਟ੍ਰੇਲੀਆ ਜਿਹੜਾ ਇਮੀਗ੍ਰੇਸ਼ਨ ਲਾਇਰ ਹੈ ਨਾ, ਜਾਂ ਆਸਟ੍ਰੇਲੀਆ ਦੇ ਰੂਲ ਆ ਉਹਦੇ ਬਾਰੇ ਨਹੀਂ ਆਪਾਂ ਦੱਸ ਸਕਦੇ। ਮਤਲਬ ਕਿ ਜਿਹੜਾ ਅਮਰੀਕਾ ਦੇ ਹਿਸਾਬ ਨਾਲ, ਤਾਂ ਜੇ ਤੁਸੀਂ ਇਹ ਪੁੱਛ ਰਹੇ ਹੋ ਕਿ ਸਿਟੀਜ਼ਨ ਨੂੰ ਕੋਈ ਰਿਕੁਆਇਰਮੈਂਟ ਹੈਗੀ ਅਮਰੀਕਾ ਵਾਪਸ ਆਉਣ ਦੀ, ਕੋਈ ਰਿਕੁਆਇਰਮੈਂਟ ਨਹੀਂ ਹੈਗੀ, ਤੁਸੀਂ ਜਾ ਸਕਦੇ ਆ। ਤੇ ਜਿਹੜਾ ਆਸਟ੍ਰੇਲੀਆ ਵਾਲੇ ਰੂਲ ਆ ਉੱਥੋਂ ਦੀ ਚੈੱਕ ਕਰੋਗੇ ਕਿੱਦਾਂ ਰੂਲ ਆ ਜੀ। ਜੇ ਤੁਹਾਡਾ ਬੇਬੀ ਹੈ ਉਹਦਾ ਪਾਸਪੋਰਟ ਜ਼ਰੂਰ ਬਣਾ ਕੇ ਲੈ ਕੇ ਜਾਇਓ। ਉਹ ਤਾਂ US ਵਾਲੇ ਬਣਾਉਂਦੇ ਹੀ ਆ, ਤਾਂ ਹੀ ਵੀਜ਼ਾ ਆਈ ਥਿੰਕ ਉੱਥੇ ਜਿਹੜਾ ਤੁਹਾਨੂੰ ਆਸਟ੍ਰੇਲੀਆ ਵਾਲੇ ਵੀ ਤਾਂ ਹੀ ਜਿਹੜਾ ਉਹ ਆਉਣ ਦੇਣਗੇ। ਆਈ ਡੋਂਟ ਨੋ ਔਨ ਅਰਾਈਵਲ ਵੀਜ਼ਾ ਉੱਥੇ, ਜਾਂ ਤੁਸੀਂ ਸਿੱਧਾ ਹੀ ਪਾਸਪੋਰਟ ਤੇ ਜਾ ਸਕਦੇ ਹੋ ਜਾਂ ਨਹੀਂ। ਸੁਖਤੇਜ। ਸਤਿ ਸ਼੍ਰੀ ਅਕਾਲ ਜੀ। ਜੀ ਜੀ ਭਾਜੀ, ਮੇਰੇ ਫਰੈਂਡਸ ਦੇ ਪੇਰੈਂਟਸ ਆ, ਉਹਨਾਂ ਨੂੰ 4 ਜੁਲਾਈ ਨੂੰ 5 ਸਾਲ ਹੋ ਜਾਣੇ ਆਇਆ ਨੂੰ ਜੀ, ਤੇ ਉਹ ਐਪਲੀਕੇਸ਼ਨ ਭਰ ਸਕਦੇ ਸਿਟੀਜ਼ਨ ਹੋਣ ਲਈ? ਗ੍ਰੀਨ ਕਾਰਡ, ਐਜ਼ ਅ ਗ੍ਰੀਨ ਕਾਰਡ ਉਹਨਾਂ ਨੂੰ 5 ਸਾਲ ਹੋ ਜਾਣੇ? ਹਾਂਜੀ ਹਾਂਜੀ, 3 ਮਹੀਨੇ ਪਹਿਲਾਂ ਭਰ ਸਕਦੇ ਆ। 5 ਸਾਲ ਤੋਂ 3 ਮਹੀਨੇ ਪਹਿਲਾਂ ਤੱਕ ਵੀ ਫਾਈਲ ਕਰ ਸਕਦੇ ਆ। 5 ਸਾਲ ਤੋਂ 3 ਮਹੀਨੇ ਪਹਿਲਾਂ ਅਪਲਾਈ ਕਰ ਸਕਦੇ ਆ। ਜਿਹੜੀ ਤਰੀਕ ਗ੍ਰੀਨ ਕਾਰਡ ਦੇ ਇਸ਼ੂ ਦੀ ਹੈ ਉਹ ਤੋਂ 5 ਸਾਲ ਦੇ ਵਿੱਚ ਤੋਂ ਬਾਅਦ ਚ, ਰਾਈਟ ਜੀ। ਮਤਲਬ 5 ਸਾਲ 'ਚ ਤੁਸੀਂ ਨੈਚੁਰਲਾਈਜ਼ ਹੁੰਦੇ ਹੋ, ਤੁਹਾਨੂੰ ਸਿਸਟਮ ਜਿਹੜਾ ਇੱਕ ਮੌਕਾ ਦਿੰਦਾ ਕਿ 3 ਮਹੀਨੇ ਜਲਦੀ ਤੁਸੀਂ ਐਪਲੀਕੇਸ਼ਨ ਆਪਣੀ ਭਰ ਸਕਦੇ ਹੋ। ਸੋ ਕਹਿਣ ਦਾ ਮਤਲਬ ਆ ਚੌਥੇ ਸਾਲ ਤੇ 10ਵੇਂ ਮਹੀਨੇ। ਜੀ ਜੀ। ਅਗਲੇ ਕਾਲਰ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਨੂੰ 4 ਸਾਲ ਹੋ ਗਏ ਇੰਡੀਆ ਤੋਂ ਆਏ ਨੂੰ ਜੀ। ਮੈਂ ਵਿਜ਼ਟਰ ਵੀਜ਼ੇ ਤੇ ਆਇਆ ਸੀ, ਮੈਂ ਵਾਪਸ ਜਾਣਾ ਚਾਹੁੰਦਾ ਜੀ। ਦੁਬਾਰਾ ਦੱਸਿਓ। 4 ਸਾਲ ਹੋ ਗਏ ਵਿਜ਼ਟਰ ਵੀਜ਼ੇ ਤੇ ਕੇਸ ਕੂਸ ਲਾਇਆ ਤੁਸੀਂ ਕਿ ਨਹੀਂ ਲਾਇਆ? ਨਹੀਂ, ਕੁਛ ਨਹੀਂ ਲਾਇਆ ਜੀ। ਮੈਂ ਹੁਣ ਵਾਪਸ ਜਾਣਾ ਚਾਹੁੰਦਾ ਭਾਜੀ। ਵਾਪਸ ਜਾ ਸਕਦੇ ਭਾਜੀ, ਕੋਈ ਰੋਕ ਟੋਕ ਨਹੀਂ। ਇੰਡੀਅਨ ਪਾਸਪੋਰਟ ਹੈਗਾ ਤੁਹਾਡੇ ਕੋਲ? ਹਾਂਜੀ ਭਾਜੀ। ਹਾਂਜੀ ਭਾਜੀ, ਟਿਕਟ ਲਓ ਤੇ ਜਹਾਜ਼ ਚੜ ਜਾਓ, ਕਿਸੇ ਨੇ ਨਹੀਂ ਰੋਕਣਾ। ਕਿਸੇ ਨੇ ਤਾਂ ਉਹ ਉਹਨਾਂ ਨੂੰ ਵਧੀਆ, ਸਰਕਾਰ ਨੂੰ ਖਰਚਾ ਨਹੀਂ। ਹਾਂਜੀ, ਇੰਡੀਆ ਕਿਤੇ ਨਾ ਕੋਈ ਪ੍ਰੋਬਲਮ ਆਉਂਗੀ? ਇਹ ਤਾਂ ਇੰਡੀਆ ਵਾਲੇ ਦੱਸਣਗੇ, ਵੈਸੇ ਆਉਣੀ ਨਹੀਂ ਕੋਈ ਪ੍ਰੋਬਲਮ। ਤੁਸੀਂ ਕਿਹੜਾ ਅਸਾਈਲਮ ਫਾਈਲ ਕੀਤਾ ਵਾ? ਜੀ। ਜੇ ਅਸਾਈਲਮ ਕੋਈ ਫਾਈਲ ਨਹੀਂ ਕੀਤਾ, ਉਹ ਕਹੇ ਜੀ ਉੱਥੇ ਮੈਨੂੰ ਜੀ ਕਰਦਾ ਸੀ, ਫਿਰ ਨਹੀਂ ਜੀ ਕੀਤਾ, ਆ ਗਈ ਵਾਪਸ। ਤੇ ਸੀਗੀ ਵਾਪਸ ਚੱਲ ਜਾਓ। ਬਸ ਇਹ ਆ, ਤੁਸੀਂ ਤੁਹਾਡੇ ਤੇ 10 ਸਾਲ ਦੀ ਬਾਰ ਲੱਗਣੀ ਹੈ। ਸੋ ਜਦ ਤੱਕ ਤੁਸੀਂ, ਜਦੋਂ ਫਿਰ ਤੁਸੀਂ ਡੇਟ ਜਿਹੜੀ ਛੱਡਿਆ ਉਤੋਂ 10 ਸਾਲ ਤੱਕ ਨਹੀਂ ਤੁਸੀਂ ਆ ਸਕਦੇ। ਜਦੋਂ ਇੱਥੋਂ ਗਏ ਆ, ਉਹਨਾਂ ਨੇ 10 ਸਾਲ ਦੇ ਲਈ ਤੁਹਾਨੂੰ ਰੋਕਣਾ। ਜੇ ਤੁਹਾਡਾ ਇੱਛਾ ਹੀ ਨਹੀਂ ਹੈਗੀ ਵਾਪਸ ਆਉਣ ਦੀ, ਫਿਰ ਤਾਂ ਜਿੰਨੀ ਮਰਜ਼ੀ ਬਾਹਰ ਲਾਈ ਜਾਣ, ਫਿਰ ਤਾਂ ਕੋਈ ਚੱਕਰ ਨਹੀਂ। ਤੇ ਅਗਲੇ ਕਾਲਰ ਗੁਰਮੀਤ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਧੰਨਵਾਦ ਤੁਹਾਡਾ ਬਹੁਤ-ਬਹੁਤ, ਤੁਸੀਂ ਬਹੁਤ ਸੋਹਣਾ ਪ੍ਰੋਗਰਾਮ ਕਰਦੇ ਹੋ। ਤੇ ਮੇਰੀ ਕਜ਼ਨ ਨੇ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ, ਤੇ ਅਮਰੀਕਾ ਆਉਣ ਲਈ ਉਹਨਾਂ ਨੂੰ ਕਿਸ ਤਰ੍ਹਾਂ ਅਪਲਾਈ ਕਰਨਾ ਪਊਗਾ? ਇਹ ਬੈਚਲਰ ਡਿਗਰੀ ਲੈਵਲ ਵਾਲਾ ਕੋਰਸ ਹੁੰਦਾ, 4 ਸਾਲ ਵਾਲਾ, ਕਿ ਕਿੱਦਾਂ ਡਿਪਲੋਮਾ ਹੁੰਦਾ? ਮੈਨੂੰ ਲੱਗਦਾ ਸ਼ਾਇਦ ਉਹਨਾਂ ਨੇ 4 ਸਾਲਾ ਕੀਤਾ ਹੋਊਗਾ, ਜਾਂ ਪਤਾ ਨਹੀਂ ਮੈਨੂੰ ਇਹਦੇ ਬਾਰੇ। ਜੇ ਤਾਂ ਡਿਗਰੀ ਵਾਲਾ ਆ ਉਹਦੇ ਲਈ ਤਾਂ ਭਾਵੇਂ ਹੋਵੇ ਕੋਈ ਗੱਲ। ਹਾਂਜੀ, ਜੇ ਤਾਂ ਡਿਗਰੀ ਵਾਲਾ ਹੈਗਾ, 4 ਸਾਲ ਦੀ ਡਿਗਰੀ ਆ, ਬੈਚਲਰ ਡਿਗਰੀ ਜਿਹਨੂੰ ਕਹਿੰਦੇ ਆ, ਫਿਰ ਉਹ H1B ਵੀਜ਼ੇ ਥੱਲੇ ਆ ਸਕਦੇ ਆ, ਜਿਹਦਾ ਕਿ ਮਾਰਚ 1 ਨੂੰ ਖੁੱਲਣਾ ਵਾ। ਤੇ ਉਹਨਾਂ ਨੂੰ US ਇੰਪਲੋਇਰ ਚਾਹੀਦਾ, ਕੋਈ ਵੱਡਾ ਹੋਟਲ, ਇਹ ਨਹੀਂ ਕਿ ਛੋਟਾ। ਤੇ ਹੋਟਲ ਮੈਨੇਜਮੈਂਟ ਦੀ ਡਿਗਰੀ ਦੇ ਰਿਲੇਟਡ ਉਹਨਾਂ ਨੂੰ ਜੌਬ ਦੇਵੇ। ਤੇ ਮਾਰਚ 1 ਤੋਂ ਲੈ ਕੇ 18 ਦੇ ਵਿੱਚ ਤੁਸੀਂ ਜਿਹੜਾ ਉਹ ਫਾਈਲ ਕਰਨਾ ਜੀ। ਇੱਕ ਸਵਾਲ ਆਇਆ ਆਪਾਂ ਨੂੰ ਫੇਸਬੁੱਕ ਤੇ, ਇੱਕ US ਸਿਟੀਜ਼ਨ ਨੇ ਅਪਲਾਈ ਕੀਤਾ ਆ IR5 ਜਿਹੜਾ ਵੀਜ਼ਾ ਉਹਨਾਂ ਦੇ ਪੇਰੈਂਟਸ ਦੇ ਲਈ, ਪਰ ਉਹਨਾਂ ਦੇ ਪੇਰੈਂਟਸ ਨੇ ਜਿਹੜਾ ਵਿਜ਼ਟਰ ਵੀਜ਼ਾ ਆ ਉਹ ਅਪਲਾਈ ਕੀਤਾ ਸੀ, 8-9 ਵਾਰੀ ਡਿਨਾਈ ਕੀਤਾ ਆ ਉਹਨਾਂ ਨੇ ਉੱਥੇ। ਤੇ ESTA ਵੀ ਕਹਿੰਦੇ ਵੀ ਡਿਨਾਈ ਹੋਇਆ ਆ 2 ਵਾਰੀ। ਕੀ ਉਸ ਦਾ ਉਹਨਾਂ ਦੇ ਜਿਹੜਾ ਇਮੀਗ੍ਰੈਂਟ ਵੀਜ਼ੇ ਨੂੰ ਕੋਈ ਅਸਰ ਪਵੇਗਾ ਜਾਂ ਨਹੀਂ? ਨਹੀਂ, ਜੇ ਉਹਦੇ ਵਿੱਚ ਕੋਈ ਝੂਠ ਨਹੀਂ ਬੋਲਿਆ, ਸਾਰਾ ਕੁਝ ਸੱਚ ਲਿਖਿਆ, ਫਿਰ ਕੋਈ ਫਰਕ ਨਹੀਂ ਪਊਗਾ। ਜੇ ਉਹਦੇ ਵਿੱਚ ਕੁਝ ਝੂਠ ਬੋਲਿਆ, ਫਿਰ ਪੰਗਾ ਪਊਗਾ। ਸੋ ਜਿਹੜੀਆਂ 10 ਵਾਰੀ ਐਪਲੀਕੇਸ਼ਨ ਆ ਉਹ ਜ਼ਰੂਰ ਪੜ੍ਹ ਲਿਓ ਆਪਣੀਆਂ ਧਿਆਨ ਨਾਲ, ਵੀ ਕੀ ਲਿਖਿਆ ਸੀ ਉਹਦੇ 'ਚ। ਜੀ। ਅਗਲੇ ਕਾਲਰ ਪਵਨ ਜੀ।
ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਐਕਚੁਅਲੀ ਪਹਿਲਾਂ ਮੈਂ ਕੈਨੇਡਾ ਆਇਆ ਸੀ, ਕੈਨੇਡਾ ਵਿੱਚੋਂ ਡੈਪੂਟੇਸ਼ਨ ਲੱਗ ਗਈ ਸੀਗੀ ਤੇ ਉਹ ਮੈਂ ਅਮਰੀਕਾ ਆ ਗਿਆ, ਅਮਰੀਕਾ ਆ ਕੇ ਇੱਥੇ ਸਿਟੀਜ਼ਨ ਹੋ ਗਿਆ, ਆਲਮੋਸਟ 15-18 ਸਾਲ ਹੋ ਗਏ ਸਿਟੀਜ਼ਨ ਹੋਏ ਨੂੰ। ਹੁਣ ਉੱਥੇ ਰਿਸ਼ਤੇਦਾਰ ਆ, ਪ੍ਰੋਗਰਾਮ ਹੁੰਦਾ, ਕਦੇ ਵਾਪਸ ਜਾਣਾ ਚਾਹੁੰਦਾ ਕਈ ਵਾਰੀ ਪ੍ਰੋਗਰਾਮ ਤੇ ਉਹ ਆਪਾਂ ਕਿੱਦਾਂ ਜਾ ਸਕਦੇ ਵਾਪਸ ਉੱਥੇ ਨੂੰ, ਕਿੱਦਾਂ ਉਹ ਕਲੀਅਰ ਕਰਾ ਸਕਦੇ? ਥੋੜੀ ਆਵਾਜ਼ ਜੀ ਸਮਝ ਨਹੀਂ ਆਈ ਰਾਜਕਰਨ ਜੀ। ਦੁਬਾਰਾ ਪੁੱਛ ਲਿਓ ਪਵਨ ਜੀ, ਮੈਨੂੰ ਵੀ ਨਹੀਂ ਪਤਾ ਲੱਗਾ ਜੀ। ਹਾਂਜੀ ਭਾਈ, ਪਵਨ, ਸਤਿ ਸ਼੍ਰੀ ਅਕਾਲ ਭਾਜੀ। ਜੀ ਹਾਂਜੀ, ਦੁਬਾਰਾ ਪੁੱਛਿਓ ਸਵਾਲ ਜੀ। ਹਾਂਜੀ ਭਾਈ, ਐਕਚੁਅਲੀ ਮੈਂ ਪਹਿਲਾਂ ਕੈਨੇਡਾ ਆਇਆ ਸੀ, ਕੈਨੇਡਾ ਭਾਈ ਡੈਪੂਟੇਸ਼ਨ ਲੱਗ ਗਈ ਸੀ। ਡੈਪੂਟੇਸ਼ਨ ਤੋਂ ਲੱਗੀ ਤੋਂ ਬਾਅਦ ਅਮਰੀਕਾ ਆ ਗਿਆ, ਅਮਰੀਕਾ ਆ ਕੇ ਭਾਈ ਇੱਥੇ ਮੈਂ ਹੁਣ ਸਿਟੀਜ਼ਨ ਹੋ ਗਿਆ, ਇਹਨੂੰ ਹੋ ਗਿਆ 15-18 ਸਾਲ ਹੋ ਗਿਆ ਇਹਨੂੰ ਹੋਏ ਨੂੰ। ਹੁਣ ਉੱਥੇ ਰਿਸ਼ਤੇਦਾਰ ਆ, ਕਈ ਵਾਰੀ ਉੱਥੇ ਪ੍ਰੋਗਰਾਮ ਹੁੰਦਾ, ਜਾਣਾ ਚਾਹੁੰਦਾ ਉੱਥੇ ਵਾਪਸ ਪ੍ਰੋਗਰਾਮ ਤੇ। ਕੈਨੇਡਾ ਨੂੰ ਜਾਣਾ ਚਾਹੁੰਦੇ ਤੁਸੀਂ ਕਹਿੰਦੇ ਮਤਲਬ? ਹਾਂਜੀ ਕੈਨੇਡਾ ਨੂੰ ਜਾਣਾ ਚਾਹੁੰਦੇ ਕਲੀਅਰ ਕਰਾਉਣੀ ਜੀ। ਇੱਕ ਤਾਂ ਦੇਖੋ ਤੁਸੀਂ ਆਪਣਾ ਕੈਨੇਡਾ ਵਾਲਾ, ਤੁਹਾਨੂੰ ਕੈਨੇਡਾ ਵਾਲਿਆਂ ਨੂੰ ਪੁੱਛਣਾ ਪੈਣਾ। ਤੇ ਹੁਣ ਜਿੱਦਾਂ ਅਮਰੀਕਾ 'ਚ ਡੈਪੂਟੇਸ਼ਨ ਜਿਹਨੂੰ ਲੱਗਦੀ 10 ਸਾਲ ਦੀ ਬਾਹਰ ਹੁੰਦੀ ਹੈ, ਉਸ ਤੋਂ ਬਾਅਦ ਉਹ ਬੰਦਾ ਆਪਣਾ ਪ੍ਰੋਪਰ ਵੀਜ਼ੇ ਵੂਜ਼ੇ ਲੈ ਕੇ ਜਿਹੜਾ ਆ ਸਕਦਾ। ਕੈਨੇਡਾ ਦਾ ਮੈਨੂੰ ਰੂਲ ਨਹੀਂ ਪਤਾ, ਪਰ ਜਿੱਦਾਂ ਤੁਸੀਂ ਦੱਸਦੇ 15 ਸਾਲ ਹੋ ਗਏ ਪੈਰ ਨਹੀਂ ਧਰਿਆ, ਸੋ ਹੋ ਸਕਦਾ ਤੁਹਾਡੇ ਲਈ ਐਜ਼ ਅ US ਸਿਟੀਜ਼ਨ ਜਿਹੜੀਆਂ ਆਪਸ਼ਨ ਆ ਜਾਵੇ। ਸੋ ਤੁਸੀਂ ਕੈਨੇਡੀਅਨ ਜਿਹੜਾ ਇਮੀਗ੍ਰੇਸ਼ਨ ਲਾਇਰ ਆ ਉਹਨਾਂ ਨਾਲ ਸੰਪਰਕ ਕਰੋ, ਉਹ ਤੁਹਾਨੂੰ ਸਮਝਾ ਸਕਦੇ ਆ ਕਿੱਦਾਂ। ਜੀ ਆਈ ਥਿੰਕ ਉਹੀ ਤੁਹਾਡੀ ਬੈਸਟ ਬੈਟ ਆ, ਉਹੀ ਉਹਨਾਂ ਨੂੰ ਉਹਨਾਂ ਦੇ ਕਾਨੂੰਨ ਜਿਹੜੇ ਉਹ ਪਤਾ ਹੈ। ਇੱਧਰ ਅਮਰੀਕਾ ਨੂੰ ਆਉਣ ਦੇ ਲਈ ਜਿਹੜੇ ਤੁਸੀਂ ਅਟਾਰਨੀ ਟੇਕਿਆਣਾ ਹੋਣਾ ਜਿਹੜਾ ਉਹ ਪੁੱਛ ਸਕਦੇ ਹੁੰਦੇ ਆ। ਦਰਸ਼ਨ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੇਰੀ ਬੇਟੀ ਨੇ ਆਪਣੀ ਬੇਟੀ ਦਾ ਅਪਲਾਈ ਕੀਤਾ ਸੀਗਾ, ਆਪਣੇ ਸਾਰੇ ਡਾਕੂਮੈਂਟ ਪੂਰੇ ਹੋ ਗਏ, ਯਾਨੀ ਕਿ ਫੀਸ ਵੀ ਭਰ ਦਿੱਤੀ, ਸਾਰਾ ਸਭ ਕੁਝ ਹੋ ਗਿਆ। ਉਹਨਾਂ ਨੇ ਕਿਹਾ ਸੀ ਵੀ ਤੁਹਾਡਾ ਕੇਸ ਅਸੀਂ ਇੰਡੀਅਨ ਐਮਬੈਸੀ ਨੂੰ ਭੇਜ ਦਿੱਤਾ। ਉਹ ਕਦੋਂ ਕਿੰਨਾ ਕੁ ਹੁਣ ਚੱਲ ਰਿਹਾ ਹੈਗਾ ਬਈ, ਉਹ ਅਜੇ ਤੱਕ ਨਹੀਂ ਆਏ ਆ, 8-9 ਮਹੀਨੇ ਹੋ ਗਏ ਆ ਜੀ। ਤੁਹਾਡੀ ਬੇਟੀ ਸਿਟੀਜ਼ਨ ਆ? ਹਾਂਜੀ ਸਿਟੀਜ਼ਨ, ਉਹਨੇ ਆਪਣੀ ਬੇਟੀ ਉਹਨੇ ਗਾਂ ਆਪਣੀ ਬੇਟੀ ਦਾ ਕੀਤਾ ਹੈ? ਹਾਂਜੀ, ਉਹ ਸਾਰੇ ਕੰਪਲੀਟ ਕਰ ਦਿੱਤੇ, ਫੀਸ ਵਗੈਰਾ। ਕਿਹੜੇ ਈਅਰ 'ਚ ਕੀਤਾ ਸੀ ਅਪਲਾਈ ਜੀ? ਮਤਲਬ ਜਿਹੜਾ ਸਿਟੀਜ਼ਨ ਦੇ ਸਾਰੇ ਡਾਕੂਮੈਂਟ ਕੰਪਲੀਟ ਹੋ ਗਏ। ਨਹੀਂ, ਉਹਨਾਂ ਨੇ ਆਪਣੀ ਬੇਟੀ, ਤੁਹਾਡੀ ਬੇਟੀ ਨੇ ਬੇਟੀ ਦੇ ਲਈ ਕਿਹੜੇ ਈਅਰ 'ਚ ਅਪਲਾਈ ਕੀਤਾ ਸੀ? ਮਤਲਬ ਪਹਿਲਾ ਕੇਸ ਕਦੋਂ ਫਾਈਲ ਕੀਤਾ ਸੀਗਾ ਕੁੜੀ ਵਾਸਤੇ? ਪਹਿਲਾਂ ਤਾਂ ਮਤਲਬ ਉਹਨੇ ਆਉਂਦੇ ਨੇ ਈਅਰ ਦੱਸੋ ਨਾ, ਈਅਰ ਦੱਸੋ। 2010 ਮੇਰਾ ਜਵਾਬ ਦੱਸ ਦੇਣਾ ਕਿੱਦਾਂ। ਜਿਹੜਾ ਬੇਟੀ ਨੇ ਬੇਟੀ ਵਾਸਤੇ ਕੀਤਾ, ਬੇਟੀ ਨੇ ਮਤਲਬ ਕਿ ਸਿਵਲਿੰਗ ਵਾਸਤੇ ਕੀਤਾ ਨਾ, ਸਿਵਲਿੰਗ ਪਟੀਸ਼ਨ ਹੋ ਗਈ ਨਾ, ਕਿ ਬੇਟੀ ਨੇ ਆਪਣੀ ਡਾਟਰ ਵਾਸਤੇ ਕੀਤਾ? ਹਾਂਜੀ, ਉਹ ਵੀ ਸਾਰਾ ਫੀਸ ਵਗੈਰਾ ਸਾਰਾ ਉਹਦਾ ਕੇਸ ਸੈਟਲ ਹੋ ਗਿਆ। ਤੁਸੀਂ ਛੱਡੋ, ਮੇਰੇ ਸਵਾਲ ਦਾ ਜਵਾਬ ਦਿਓ, ਨਹੀਂ ਤਾਂ ਫਿਰ ਆਪਾਂ ਗੋਲ-ਮੋਲ ਘੁੰਮਦੇ ਰਹਿਣਾ। ਗੋਲ-ਮੋਲ ਹੁਣ ਅੱਛਾ, ਮੈਂ ਤੁਹਾਨੂੰ ਸਵਾਲ ਦਰਸ਼ਨ ਜੀ ਤੁਹਾਨੂੰ ਸਵਾਲ ਪੁੱਛਣ ਲੱਗੇ ਹਾਂ, ਸਹੀ ਜਿਹੜੇ ਹਿਸਾਬ ਦੇ ਨਾਲ ਦੱਸਿਓ। ਤੁਹਾਡੀ ਜਿਹੜੀ ਕੁੜੀ ਨੇ ਗਾਂ ਆਪਣੀ ਕੁੜੀ ਲਈ ਅਪਲਾਈ ਕੀਤਾ ਸੀ ਜਾਂ ਤੁਹਾਡੀ ਕੁੜੀ ਨੇ ਆਪਣੀ ਭੈਣ ਦੇ ਲਈ ਅਪਲਾਈ ਕੀਤਾ ਸੀ? ਨਹੀਂ, ਉਹਨੇ ਆਪਣੀ ਕੁੜੀ ਵਾਸਤੇ। ਠੀਕ ਆ, ਤੇ ਹੁਣ ਇਹ ਦੱਸੋ ਵੀ ਕਿਹੜੇ ਸਾਲ ਦੇ ਵਿੱਚ ਕੀਤਾ ਸੀ? ਨਹੀਂ, ਕੁੜੀ ਦੀ ਉਮਰ ਕਿੰਨੀ ਆ ਜਿਹਦੇ ਵਾਸਤੇ ਅਪਲਾਈ ਕੀਤਾ ਸੀਗਾ? ਉਹਦੀ ਉਮਰ ਤਾਂ ਪਹਿਲਾਂ 21 ਸਾਲ 4 ਮਹੀਨੇ ਹੋ ਗਏ ਸੀ। ਉਹ ਪਹਿਲਾਂ ਨਹੀਂ ਸੀ ਨਾਲ ਆ ਸਕੀ, ਫਿਰ ਉਹ ਜਦੋਂ ਮੇਰੀ ਬੇਟੀ ਆਈ, ਉਹਦਾ ਜਿਹੜਾ ਵੇਟ ਟਾਈਮ ਆ ਨਾ, ਉਹ ਤੁਹਾਡੇ ਉਹਦਾ ਵੇਟ ਟਾਈਮ ਕਾਫੀ ਸਾਰੇ ਸਾਲ ਲੱਗਦੇ ਆ ਉਹਨੂੰ ਆਉਣ ਲਈ। ਤੇ ਜਿਹੜੇ ਡਾਕੂਮੈਂਟ ਜਿਹੜੇ ਕੰਪਲੀਟ, ਜੇ ਤੁਹਾਨੂੰ ਈਮੇਲ ਆ ਗਈ ਨਾ ਡਾਕੂਮੈਂਟ ਕੰਪਲੀਟ ਹੋ ਗਏ, ਤੁਹਾਨੂੰ ਵੇਟ ਕਰਨੀ ਪੈਣੀ ਆ। ਵੇਟ ਇਸ ਲਈ ਕਰਨੀ ਪੈਣੀ ਆ ਕਿਉਂਕਿ ਜਿਹੜੀ ਉਹਨਾਂ ਦੀ ਪਹਿਲ ਆ ਉਹ US ਸਿਟੀਜ਼ਨ ਦੇ ਸਪਾਊਸ ਨੂੰ, ਫਿਆਂਸੇ ਨੂੰ ਜਾ ਰਹੀ ਆ, ਤੇ ਜਿਹੜੇ ਮਾਈਨਰ ਬੱਚੇ ਉਹਨਾਂ ਨੂੰ ਜਾ ਰਹੀ ਆ। ਜਿਹੜੇ ਅਡਲਟ ਬੱਚੇ ਆ ਉਹਨਾਂ ਦੇ ਕੇਸ ਅਜੇ ਹੋਲਡ ਤੇ ਹੀ ਆ, ਤੇ ਇਹਨੂੰ ਵੇਟ ਕਰਨੀ ਪੈਣੀ ਆ। ਸੋ ਕਿੰਨੀ ਦੇਰ ਲੱਗੂਗੀ ਇਹ ਤੁਹਾਨੂੰ ਕਾਫੀ ਮਹੀਨੇ ਜਿਹੜੇ ਅਜੇ ਲੱਗ ਸਕਦੇ ਆ ਇਹਦੇ ਵਿੱਚ। ਸੋ ਦੇਖੋ ਕਿੱਦਾਂ ਕੋਵਿਡ ਨਾਲ ਅੱਗੇ ਗੱਲ ਬਣਦੀ ਹੈ ਜੀ। ਤੇ ਉਦਾਂ ਵੈਸੇ ਹੁਣ ਤੁਹਾਡੇ ਉੱਥੋਂ ਜਿਨ੍ਹਾਂ ਨੇ ਕੇਸ ਵਗੈਰਾ ਅਪਲਾਈ ਕੀਤੇ ਹੋਏ ਆ ਅਟਾਰਨੀ ਟੇਕਿਆਣਾ ਜੀ, ਇੰਟਰਵਿਊਜ਼ ਦਾ ਕੀ ਮਾਹੌਲ ਆ ਬੰਬੇ ਦੇ ਵਿੱਚ? ਸੋ ਸਿਬਲਿੰਗ ਵਾਲੀ ਤਾਂ ਮੇਰੀ ਕੋਈ ਰੀਸੈਂਟਲੀ ਆਈ ਨਹੀਂ, ਸਪਾਊਸ ਵਾਲੀਆਂ ਜਿਹੜੀਆਂ ਇੰਟਰਵਿਊ ਆ ਉਹ ਆਈਆਂ ਵਾ, ਤੇ ਪੇਰੈਂਟਸ ਵਾਲਿਆਂ ਦੀਆਂ ਕਈਆਂ ਦੀਆਂ ਆਈਆਂ, ਪਰ ਜ਼ਿਆਦਾਤਰ ਜਿਹੜੇ ਸਾਡੇ ਕੇਸ ਆ ਉਹ ਹੋਲਡ ਤੇ ਹੀ ਆ। ਜ਼ਿਆਦਾਤਰ ਹੋਲਡ ਤੇ ਆ। ਤੇ ਲੱਗਦਾ ਹੈ ਵੀ ਹੁਣ ਤਾਂ ਚਲੋ, ਹੁਣ ਓਮੀਕਰੋਨ ਦਾ ਰੌਲਾ ਵੀ ਹੁਣ ਅੱਗੇ ਨਾਲੋਂ ਕਾਫੀ ਜ਼ਿਆਦਾ ਜਿਹੜਾ ਉਹ ਘਟ ਗਿਆ ਆ, ਮੈਂਡੇਟਸ ਵੀ ਜਿਹੜੇ ਹੁਣ ਹੌਲੀ-ਹੌਲੀ ਹਟ ਰਹੇ ਨੇ, ਤੇ ਆਪਾਂ ਕਦੋਂ ਕੁ ਉਮੀਦ ਰੱਖ ਸਕਦੇ ਹਾਂ ਵੀ ਇਸ ਸਾਲ ਦੇ ਵਿੱਚ ਫੁੱਲ ਸਟੀਮ ਤੇ ਚੱਲੂਗੀ ਉੱਥੇ ਦੀਆਂ ਐਮਬੈਸੀਆਂ ਤੇ USCIS? ਕੱਲ ਪੁੱਛਿਆ ਸੀਗਾ ਉਹਨੂੰ, ਕੋਰਟ ਵਾਲੇ ਨੂੰ, ਕਿੱਦਾਂ ਵਾ, ਕਹਿੰਦਾ ਕਹਿ ਤਾਂ ਰਿਹਾ ਕਿ ਮਾਸਕ ਮੁਸਕ ਜਿਹੜੇ ਆ ਉਹ ਹਟਾ ਦੇਣੇ ਆ, ਤੇ ਦੇਖੋ ਕਦੋਂ ਆਉਂਦੀ ਆ, ਕਦੋਂ ਫੁੱਲ ਸਵਿੰਗ ਤੇ ਜਾਂਦੇ ਆ ਜੀ। ਇੱਕ ਸਵਾਲ ਫਿਰ YouTube ਤੋਂ ਆਇਆ, ਗੁਰਬਖਸ਼ ਦਾ, ਕਹਿੰਦੇ ਵੀ ਮੈਂ EAD ਜਿਹੜਾ ਉਹਨਾਂ ਦਾ ਕਾਰਡ ਆਇਆ ਸੀ ਉਸਨੂੰ ਕਰੈਕਸ਼ਨ ਦੇ ਲਈ ਘੱਲਿਆ ਸੀ, ਨਾਮ ਦੇ ਵਿੱਚ ਗਲਤੀ ਸੀ USCIS ਦੇ ਵੱਲੋਂ, ਤੇ ਉਹਨਾਂ ਨੇ ਮੈਨੂੰ ਚਿੱਠੀ ਘੱਲਤੀ ਆ, ਯੂ ਡੂ ਨਾਟ ਆਥੋਰਾਈਜ਼ਡ ਟੂ ਵਰਕ ਇਨ USA। ਉਹਨਾਂ ਦੇ ਪਰਿਵਾਰ ਨੂੰ ਵੀ EAD ਇਸ਼ੂ ਹੋਇਆ ਸੀਗਾ,
ਤੇ ਉਹਨਾਂ ਨੇ 3-4 ਮਹੀਨੇ ਬਾਅਦ ਇਹ ਕਰੈਕਸ਼ਨ ਦੇ ਲਈ ਘੱਲਿਆ ਸੀ, ਤੇ ਹੁਣ ਉਹਨਾਂ ਨੂੰ ਇਹ ਲੈਟਰ ਜਿਹੜੀ ਆ ਗਈ ਆ, ਕਹਿੰਦੇ ਵੀ ਭਾਈ ਹੁਣ ਕੀ ਕੀਤਾ ਜਾ ਸਕਦਾ। ਪਤਾ ਨਹੀਂ ਮਸਲਾ ਕੀ ਹੈਗਾ, ਜੇ ਕਰੈਕਸ਼ਨ ਸੀਗੀ ਕਿ ਉਹਨਾਂ ਨੇ ਗਲਤ ਨਜਾਇਜ਼ ਇਸ਼ੂ ਕਰਤਾ ਸੀਗਾ, ਕਿੱਦਾਂ ਸੀਗਾ। ਸੋ ਇਹ ਤਾਂ ਦੇਖ ਕੇ ਪਤਾ ਲੱਗਣਾ ਕੀ ਕੀਤਾ ਜਾ ਸਕਦਾ। ਤੁਸੀਂ ਦੁਬਾਰਾ ਇੱਕ ਨਵੀਂ ਜਿਹੜੀ ਵਰਕ ਪਰਮਿਟ ਆ ਉਹਨੂੰ ਫਾਈਲ ਕਰ ਸਕਦੇ ਆ। ਜੀ ਜੀ। ਬਾਕੀ ਜਿਹੜੇ ਸਰੋਤੇ ਪੁੱਛ ਰਹੇ ਆ ਜਾਂ ਜਿਨ੍ਹਾਂ ਦੇ ਮਨਾਂ 'ਚ ਇਹ ਸਵਾਲ ਸੀਗੇ ਵੀ ਕਿੰਨਾ ਕੁ ਟਾਈਮ ਲੱਗ ਰਿਹਾ, ਟਾਈਮ ਜਿਹੜਾ ਜੇ ਚੱਲੀ ਜਾ ਰਿਹਾ ਹੈ ਜੀ, ਵਕਤ ਜਿਹੜੇ ਉਹ ਲੰਬੇ ਆ, ਇੰਤਜ਼ਾਰ ਕਰੋ। ਜੇ ਆਊਟ ਆਫ ਪ੍ਰੋਸੈਸਿੰਗ ਟਾਈਮ ਲੱਗਦਾ ਹੈ ਤੁਹਾਨੂੰ, ਉਹਦੇ ਲਈ ਤੁਸੀਂ ਜਿਹੜੀਆਂ ਆ ਉਹ ਆਪਣੀਆਂ ਉਹਨਾਂ ਨੂੰ ਫੋਨ ਜਾਂ ਜਿਹੜਾ ਆ ਉਸ ਦੇ ਲਈ ਗੁਜ਼ਾਰਿਸ਼ ਇਨਕੁਆਇਰੀ ਜਿਹੜੀ ਉਹ ਤੁਸੀਂ ਪਾ ਸਕਦੇ ਹੈਗੇ ਆ। ਸੋ ਆਈ ਥਿੰਕ ਇਹੀ ਕੁਛ ਕੀਤਾ ਜਾ ਸਕਦਾ ਹੈ ਜੀ। ਜੀ ਤੇ ਸਰੋਤੇ ਹੋਰ ਕਾਲਸ ਤਾਂ ਅਸੀਂ ਹੁਣ ਨਹੀਂ ਲਵਾਂਗੇ। ਬਾਕੀ ਜੇ ਤਾਂ ਅਸੀਂ ਅਪੁਆਇੰਟਮੈਂਟ ਬਣਾਉਣਾ ਚਾਹੁੰਦੇ ਅਟਰਨੀ ਟੇਟਕੇਆਣਾ ਹੋਣਾ ਦੇ ਨਾਲ, ਇਹਨਾਂ ਦੇ ਆਫਿਸ 'ਚ ਕੰਟੈਕਟ ਕਰ ਲਿਓ 415 909 0503 4159090503। ਤੇ ਹੁਣ ਲੈਂਦੇ ਆ ਜੀ ਆਪਾਂ ਇਜਾਜ਼ਤ। ਅਟਰਨੀ ਟੇਟਕੇਆਣਾ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇੱਥੇ ਪ੍ਰੋਗਰਾਮ ਦੀ ਸਮਾਪਤੀ, ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।